ਕੀ ਹਾਲ ਚਾਲ ਹੈ? ਸਾਰੇ ਠੀਕ ਹੋ? ਤੁਸੀਂ ਵੇਖ ਰਹੇ ਹੋ ਅਬਦੁੱਲਾ ਫਰੀਦ ਗੋਟ ਫਾਰਮ। ਮੈਂ ਤੁਹਾਡਾ ਮੇਜ਼ਬਾਨ ਗੁਲਾਮ ਫਰੀਦ। ਅੱਜ ਅਸੀਂ ਲਾਈਵ ਬੈਨ ਦੀ ਪ੍ਰੈਕਟਿਸ ਕਰ ਰਹੇ ਹਾਂ ਤੇ ਅੱਜ ਇੱਕ ਛੋਟੀ ਜੀ ਸਰਮਨੀ ਵੀ ਅਸੀਂ ਰੱਖੀ ਆ। ਮਲਾਈ ਬੋਟੀ ਬਣਾਉਣੀ ਆ ਅਸੀਂ ਤੇ 14 ਅਗਸਤ ਦੇ ਹਵਾਲੇ ਨਾਲ ਨਾਲੇ ਥੋੜੀ ਜਿਹੀ ਐਂਟਰਟੇਨਮੈਂਟ ਹੋ ਜਾਏਗੀ ਤੇ ਨਾਲੇ ਇਹ ਸਾਡਾ ਚੈਕਿੰਗ ਲਾਈਵ ਆ, ਜਿਹਨੂੰ ਕਹਿੰਦੇ ਕਿ ਅਸੀਂ ਚੈੱਕ ਕਰਨ ਵਾਸਤੇ ਬੈਠੇ ਆ ਅਗਰ ਇਹ ਸਾਡਾ ਲਾਈਵ ਸਹੀ ਰਿਹਾ ਤੇ ਯਾਨੀ ਕਿ ਪ੍ਰੈਕਟਿਸ ਕਰ ਰਹੇ ਹਾਂ ਅਸੀਂ ਲਾਈਵ ਬੈਠਣ ਦੀ। ਅਗਰ ਇਹ ਸਾਡਾ ਲਾਈਵ ਠੀਕ ਰਹਿ ਗਿਆ ਤੇ ਅਸੀਂ ਇਨਸ਼ਾਅੱਲਾ ਤਾਲਾ ਫਿਰ ਕੋਸ਼ਿਸ਼ ਕਰਿਆ ਕਰਾਂਗੇ ਕਿ ਮੰਡੀਆਂ ਦੇ ਵਿੱਚ ਵੀ ਲਾਈਵ ਵਲੌਗ ਜਿਹੜਾ ਨਾ ਉਹ ਬਣਾਈਏ, ਲਾਈਵ ਬੈਠਿਆ ਕਰੀਏ, ਜਾ ਕੇ ਮੰਡੀਆਂ ਦੇ ਵਿੱਚ ਵੀ ਲਾਈਵ ਤੁਹਾਨੂੰ ਨਸ਼ਰੀਆ ਦਿਖਾਇਆ ਕਰੀਏ। ਉਹਦੇ ਵਿੱਚ ਇਹ ਆ ਕਿ ਫਿਰ ਅਸੀਂ ਉਹ ਇਨਸ਼ਾਅੱਲਾ ਅਪਲੋਡ ਵੀ ਕਰ ਦਿਆ ਕਰਾਂਗੇ, ਉਹ ਵੀਡੀਓ ਵੀ ਬਣ ਜਾਇਆ ਕਰੇਗੀ ਨਾਲੋਂ ਨਾਲ ਤੇ ਲਾਈਵ ਵੀ ਹੋ ਜਾਇਆ ਕਰੇਗਾ। ਕੋਈ ਦੋਸਤ ਲਾਈਵ ਅਗਰ ਕੋਈ ਫਰਮਾਇਸ਼ ਕਰਨੀ ਚਾਹੁੰਦਾ ਹੋਇਆ ਸਾਨੂੰ ਉੱਥੇ ਮੌਕੇ ਤੇ ਸਾਨੂੰ ਫੌਰਨ ਦੱਸ ਸਕਦਾ ਕਿ ਯਾਰ ਸਾਡੀ ਫਲਾਣ ਚੀਜ਼ ਕੋ ਸਾਨੂੰ ਚਾਹੀਦੀ ਆ, ਅਸੀਂ ਉਹਦੇ ਮੌਕੇ ਤੇ ਉਹਦੀ ਲਾਈਵ ਉਹਦੀ ਉਹ ਪਰਚੇਜ਼ਿੰਗ ਵੀ ਕਰਵਾ ਸਕਦੇ ਹਾਂ, ਉਹਦੀ ਗੱਲਬਾਤ ਵੀ ਕਰਵਾ ਸਕਦੇ ਹਾਂ, ਉਸ ਬੰਦੇ ਦਾ ਨੰਬਰ ਵੀ ਉਹਨੂੰ ਦੇ ਸਕਦੇ ਹਾਂ। ਯਾਨੀ ਕਿ ਅੱਜ ਸਾਡੀ ਪ੍ਰੈਕਟਿਸ ਹੋ ਰਹੀ ਆ ਤੇ ਆਇਓ ਫਿਰ ਦੇਖਦੇ ਆ ਕੀ ਕੁਝ ਹੁੰਦਾ ਇੱਥੇ ਤੇ ਕੀ ਕੁਝ ਨਹੀਂ। ਠੀਕ ਹੋ ਗਿਆ ਜੀ। ਤੇ ਮੈਂ ਇੱਥੇ ਐਵੇਂ ਨਹੀਂ ਬੈਠਾ, ਮੈਂ ਇੱਥੇ ਭਾਈ ਆ ਦੇਖੋ ਪੂਰੀ 14 ਅਗਸਤ ਵਾਲਾ ਹਿਸਾਬ ਲਾ ਕੇ ਬੈਠਾ ਹੋਇਆ। ਅੱਜ ਜਸ਼ਨ ਆਜ਼ਾਦੀ ਆ ਤੇ ਅੱਜ ਮੈਂ ਪੂਰਾ ਲਾ ਕੇ ਬੈਠਾ ਹੋਇਆ ਤੇ ਅਸੀਂ ਹੁਣ ਇਨਸ਼ਾਅੱਲਾ ਤਾਲਾ ਬਾਰਬੀਕਿਊ ਦਾ ਅਰੇਂਜਮੈਂਟ ਕਰਨਾ ਵਾ ਤੇ ਅਸੀਂ ਉਹ ਛੋਟਾ ਜਿਹਾ ਪ੍ਰੋਗਰਾਮ ਕੀਤਾ ਸੀ, ਐਂਟਰਟੇਨਮੈਂਟ ਨਾਲੇ ਹੋ ਜਾਏਗੀ ਤੇ ਨਾਲੇ ਦੋਸਤਾਂ ਦੇ ਨਾਲ ਲਾਈਵ ਗੱਪਸ਼ਪ ਹੋ ਜਾਏਗੀ। ਕੋਈ ਦੋਸਤ ਕਮੈਂਟ ਕਰਨਗੇ ਤੇ ਉਹਨਾਂ ਦਾ ਜਵਾਬ ਵੀ ਮਿਲੇਗਾ ਉਹਨਾਂ ਨੂੰ ਇਨਸ਼ਾਅੱਲਾ ਤਾਲਾ। ਤੇ ਅੱਜ ਸ਼ੁਰੂ ਕਰੀਏ। ਸਭ ਤੋਂ ਪਹਿਲੇ ਆਪਾਂ ਇੱਥੇ ਚੁੱਲ੍ਹਾ ਬਣਾਉਣਾ ਵਾ ਮਲਾਈ ਬੋਟੀ ਲਾਉਣ ਵਾਸਤੇ ਤੇ ਉਹਦੇ ਵਾਸਤੇ ਇਹ ਹੈਗੀ ਆ ਗ੍ਰਿਲ ਫਿਸ਼ ਵਾਲੀ। ਇਹ ਸਾਡੇ ਕੋਲ ਪਈਆਂ ਸੀਗੀਆਂ, ਅਸੀਂ ਫਿਰ ਉਹ ਟਿੱਕਾ ਬੋਟੀ ਵਾਲਾ ਜਿਹੜਾ ਕੰਮ ਆ ਨਾ ਅਸੀਂ ਕਿਹਾ ਸੀਖਾ ਦੇ ਲਾ ਲਾ ਕੇ ਤੇ ਯਾਰ ਬੜੀ ਮਿਹਨਤ ਹੋ ਜਾਣੀ, ਬੜਾ ਟਾਈਮ ਜ਼ਾਇਆ ਹੋ ਜਾਣਾ। ਇਹਦੇ ਵਿੱਚ ਇਹ ਥੋੜਾ ਜਿਹਾ ਜਲਦੀ ਕੰਮ ਹੋ ਜਾਏਗਾ। ਇਹ ਪਹਿਲੀ ਦਫਾ ਮੈਂ ਲਾਉਣ ਲੱਗਾ ਵਾਂ। ਦੇਖੋ ਦੁਆ ਕਰਨਾ ਸਾਰੇ ਦੋਸਤ ਕਿ ਯਾਰ ਸਹੀ ਲੱਗੇ, ਉਹ ਨਾ ਹੋਵੇ ਕਿ ਅਸੀਂ ਲਾਈਵ ਬੈਠੇ ਆ ਤੇ ਲਾਈਵ ਸਾਡੀ ਇਨਸਲਟ ਹੋ ਜਾਵੇ ਯਾਰ ਕੰਮ ਨਹੀਂ ਸਹੀ ਹੋਇਆ। ਤੇ ਦੁਆ ਕਰਿਓ ਇਨਸ਼ਾਅੱਲਾ ਤਾਲਾ ਸਹੀ ਹੋਏਗਾ ਕੰਮ ਸਾਰਾ। ਆਏ ਆਵਾਜ਼ ਆ ਨਹੀਂ ਰਹੀ ਸਹੀ? ਥੋੜੀ ਘੱਟ ਆਉਂਦੀ ਹੈ। ਅੱਛਾ ਚੱਲ ਠੀਕ ਆ, ਹੁਣ ਆਏਗੀ ਆਵਾਜ਼ ਸਹੀ। ਮੇਰਾ ਬੇਟਾ ਲਾਈਵ ਦੇਖਦਾ ਪਿਆ ਸੀ, ਮੈਨੂੰ ਨੀਚੇ ਕਹਿੰਦਾ ਆਵਾਜ਼ ਨਹੀਂ ਸੀ ਆ ਰਹੀ ਹੈਗੀ ਤੇ ਮੈਂ ਹੁਣ ਕੋਸ਼ਿਸ਼ ਕਰਾਂਗਾ ਕਿ ਥੋੜੀ ਤੁਹਾਡੇ ਨਾਲ ਉੱਚੀ ਗੱਲ ਕਰਾਂ। ਦੋਸਤੋ ਆਹ ਦੇਖੋ ਇਹ ਗ੍ਰਿਲ ਫਿਸ਼ ਹੈਗੀ ਆ, ਇਹਦਾ ਗ੍ਰਿਲ ਫਿਸ਼ ਬਣਾਉਣ ਵਾਲੀ ਇਹ ਹੈਗੀ ਆ। ਇਹਨੂੰ ਕੀ ਕਹਿੰਦੇ ਆ, ਕੀ ਕਹਿੰਦੇ ਉਸਮਾਨ ਭਾਈ ਇਹਨੂੰ? ਗ੍ਰਿਲ ਫਿਸ਼ ਵਾਲੇ ਉਹ ਜਾਲੀ ਇਹਨੂੰ ਗ੍ਰਿਲ ਕਹਿੰਦੇ ਆ। ਹਾਂਜੀ ਇਹਨੂੰ ਗ੍ਰਿਲ ਕਹਿੰਦੇ ਆ। ਇਹਦੇ ਤੇ ਨਾ ਆਪਾਂ ਇਨਸ਼ਾਅੱਲਾ ਇਹਦੇ ਸਾਈਡ ਆਪਾਂ ਚੁੱਲ੍ਹਾ ਤਿਆਰ ਕਰਨਾ ਵਾ ਤੇ ਇਹ ਦੇਖੋ ਇਹ ਪਈਆਂ ਨੇ ਇੱਟਾਂ। ਠੀਕ ਹੋ ਗਿਆ ਜੀ ਦੋਸਤੋ। ਇਹ ਚੁੱਲ੍ਹਾ ਜਦੋਂ ਬਣਾਈਦਾ ਨਾ ਇਹਦੀ ਹਾਈਟ ਦਾ ਬੜਾ ਖਿਆਲ ਰੱਖੀਦਾ ਵਾ ਕਿ ਇਹਦੀ ਹਾਈਟ ਜਿਹੜੀ ਹੈ ਨਾ ਬਹੁਤ ਜ਼ਿਆਦਾ ਉੱਚੀ ਨਾ ਹੋਵੇ। ਅਗਰ ਬਹੁਤ ਉੱਚੀ ਹੁੰਦੀ ਆ ਨਾ ਤੇ ਫਿਰ ਉਹ ਨਾ ਸੇਕ ਨਹੀਂ ਉੱਥੇ ਤੱਕ ਪਹੁੰਚਦਾ, ਮਤਲੂਬਾ ਜਗ੍ਹਾ ਤੱਕ। ਤੇ ਮੇਰੇ ਖਿਆਲ ਦੇ ਵਿੱਚ ਆ ਇੱਥੇ ਠੀਕ ਹੈਗਾ ਇੰਨਾ ਖੁੱਲਾ ਚੁੱਲ੍ਹਾ। ਠੀਕ ਹੋ ਗਿਆ ਜੀ, ਕਿਉਂਕਿ ਇਹਦੇ ਵਿੱਚ ਆਪਾਂ ਬੋਟੀਆਂ ਲਾਵਾਂਗੇ ਤੇ ਸਾਰੀਆਂ ਸਹੀ ਪੱਕਣਗੀਆਂ। ਤੇ ਉੱਚਾ ਵੀ ਮੇਰੇ ਖਿਆਲ ਨਾਲ ਇੰਨਾ ਠੀਕ ਆ। ਅਬਦੁੱਲਾ ਇਧਰ ਆ ਜਾ, ਅੱਗੇ ਆ ਜਾ ਅਬਦੁੱਲਾ। ਅੱਛਾ ਇੱਥੇ ਖਲੋ ਜਾ, ਮਾਈਕ ਲੈ ਗਿਆ। ਇਹ ਦੇਖੋ ਤੂੰ ਓਏ ਉਹਨੂੰ ਪੁੱਛੀ ਤੇਰਾ ਆਵਾਜ਼ ਸਹੀ ਆ ਰਹੀ ਹੈ ਅਬਦੁੱਲਾ ਨੂੰ, ਉਹਨੂੰ ਦੇਬੀ ਨੂੰ। ਆਹ ਦੋਸਤੋ ਅਸੀਂ ਚੁੱਲ੍ਹਾ ਬਣਾ ਰਹੇ ਹਾਂ ਸਭ ਤੋਂ ਪਹਿਲੇ, ਫਿਰ ਅਸੀਂ ਇਹਦੇ ਵਿੱਚ ਕੋਲੇ ਪਕਾਵਾਂਗੇ। ਠੀਕ ਆ। ਤੇ ਕਿੰਨੀਆਂ ਗ੍ਰਿਲਾਂ ਵਾ ਆਪਣੇ ਕੋਲ ਸਮਾਨ? ਗ੍ਰਿਲਾਂ 3 ਕਿ 4 ਆ ਮੇਰੇ ਕੋਲ। 3 ਗ੍ਰਿਲਾਂ ਵਾ। 3 ਗ੍ਰਿਲਾਂ ਦੇ ਹਿਸਾਬ ਨਾਲ ਆਪਾਂ ਫਿਰ ਚੁੱਲ੍ਹਾ ਬਣਾ ਲੈਨੇ ਆ ਕਿ 3 ਗ੍ਰਿਲਾਂ ਕਾਫੀ ਆ ਮੇਰੇ ਹਿਸਾਬ ਨਾਲ, ਹਨਾ? ਪਿੱਛੇ ਗ੍ਰਿਲਾਂ ਹੋਰ ਆ ਪਈਆਂ ਬੈਨਾ ਚੇ ਦੋ ਤਰ੍ਹਾਂ ਇਹ ਨਹੀਂ ਪਿੱਛੇ ਕਰਨਾ ਥੋੜੀ। ਬਹਿਣਾ ਉੱਠ ਕੇ ਪਿੱਛੇ ਚੱਲ, ਹੋਰ ਹੋ ਪਿੱਛੇ। ਇਹ ਦੋਸਤੋ ਇੱਕ ਇਹ ਆ ਗਈ ਦੂਜੀ, ਇਹ ਆ ਗਿਆ ਤੀਸਰਾ। ਇਹਦੇ ਵਾਸਤੇ ਸਾਨੂੰ 3 ਹੀ ਕਾਫੀ ਆ, ਲੇਕਿਨ ਸਾਨੂੰ ਇੱਕ ਕਿੱਟ ਹੋਰ ਲਾਣੀ ਪੈਣੀ ਹੈ ਇਹਦੇ ਵਿੱਚ। ਠੀਕ ਹੋ ਗਿਆ। ਇਹ ਦੋਸਤੋ ਸਾਡਾ ਚੁੱਲ੍ਹਾ ਹੋ ਗਿਆ ਕੰਪਲੀਟ। ਇਹਦੇ ਉੱਤੇ ਨਾ ਸਾਡਾ ਸਾਰਾ ਸਿਸਟਮ ਸਹੀ ਚੱਲੇਗਾ ਇਨਸ਼ਾਅੱਲਾ ਤਾਲਾ। ਇਹ ਇੱਥੋਂ ਅੱਗੋਂ ਥੋੜਾ ਜਿਹਾ ਤੰਗ ਹੋ ਗਿਆ ਚੁੱਲ੍ਹਾ, ਮੈਨੂੰ ਲੱਗਦਾ ਪਿਆ ਵਾ। ਆਵਾਜ਼ ਚੈੱਕ ਕਰੀ। ਮਾਮਾ ਦਾ ਬੈਲ ਫੜ ਲਾ। ਕੀ ਆਵਾਜ਼ ਸਹੀ ਨਹੀਂ ਆ ਰਹੀ? ਸਮਾਨ ਮਾਈਕ ਲਗਾਣਾ ਵਾ ਹੈ? ਮਾਈਕ ਚੈੱਕ ਕਰਨਾ ਦੋਸਤੋ। ਆ ਮੇਰਾ ਬੇਟਾ ਕਹਿ ਰਿਹਾ ਆਵਾਜ਼ ਨਹੀਂ ਸਹੀ ਆ ਰਹੀ ਤੇ ਮਾਈਕ ਲਾਣੇ ਆ, ਮਾਈਕ ਲਗਾ ਕੇ ਚੈੱਕ ਕਰਦੇ ਆ। ਅਬਦੁੱਲਾ ਚੈੱਕ ਕਰਕੇ ਦੱਸੀ, ਦੇਵੀ ਨੂੰ ਪੁੱਛੀ ਆਵਾਜ਼ ਹੁਣ ਸਹੀ ਆ ਰਹੀ ਆ? ਕਨੈਕਟ ਕਰ ਲਿਆ ਮਾਈਕ? ਅੱਛਾ
ਇਹ ਠੀਕ ਆ ਮੇਰੇ ਹਿਸਾਬ ਨਾਲ ਹਨਾ ਠੀਕ ਅੱਛਾ ਹੁਣ ਠੀਕ ਆ ਦੋਸਤੋ ਪਹਿਲੇ ਅਸੀਂ ਮਾਈਕ ਤੋਂ ਬਗੈਰ ਹੀ ਗੱਲ ਕਰਦੇ ਪਏ ਸੀਗੇ ਕਿਉਂਕਿ ਤੁਹਾਨੂੰ ਦੱਸਿਆ ਵਾ ਅੱਜ ਇਹ ਲਾਈਵ ਬੈਂਡ ਦੀ ਪ੍ਰੈਕਟਿਸ ਹੋ ਰਹੀ ਹੈ ਸਾਡੀ ਇਹ ਬਾਰਬੀਕਿਊ ਦਾ ਤੇ ਸਿਰਫ ਇੱਕ ਬਹਾਨਾ ਸੀਗਾ ਤੇ ਉਹ ਲਾਈਵ ਬੈਂਡ ਦੀ ਪ੍ਰੈਕਟਿਸ ਹੋ ਰਹੀ ਆ ਤੇ ਅਸੀਂ ਇਨਸ਼ਾਅੱਲਾ ਤਾਲਾ ਮੰਡੀਆਂ ਵੀ ਲਾਈਵ ਕਵਰ ਕਰਿਆ ਕਰਾਂਗੇ ਤੇ ਉਹ ਹੁਣ ਮਾਈਕ ਤੋਂ ਬਗੈਰ ਅਸੀਂ ਦੇਖਿਆ ਆਵਾਜ਼ ਨਹੀਂ ਸੀ ਸਹੀ ਆ ਰਹੀ ਹੁਣ ਆਵਾਜ਼ ਕਹਿੰਦਾ ਸਹੀ ਆ ਰਹੀ ਬੇਟਾ ਮੇਰਾ ਤੇ ਹੁਣ ਅਸੀਂ ਦੋਸਤੋ ਇਹਦੇ ਵਿੱਚ ਅੱਗ ਬਾਲਦੇ ਕੋਲੇ ਕਿੱਥੇ ਆ ਯਾਰ ਇਹ ਸਾਡਾ ਚੁੱਲ੍ਹੇ ਵਾਲਾ ਸਿਸਟਮ ਹੋ ਗਿਆ ਠੀਕ ਦੋਸਤੋ ਅਬਦੁੱਲਾ ਇਹ ਦੋਸਤੋ ਆਪਣੇ ਕੋਲੇ ਪਏ ਸੀਗੇ ਇਹ ਕੋਲੇ ਆਪਾਂ ਇਹਦੇ ਵਿੱਚ ਲਾ ਦੇਣੇ ਆ ਕਰੇਟ ਵੀ ਨਾਲ ਹੀ ਆਪਾਂ ਸਾੜ ਦੇਣਾ ਵਿੱਚ ਓਏ ਅਬਦੁੱਲਾ ਨੂੰ ਆਵਾਜ਼ ਨਹੀਂ ਥੱਲਿਓ ਕੋਲੇ ਲੈ ਕੇ ਆ ਥੱਲਿਓ ਜਿਹੜੇ ਲਿਆਂਦੇ ਨਵੇਂ ਦੋਸਤੋ ਕੋਲੇ ਮੈਨੂੰ ਨਾ ਥੋੜੇ ਲੱਗਦੇ ਕੋਲੇ ਮੈਂ ਬਾਜ਼ਾਰੋਂ ਲੈ ਕੇ ਆਇਆ ਸੀਗਾ ਪਹਿਲੇ ਹੀ ਪਏ ਸੀਗੇ ਅਸੀਂ ਫਿਲਹਾਲ ਉਹ ਲਾਏ ਆ ਵਿੱਚ ਤੇ ਨਾਲੇ ਇਹਨੂੰ ਬਾਲਣਾ ਕਾਹਦੇ ਨਾਲ ਯਾਰ ਕੋਈ ਕਾਗਜ਼ ਵਗੈਰਾ ਹੋਏਗਾ ਤੇ ਫੇਰ ਹੀ ਆ ਬਾਲਣਾ ਕਾਹਦੇ ਨਾਲ ਮੈਂ ਇਹਨੂੰ ਮੈਂ ਨਾਲ ਲਿਆ ਮਾਚਸ ਗਿੱਲਾ ਤਾਂ ਨਹੀਂ ਇਹ ਇਹਦੇ ਨਾਲ ਨਹੀਂ ਬਲਣਾ ਹੈਗਾ ਸਹੀ ਕੋ ਮਾਚਸ ਮੁੱਚਸ ਤੇ ਦਿਓ ਲਿਆ ਕੇ ਆ ਪਈਆਂ ਅਖਬਾਰਾਂ ਅੱਛਾ ਅਬਦੁੱਲਾ ਅਖਬਾਰਾਂ ਕੱਢ ਕੇ ਦੇ ਇੱਦਾਂ ਕੀ ਕੋਲੇ ਲਿਆਈ ਫੜ ਕੇ ਥੱਲਿਓ ਬਸ ਠੀਕ ਆ ਰੱਖ ਦੇ ਇੱਥੇ अफजाल बहुत अच्छी गुफ्तगू करते हैं ਅੱਛਾ ਸ਼ੁਕਰੀਆ ਅਫਜ਼ਾਲ ਭਾਈ ਤੁਹਾਡੀ ਤਾਰੀਫ ਕਰਨ ਦਾ ਸ਼ੁਕਰੀਆ ਅਸੀਂ ਅੱਛੇ ਨਹੀਂ ਤੁਹਾਡੀ ਨਜ਼ਰ ਬਹੁਤ ਅੱਛੀ ਆ ਕਿ ਤੁਸੀਂ ਸਾਡੀ ਤਾਰੀਫ ਕਰਦੇ ਹੋ ਤੇ ਸਾਡਾ ਦਿਲ ਵੱਡਾ ਹੋ ਜਾਂਦਾ ਤੇ ਅਸੀਂ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਅੱਛੀ ਗੁਫ਼ਤਗੂ ਹੋਵੇ ਤੁਹਾਡੇ ਮਿਆਰ ਦੇ ਐਨ ਮੁਤਾਬਕ ਹੋਵੇ ਤਾਂ ਕਿ ਤੁਸੀਂ ਫੈਮਿਲੀ 'ਚ ਬੈਠ ਕੇ ਗੁਫ਼ਤਗੂ ਸਾਡੀ ਸੁਣੋ ਤੇ ਇਹ ਨਾ ਕਹੋ ਕਿ ਯਾਰ ਬੰਦਾ ਫੈਮਿਲੀ 'ਚ ਬੈਠ ਕੇ ਤੁਹਾਡੀ ਗੁਫ਼ਤਗੂ ਨਹੀਂ ਸੁਣ ਸਕਦਾ ਹੈਗਾ ਬੋਰਿੰਗ ਗੁਫ਼ਤਗੂ ਆ ਜਾਂ ਕੋਈ ਨਾਉਜ਼ ਬਿੱਲਾ ਬੇਹੁਦਾ ਗੁਫ਼ਤਗੂ ਆ ਇਨਸ਼ਾਅੱਲਾ ਐਸੀ ਮੈਂ ਲੈਂਗੁਏਜ ਯੂਜ਼ ਹੀ ਨਹੀਂ ਕਰਦਾ ਦੋਸਤੋ ਮੇਰਾ ਜਿਹੜਾ ਜ਼ਿੰਦਗੀ 'ਚ ਗੁਜ਼ਾਰਾ ਕਰਨ ਦਾ ਮੁਆਸ਼ਰੇ 'ਚ ਰਹਿਣ ਦਾ ਜਿਹੜਾ ਸਟਾਈਲ ਆ ਨਾ ਉਹ ਇਹ ਆ ਕਿ ਯਾਰ ਇੱਜ਼ਤ ਦਿਓ ਤੇ ਇੱਜ਼ਤ ਲਵੋ ਖਾਸ ਤੌਰ ਤੇ ਗੁਫ਼ਤਗੂ ਘਟੀਆ ਗੁਫ਼ਤਗੂ ਜਿਹੜੀ ਹੈ ਨਾ ਉਹ ਮੈਂ ਉਹਨੂੰ ਪਸੰਦ ਹੀ ਨਹੀਂ ਕਰਦਾ ਨਾ ਕਰਨੀ ਚਾਹੀਦੀ ਆ ਦੋਸਤੋ ਅਗਰ ਕੋਈ ਤੁਹਾਡੇ ਨਾਲ ਘਟੀਆ ਗੁਫ਼ਤਗੂ ਕਰਦਾ ਵੀ ਹੈ ਨਾ ਤੇ ਮੇਰੀ ਰਾਏ ਤੁਹਾਨੂੰ ਮੇਰਾ ਮਸ਼ਵਰਾ ਇਹ ਆ ਕਿ ਤੁਸੀਂ ਉਹਨੂੰ ਨਜ਼ਰਅੰਦਾਜ਼ ਕਰ ਦਿਆ ਕਰੋ ਉਹਦਾ ਜਵਾਬ ਉਸ ਗੁਫ਼ਤਗੂ 'ਚ ਉਸ ਲਹਿਜੇ 'ਚ ਨਾ ਦਿਆ ਕਰੋ ਇਹਦੇ ਨਾਲ ਅਗਲੇ ਬੰਦੇ ਨੂੰ ਖੁਦ ਅਹਿਸਾਸ ਹੋ ਜਾਂਦਾ ਕਿ ਯਾਰ ਮੈਂ ਇਹਦੇ ਨਾਲ ਅੱਛੇ ਲਹਿਜੇ 'ਚ ਗੁਫ਼ਤਗੂ ਨਹੀਂ ਕੀਤੀ ਲੇਕਿਨ ਇਸ ਬੰਦੇ ਨੇ ਮੈਨੂੰ ਕੋਈ ਰਿਪਲਾਈ ਉੱਦਾਂ ਦਾ ਨਹੀਂ ਦਿੱਤਾ ਜਿੱਦਾਂ ਦਾ ਮੈਂ ਇਹਦੇ ਨਾਲ ਗੱਲ ਕੀਤੀ ਆ ਤੇ ਉਹ ਤੁਹਾਡਾ ਵਕਾਰ ਫਿਰ ਵੀ ਬੁਲੰਦ ਹੋਏਗਾ ਦੇਖਣ ਵਾਲੇ ਤੁਹਾਨੂੰ ਕਹਿਣਗੇ ਕਿ ਯਾਰ ਨਹੀਂ ਇਹ ਬੰਦਾ ਠੀਕ ਆ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਉਹ ਬਰੀਕ ਚੁੱਕ ਲਓ ਕਿਹੜੀ ਬਰੀਕ ਕਰੇਟ ਦੀਆਂ ਅੱਛਾ ਉਹ ਵੀ ਮੈਂ ਲਾਣਾ ਆਹੋ ਉਹ ਵੀ ਸਹੀ ਹੈ ਮੈਂ ਕਿਹਾ ਚੱਲ ਇਹ ਵੀ ਚਲਾ ਦਈਏ ਵਿੱਚ ਇਹ ਹਲ ਕਰੇਟ ਦੀਆਂ ਵੀ ਵਿੱਚ ਹੀ ਲਾ ਦਿੰਨੇ ਆਪਾਂ ਕੁਛ ਨਹੀਂ ਹੁੰਦਾ ਹੋ ਲੈਂਦੇ ਇੱਕ ਤਰੀਕੇ ਨਾਲ ਰੱਖਦਾ ਹਾਂ ਸੱਟ ਨਾਲ ਲਵਾ ਲਈ ਧਿਆਨ ਨਾਲ ਦੋਸਤੋ ਅਸੀਂ ਅੱਜ ਨਾ ਤੁਹਾਨੂੰ ਮੈਂ ਨਾਲ ਇੱਕ ਗੱਲ ਦੱਸਾਂ ਅੱਜ ਅਸੀਂ ਗਏ ਸੀਗੇ ਇੱਕ ਪਿੰਡ ਦੇ ਵਿੱਚ ਵਲੌਗ ਬਣਾਉਣ ਵਾਸਤੇ ਅਸੀਂ ਉੱਥੇ ਸਲਮਾਨ ਦਾ ਬੱਕਰੀਆਂ ਦਾ ਵਲੌਗ ਬਣਾਇਆ ਜਿਹੜੇ ਦੋਸਤਾਂ ਨੇ ਅੱਗੇ ਪਹਿਲੇ ਵਲੌਗ ਦੇਖੇ ਉਹਨਾਂ ਨੂੰ ਪਤਾ ਹੋਣਾ ਵਾ ਕਿ ਸਲਮਾਨ ਨੂੰ ਉਹ ਜਾਣਦੇ ਨੇ ਉਹਦੀਆਂ ਬੱਕਰੀਆਂ ਦਾ ਵਲੌਗ ਬਣਾਇਆ ਸਾਹਿਬ ਨੇ ਕਮੈਂਟ ਕੀਤੇ ਸੀ ਕਿ ਸਲਮਾਨ ਭਾਈ ਦੇ ਵਲੌਗ ਨਹੀਂ ਆ ਰਹੇ ਅਫਜ਼ਾਲ ਭਾਈ ਨੇ ਹਾਂਜੀ ਆ ਜਿਹੜੇ ਹੁਣ ਦੇਖਣ ਦੇ ਲਾਈਵ ਅੱਛਾ ਅਫਜ਼ਾਲ ਭਾਈ ਇਨਸ਼ਾਅੱਲਾ ਤਾਲਾ ਨਾ ਉਹਨਾਂ ਦੇ ਵਲੌਗ ਹੁਣ ਅੱਜ ਮੈਂ ਰਿਕਾਰਡਿੰਗ ਕਰਕੇ ਆਇਆ ਵਾਂ ਉਹ ਅਗਲੇ ਪੂਰਾ ਹਫਤਾ ਇਨਸ਼ਾਅੱਲਾ ਤਾਲਾ ਉਹੀ ਵਲੌਗ ਚੱਲਣੇ ਆ ਤੇ ਉਹਦੇ ਵਿੱਚ ਇੱਕ ਅੱਜ ਆਵਾਮ ਵਾਸਤੇ ਦਿਲਚਸਪੀ ਵਾਲੀ ਗੱਲ ਵੀ ਆ ਕਿ ਅੱਜ ਉੱਥੇ ਉਹ ਚਪੇੜਾਂ ਵਾਲੀ ਕਬੱਡੀ ਹੋ ਰਹੀ ਸੀਗੀ ਉਹ ਮੈਨੂੰ ਬੜੀ ਪਸੰਦ ਆ ਤੇ ਮੈਂ ਨਾ ਜਨਾਬ ਉਹ ਵੀ ਅੱਜ ਪੂਰੀ ਕਵਰ ਕੀਤੀ ਉਹਦਾ ਪੂਰਾ ਮੈਚ ਕਵਰ ਕੀਤਾ ਇਨਸ਼ਾਅੱਲਾ ਉਹ ਵੀ ਤੁਹਾਨੂੰ ਵੇਖਣ ਨੂੰ ਮਿਲੇਗਾ
ਦੋਸਤੋ ਅਜ਼ਾਨ ਹੋ ਰਹੀ ਆ, ਇਸ ਕਰਕੇ ਅਜ਼ਾਨ ਦੇ ਅਦਬ ਦੇ ਵਿੱਚ ਮੈਂ ਜਿੰਨੀ ਦੇਰ ਅਜ਼ਾਨ ਹੋ ਰਹੀ ਗੁਫ਼ਤਗੂ ਨਹੀਂ ਕਰਨੀ, ਤੇ ਤੁਹਾਨੂੰ ਬਾਕੀ ਆਪਣਾ ਕੰਮ ਦਿਖਾ ਰਹੇ ਹਾਂ ਅਸੀਂ। ਬਲਣ ਦੇ ਇੱਕ ਵਾਰੀ ਅੱਗ ਹੋਰ ਵੀ ਸੁੱਟ ਅਬਦੁੱਲਾ, ਤੇ ਫੇਰ ਕੰਮ ਮੇਰੇ। ਹਾਂ ਪਤਾ ਕੀ ਮੈਂ ਕਹਿ ਰਿਹਾ ਵਾਂ, ਉਹ ਨਾਲ ਹੀ ਪੈ ਜਾਣੀ ਅੱਗ ਪੁੱਤਰ। ਇਹ ਨਾ ਉਹ ਯਾਰ ਬੋਲਣਾ ਨਹੀਂ ਸੀ ਸੱਚ, ਅਜ਼ਾਨ ਹੋ ਰਹੀ। ਇੱਕ ਵਾਰੀ ਪੈ ਜੂਗੀ ਨਾ ਅੱਗ ਨਾਲ ਹੀ। ਕੋਲੇ ਲਿਆਂਦੇ, ਕੋਲੇ ਥੋੜੇ ਹੋਰ ਲਾ ਦੇ ਇੱਕੋ ਵਾਰੀ, ਫਿਰ ਇੱਕੋ ਤਾਲ ਦੇ ਵਿੱਚ ਸਾਰਾ ਬਣਿਆ। ਚਲ ਠੀਕ ਆ, ਇੱਕ ਦੋ ਰੱਖ ਦੇ ਇੱਥੇ ਬਸ ਬਸ ਜ਼ਰੂਰ ਰੱਖਿਆ ਥੱਲੇ ਵੱਡਾ। ਮੈਂ ਕਹਿੰਦਾ ਸੀ ਇੱਕ ਦੋ ਹੋਰ ਰੱਖ ਦਿੰਦਾ ਯਾਰ। ਮੈਂ ਢੱਕ ਤੇ ਹੋ ਲੈਂਦਾ ਸਾਰਾ ਕੁਝ ਹੀ ਹੈ। ਬੜਾ ਅੱਗ ਲੱਗਣੀ ਬਹੁਤੇ ਹੋਏ ਨੇ ਅੱਗੇ ਥੱਲੇ ਵੀ ਆ। मैं आप ही थोड़ा बालिया हुआ था, बहुते होए ने थल्ले बस होर ना ला। अल्लाहुम्मा रब्ब हाज़िहि दावति तामति वस्सलातिल काइमति आति मुहम्मदिल वसीलति वल फज़ीलति वद दरजतर रफ़िया व बसहु मक़ामम महमूदन अल्लज़ी वअता वरज़ुक़ना शफ़ाअतहु यौमल क़ियामा इन्नका ला तुख़लिफ़ुल मियाद। बहुत ही हुई आप सैर ते कर लांगे, घटे ना अग फिर सारा इको बारी पूरा करना, सारा पुत्र पूरा करना इको बारी आप। आहो जे घट गए तो फिर काम फिर अपनी सीखा रह जानी विच। दोस्तों लकड़ियां दा ते कोलियां दा एक हसीन इम्तजाज असीं पैदा करने की कोशिश कर रहे हैं, तो देखो ये साडा ये कामयाब रहिंदा कि नहीं रहिंदा। उस्मान मोबाइल की बैटरी की नहीं है आहो, तो मैं क्या फिर बैटरी जी है ना वो थोड़ी डाउन हो जाए, क्योंकि अज सारा दिन वर्किंग की है, उत्ते बनाए ने तो ना बैटरी डाउन हो गई, फिर टाइम नहीं मिलिया क्योंकि हुण लाइव बैठना सीगा। तो हुण अगर वो होया तो फिर सानू माइक उतार के चार्जर लाना पैना, तो आवाज़ थोड़ी जी घट आएगी। लेकिन चलो असीं चैक करना सीगा कि साडी लाइव कवरेज कैसी हो रही है, तो इंशाअल्लाह ताला हो जाएगा। तो कोशिश करांगे इंशाअल्लाह ताला कि माइक जिहड़ा ना ही लाना पवे, इदां ही सिस्टम सीधा रह जाए। तो अफजाल भाई ने, अफजाल के अफजल साहब ने, मोहम्मद अफजल साहब ने की कमेंट किया सी लास्ट टाइम। अच्छा जी, शुक्रिया अफजल भाई, बहुत शुक्रिया, बड़ी मेहरबानी। इस टाइम किन्ने दोस्त आपां नूं देख रहे लाइव? अच्छा 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 अच्छा। दोस्तों ਜਿਹੜੇ ਨਵੇਂ ਆਉਣ ਵਾਲੇ ਦੋਸਤ ਨੇ, ਜਿਹੜੇ ਨਵੇਂ ਲਾਈਵ ਸਾਡਾ ਔਨ ਕਰਦੇ ਪਏ ਨੇ, ਅਸੀਂ ਤੁਹਾਨੂੰ ਦੱਸ ਦਈਏ ਅੱਜ ਅਸੀਂ ਨਾ ਇੱਥੇ ਮਲਾਈ ਬੋਟੀ ਦਾ ਪ੍ਰੋਗਰਾਮ ਕਰ ਰਹੇ ਹਾਂ, ਤੇ ਸਾਡਾ ਚੈਨਲ ਦਾ ਨਾਮ ਅਬਦੁੱਲਾ ਫਰੀਦ ਗੋਟ ਫਾਰਮ, ਅਤੇ ਅਸੀਂ ਉਹਦੇ ਨਾਲ ਲਾਈਵ ਬੈਠੇ ਹੋਏ ਹਾਂ ਅੱਜ। ਤੇ ਇਹ ਲਾਈਵ ਬੈਠਣ ਦਾ ਦੋਸਤੋ ਜਿਹੜੇ ਨਵੇਂ ਆਉਣ ਵਾਲੇ ਦੋਸਤ ਆ ਉਹਨਾਂ ਵਾਸਤੇ ਗੁਜ਼ਾਰਿਸ਼ ਆ ਕਿ ਲਾਈਵ ਬੈਠਣ ਦਾ ਸਾਡਾ ਮਕਸਦ ਇਹ ਹੈ ਕਿ ਅਸੀਂ ਅੱਜ ਪਹਿਲੀ ਦਫਾ ਲਾਈਵ ਬਹਿ ਰਹੇ ਹਾਂ ਪ੍ਰੈਕਟਿਸ ਦੇ ਤੌਰ ਤੇ। ਅਸੀਂ ਫਿਰ ਲਾਈਵ ਮੰਡੀਆਂ ਦੀ ਕਵਰੇਜ ਕਰਿਆ ਕਰਾਂਗੇ,
ਅੱਜ ਅਸੀਂ ਇੱਕ ਕਬੱਡੀ ਮੈਚ ਦੀ ਤੁਹਾਨੂੰ ਦੱਸਿਆ ਸੀ, ਉਹ ਬਣਾਈ ਹੈ ਵਲੌਗ, ਤੇ ਅਸੀਂ ਇਨਸ਼ਾਅੱਲਾ ਅਪਲੋਡ ਕਰਾਂਗੇ। ਚਪੇੜਾਂ ਵਾਲੀ ਕਬੱਡੀ ਆ ਤੇ ਫੁੱਲ ਮਸਾਲੇਦਾਰ ਆ, ਤੇ ਤੁਹਾਨੂੰ ਮਜ਼ਾ ਆਏਗਾ ਇਨਸ਼ਾਅੱਲਾ ਤਾਲਾ ਵੇਖਣ ਦਾ। ਤੇ ਉਹ ਇਨਸ਼ਾਅੱਲਾ ਅਗਲੇ ਹਫਤੇ ਦੇ ਵਿੱਚ ਹੋ ਸਕਦਾ 2 ਜਾਂ 3 ਵਲੌਗ ਉਹਦੇ ਆਣ, ਜਾਂ ਇੱਕ ਹੀ ਅਸੀਂ ਵੱਡਾ ਵਲੌਗ ਬਣਾ ਕੇ ਤੁਹਾਨੂੰ ਦਈਏ। ਬੜੀ ਇੰਟਰਸਟਿੰਗ ਕਬੱਡੀ ਹੈ, ਤੁਹਾਨੂੰ ਬੜਾ ਮਜ਼ਾ ਆਏਗਾ, ਤੇ ਉਹ ਵੀ ਇਨਸ਼ਾਅੱਲਾ ਅਪਲੋਡ ਕਰਾਂਗੇ। ਤੇ ਦੋਸਤ ਮੈਚ ਆਪਣਾ ਵੇਖ ਕੇ ਨਾ, ਸਾਡਾ ਮੈਚ ਉਹ ਵਲੌਗ, ਮੈਚ ਵਾਲਾ ਵਲੌਗ ਜਿਹੜਾ, ਤੇ ਕਮੈਂਟਾਂ 'ਚ ਆਪਣੀ ਰਾਏ ਵੀ ਜ਼ਰੂਰ ਦੇਣ ਕਿ ਅਗਰ ਮਜ਼ੀਦ ਤੁਸੀਂ ਇਸ ਤਰ੍ਹਾਂ ਦੇ ਸਾਡੀ ਕਬੱਡੀ ਕਵਰੇਜ ਵੀ ਦੇਖਣਾ ਚਾਹੁੰਦੇ ਹੋ, ਤੇ ਨਾਲ ਨਾਲ ਅਸੀਂ ਸਾਨੂੰ ਕਿਤੇ ਉਹ ਨਜ਼ਰ ਆਵੇ ਤੇ ਅਸੀਂ ਉਹ ਵੀ ਇਨਸ਼ਾਅੱਲਾ ਨਸ਼ਰ ਕਰਿਆ ਕਰੀਏ। ਮੈਂ ਵੈਸੇ ਅੱਜ ਦੋਸਤਾਂ ਦੇ ਨੰਬਰ ਵੀ ਲੈ ਕੇ ਆਇਆ ਵਾਂ ਜਿਹੜੇ ਕਬੱਡੀ ਦਾ ਅਰੇਂਜ ਕਰਦੇ ਨੇ, ਤੇ ਮੈਂ ਉਹਨਾਂ ਦੇ ਇhtiyatan ਨੰਬਰ ਲੈ ਕੇ ਆਇਆ ਵਾਂ ਕਿ ਅਗਰ ਆਵਾਮ ਦੀ ਰਾਏ ਹੋਏਗੀ ਕਿ ਯਾਰ ਸਾਨੂੰ ਇੱਕ ਕਬੱਡੀ ਮੈਚ ਦਿਖਾਓ। ਬਾਲਾਂ ਦੇ ਬਦਲਾ ਨਾ ਛੇੜ, ਕੋਲਾ ਕੱਢਣ ਲੱਗਾ ਸਾਰਾ ਸਾੜ ਦੇਣਾ। ਨਹੀਂ ਸਾੜ ਲੈਂਦੇ ਨਾ, ਸਾੜ ਲੈਂਦੇ ਪੁੱਤਰ, ਸਾੜ ਲੈਂਦੇ ਯਾਰ, ਹੋਰ ਆਪਾਂ ਇਹਦਾ ਕਰਨਾ ਕੀ, ਕੱਢੀ ਨਾ ਕਰ ਮੇਰਾ ਪੁੱਤਰ, ਨਾ ਕਰ, ਸਹੀ ਚੱਲਦੀ ਪਈ ਅੱਗ, ਇਹਦੇ ਕੋਲੇ 'ਚ ਬਣਾਣੇ। ਤੇ ਮੈਂ ਕੀ ਗੱਲ ਕਰਦਾ ਪਿਆ, 1 ਮਿੰਟ ਜਾਈ ਨਾ ਅਬਦੁੱਲਾ, ਕਬੱਡੀ ਦੇ ਵਲੋਗ ਖਲੋ ਜਾ ਹੈਂ। ਕਬੱਡੀ ਦੇ ਵਲੋਗ ਹਾਂਜੀ, ਕਬੱਡੀ ਦੇ ਵਲੌਗ ਨਾ ਅਗਰ ਤੁਸੀਂ ਮਜ਼ੀਦ ਵੀ ਦੇਖਣਾ ਚਾਹੋਗੇ ਨਾ, ਤੇ ਤੁਸੀਂ ਸਾਨੂੰ ਉਹ ਵਲੌਗ ਵੇਖਣ ਤੋਂ ਬਾਅਦ ਕਮੈਂਟਾਂ 'ਚ ਆਪਣੀ ਰਾਏ ਦਾ ਇਜ਼ਹਾਰ ਕਰਨਾ ਕਿ ਅਸੀਂ ਮਜ਼ੀਦ ਇਦਾਂ ਦੇ ਵਲੌਗ ਦੇਖਣਾ ਚਾਹੁੰਦੇ ਹਾਂ, ਤੇ ਅਸੀਂ ਇਨਸ਼ਾਅੱਲਾ ਤਾਲਾ ਤੁਹਾਡੇ ਵਾਸਤੇ ਉਹ ਫਿਰ ਕਵਰੇਜ ਕਰਿਆ ਕਰਾਂਗੇ। ਔਰ ਇਹ ਤੇ ਬਸ ਅੱਜ ਵੈਸੇ ਇਸ ਤਰ੍ਹਾਂ ਹੀ ਅਸੀਂ ਸਰਸਰੀ ਮੈਚ ਸਾਨੂੰ ਇੱਕ ਮਿਲਿਆ, ਅਸੀਂ ਗਏ ਸੀ ਵਲੌਗ ਬਣਾਉਣ ਬੱਕਰੀਆਂ ਦਾ, ਸਾਨੂੰ ਉਹ ਮਿਲਿਆ ਸੀ, ਕਵਰ ਕਰਤਾ। ਅਗਰ ਤੁਸੀਂ ਇਹ ਸ਼ੌਕ ਦਾ ਇਜ਼ਹਾਰ ਕਰੋਗੇ ਤੇ ਅਸੀਂ ਤੁਹਾਨੂੰ ਫਿਰ ਨਾਮੀ ਗ੍ਰਾਮੀ ਜਿਹੜੇ ਕਬੱਡਰ ਆ, ਜਿਹੜੇ ਕਬੱਡੀ ਖੇਡਦੇ ਨੇ, ਜਿਹੜੇ ਕਿ ਮਜ਼ਾ ਆਉਂਦਾ ਉਹਨਾਂ ਦੀ ਵੇਖਣ ਦਾ, ਤੇ ਅਸੀਂ ਇਨਸ਼ਾਅੱਲਾ ਤਾਲਾ ਫਿਰ ਤੁਹਾਨੂੰ ਉਹ ਕੋਸ਼ਿਸ਼ ਕਰਿਆ ਕਰਾਂਗੇ ਕਵਰ ਕਰਨ ਦੀ, ਉਹ ਤੁਹਾਨੂੰ ਦਿਖਾਇਆ ਕਰਾਂਗੇ। मोहम्मद अफजल साहब ने फिर कमेंट किया हुआ, अभी मैं काम कर रहा हूँ, मसरूफ हूँ, मस्कत अमान से आपकी गुफ्तगू सुन रहा हूँ। अफजल भाई बहुत शुक्रिया, बहुत मेहरबानी, अल्लाह ताला तुहानू खुश रखे जी। दोस्तों अजान फिर हो रही है, ज़रा थोड़ी देर अजान ना हो रही है, जिन्नी देर आप उन्नी देर ना थोड़ा जिहा ज़रा स्टिल कर लईए। तो तुसी देखो गुफ्तगू ज़रा स्टिल कर लेने आप अजान सुनने वास्ते, तो बाकी तुसी लाइव देखो नशरियात, तो अजान तो बाद तुहाडे नाल गुफ्तगू करदे इंशाअल्लाह ताला। अब्दुल्ला भाई तुसी ये करो ना, लाओ इहदा सीखा ते ना बोटियां लाओ, पहले वो लाओ, स्टिकां लाओ। स्टिक पता किस तरह लगाओ, एक दी हड्डी इधर, एक दी इधर, एक दी इधर, एक दी इधर, एक दी इधर, इदां करके ना स्टिकां बना के ला दियां सारियां, ला के दे। यार इनू ना अग नूं हिलाउण वास्ते कोई चीज़ होनी चाहिए अपने को, ਉਹ ਵਿੱਚੋਂ ਕੱਢੀ ਲੰਮੀ ਜੀ ਸੋਟੀ ਆ ਵਿੱਚ ਪਈ, ਹਾਂ ਪੱਟੀ ਲੰਮੀ ਜੀ ਇੱਥੋਂ ਕੋਈ ਕੱਢ ਦੇ ਇੱਕ ਜਿਹੜੀ ਮਰਜ਼ੀ। ਆਹਾਂ ਚਲੋ ਸਹੀ। अफजल भाई का कमेंट आया हुआ, कबड्डी भी देखेंगे लेकिन हम बकरी का शौक रखते हैं। ठीक हो गया, ठीक दोस्तों, अजान हो लवे जरा फिर ਤੁਹਾਨੂੰ ਅਸੀਂ ਰਿਪਲਾਈ ਕਰਦੇ ਹਾਂ ਜੀ।
ਕੀ ਬਾਤ। ਅੱਛਾ ਅਫਜ਼ਲ ਭਾਈ ਦਾ ਕੀ ਕਮੈਂਟ ਆਇਆ, ਕਬੱਡੀ ਵੀ ਦੇਖਾਂਗੇ ਤੇ ਸਾਨੂੰ ਸ਼ੌਕ ਬੱਕਰੀਆਂ ਦਾ। ਹਾਂਜੀ ਦਿਖਾਵਾਂਗੇ ਜਿਹੜੀ ਚੀਜ਼ ਕਦੀ ਵੀ ਨਹੀਂ ਦਿਖਾਵਾਂਗੇ। ਮੈਨੂੰ ਤੇ ਅੱਜ ਮੈਚ ਅੱਛਾ ਲੱਗਾ ਸੀ, ਮੈਨੂੰ ਵੈਸੇ ਬਹੁਤ ਪਸੰਦ ਆ ਕਬੱਡੀ ਤੇ ਮੈਂ ਇਸ ਕਰਕੇ ਚਲੋ ਉਹਦੀ ਕਵਰੇਜ ਕਰ ਲਿਆ ਤੇ ਪਹਿਲਾ ਐਕਸਪੀਰੀਅੰਸ ਹੈ। ਇਨਸ਼ਾਅੱਲਾ ਤਾਲਾ ਦੇਖਾਂਗੇ ਕੀ ਰਿਸਪੌਂਸ ਆਉਂਦਾ ਵਾ। ਅਗਰ ਰਿਸਪੌਂਸ ਅੱਛਾ ਆਇਆ ਤੇ ਫਿਰ ਦਿਖਾਵਾਂਗੇ, ਨਹੀਂ ਰਿਸਪੌਂਸ ਅੱਛਾ ਆਏਗਾ ਤਾਂ ਫਿਰ ਨਹੀਂ। ਠਹਿਰ ਜਾ, ਹੱਲੇ ਨਹੀਂ ਲਾਣੀਆਂ, ਨਾਲੇ ਹੋਰ ਲਾ ਪੁੱਤਰ, ਹੋਰ ਬੂਟੀਆਂ ਲਾ ਬੇਟੇ, ਇਹਨਾਂ ਨੂੰ ਤੰਗ ਤੰਗ ਕਰਕੇ ਹੋਰ ਲਾ ਬੂਟੀਆਂ, ਨਾਲ ਨਾਲ ਕਰਕੇ ਲਾ ਦੇ। ਥੋੜਾ ਬਿਲਕੁਲ ਹੀ ਥੋੜਾ ਥੋੜਾ ਫਰਕ ਪਾਉਣਾ, ਤੁਸੀਂ ਬਹੁਤ ਫਰਕ ਪਾਇਆ ਹੋਇਆ। ਹੋਰ ਬੂਟੀਆਂ ਕਰ ਦੇ, ਐਂਡ ਤੱਕ ਬੂਟੀਆਂ ਲਾ। अब्दुल भाई हाँ। का कमेंट आया हुआ फिर ਹਾਂ कहते भाई जो पाठ मैंने सलमान से ली है इसकी वीडियो बनाई है जो छोटी ले ली गई है। ਹਾਂਜੀ ਹਾਂਜੀ ਬਣੀ ਆ ਅਫਜ਼ਲ ਭਾਈ, ਉਹਦੀ ਵੀਡੀਓ ਬਣੀ ਹੋਈ ਆ। ਉਹ ਨਾ ਅੱਜ ਜਿਹੜਾ ਵਲੋਗ ਆਪਾਂ ਅਪਲੋਡ ਕਰਨਾ ਨਾ, ਕੱਲ ਕਰੀਏ ਜਾਂ ਪਰਸੋਂ ਕਰੀਏ, ਉਹਦੇ ਵਿੱਚ ਉਹ ਤੁਹਾਡੀ ਪੱਠ ਦੀ ਅਸੀਂ ਵੀਡੀਓ ਬਣਾਈ ਹੋਈ ਆ। ਉਹਨੇ ਉਹ ਦੱਸਿਆ ਵੀ ਆ, ਜ਼ਿਕਰ ਵੀ ਕੀਤਾ, ਤੁਹਾਡਾ ਨਾਮ ਵੀ ਲਿਆ ਉਹਨੇ ਵਿੱਚ, ਤੇ ਉਹ ਇਨਸ਼ਾਅੱਲਾ ਤਾਲਾ ਤੁਸੀਂ ਵੇਖੋਗੇ ਤੁਹਾਨੂੰ ਵਿੱਚ ਨਜ਼ਰ ਆ ਜਾਏਗੀ। ਸੋਹਣੀ ਪੱਠ ਆ ਮਾਸ਼ਾਅੱਲਾ, ਅੱਲਾਹ ਪਾਕ ਤੁਹਾਡੇ ਨਸੀਬਾਂ 'ਚ ਕਰੇ। ਬਹੁਤ ਅੱਛੀ ਪੱਠ ਆ, ਮੈਂ ਵੇਖ ਕੇ ਆਇਆ। आवाज ना पूछ ले भाई क्लियर आंदी है। ਦੋਸਤੋ ਜ਼ਰਾ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਆਵਾਜ਼ ਸਹੀ ਆ ਰਹੀ ਹੈ ਸਾਡੀ। ਅਗਰ ਨਹੀਂ ਆ ਰਹੀ ਸਹੀ ਆਵਾਜ਼ ਤੇ ਜ਼ਰਾ ਥੋੜੀ ਦੱਸੋ, ਕਿਉਂਕਿ ਤੁਹਾਨੂੰ ਪਤਾ ਅੱਜ ਅਸੀਂ ਨਾ ਇਹ ਕਹਿ ਲਓ ਕਿ ਸਾਡੀ ਟ੍ਰੇਨਿੰਗ, ਲਾਈਵ ਦੀ ਟ੍ਰੇਨਿੰਗ ਹੋ ਰਹੀ ਆ ਤੇ ਫਸਟ ਟਾਈਮ ਆ ਅਸੀਂ ਇਹ, ਤੇ ਤੁਸੀਂ ਨਾ ਸਾਨੂੰ ਇਹ ਆਪਣੀ ਕਮੈਂਟਾਂ 'ਚ ਰਾਏ ਦਾ ਇਜ਼ਹਾਰ ਜ਼ਰੂਰ ਦਿਓ ਕਿ ਸਾਡਾ ਲਾਈਵ ਠੀਕ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ। ਇਹ ਖਾਸ ਤੌਰ ਤੇ ਸਿਰਫ ਇਸੇ ਵਾਸਤੇ ਵੀਡੀਓ ਬਣ ਰਹੀ ਆ ਜਿਹੜੀ ਲਾਈਵ ਅਸੀਂ ਬੈਠੇ ਹੋਏ ਆ ਕਿ ਯਾਰ ਅਸੀਂ ਲਾਈਵ ਬੈਠਨੇ ਅਗਰ ਚਾਹੀਏ, ਅਗਰ ਮੰਡੀਆਂ ਦੀ ਲਾਈਵ ਕਵਰੇਜ ਕਰਿਆ ਕਰੀਏ ਤੇ ਕੈਸਾ ਐਕਸਪੀਰੀਅੰਸ ਰਹੇਗਾ। ਤੇ ਤੁਸੀਂ ਸਾਨੂੰ ਆਵਾਜ਼ ਦੇ ਮੁਤਲਕ ਖੁਸ਼ੀ ਦੱਸੋ ਤਾਂ ਕਿ ਫਿਰ ਅਸੀਂ ਉਸ ਹਿਸਾਬ ਨਾਲ ਆਪਣੀ ਅਗਰ ਕੋਈ ਕਮੀ ਕੁਤਾਈ ਹੈਗੀ ਉਹਨੂੰ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰੀਏ, ਤੇ ਤਾਂ ਕਿ ਤੁਹਾਨੂੰ ਲਾਈਵ ਦੇਖਣ ਦਾ ਮਜ਼ਾ ਆਵੇ ਕਿ ਯਾਰ ਵਾਕਈ ਲਾਈਵ ਵੀਡੀਓ ਅੱਛੀ ਬਣੀ ਹੋਈ ਆ। ਦੋਸਤੋ ਤੁਹਾਡੀ ਰਾਏ ਜਿਹੜੀ ਆ ਉਹ ਬੜੀ ਕੀਮਤੀ ਆ, ਉਹ ਬਹੁਤ ਜ਼ਰੂਰੀ ਚੀਜ਼ ਆ, ਕਿਉਂਕਿ ਉਸ ਤੋਂ ਬਗੈਰ ਅਸੀਂ ਕੁਝ ਨਹੀਂ ਕਰ ਸਕਦੇ। ਤੁਸੀਂ ਇਹ ਚੈਨਲ ਨੂੰ ਚਲਾਉਣ ਵਾਲੇ ਅਸੀਂ ਨਹੀਂ, ਤੁਸੀਂ ਆ। ਤੁਸੀਂ ਅਗਰ ਸਾਨੂੰ ਰਾਏ ਸਹੀ ਦੇਵੋਗੇ, ਸਾਨੂੰ ਸਹੀ ਦੱਸੋਗੇ ਤੇ ਫਿਰ ਸਾਡੀ ਰਹਿਨਮਾਈ ਕਰੋਗੇ, ਅਸੀਂ ਇਨਸ਼ਾਅੱਲਾ ਤਾਲਾ ਫਿਰ ਉਸ ਤਰੀਕੇਕਾਰ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਵੀਡੀਓ ਨੂੰ ਬਿਹਤਰ ਤੋਂ ਬਿਹਤਰ ਕੀਤਾ ਜਾਵੇ, ਆਪਣੇ ਲਾਈਵ ਨੂੰ ਵੀ ਬਿਹਤਰ ਤੋਂ ਬਿਹਤਰ ਕੀਤਾ ਜਾਵੇ। ਦੋਸਤੋ ਅੱਜ ਤੱਕ ਮੇਰਾ ਖਿਆਲ ਬੱਕਰੀ ਹਿਸਟਰੀ ਦੇ ਵਿੱਚ, ਗੋਟ ਫਾਰਮਿੰਗ ਹਿਸਟਰੀ ਦੇ ਵਿੱਚ ਮੇਰਾ ਖਿਆਲ ਕੋਈ ਬੰਦਾ ਲਾਈਵ ਮੰਡੀਆਂ ਦੀ ਕਵਰੇਜ ਨਹੀਂ ਕਰਦਾ ਰਿਹਾ, ਤੇ ਸਾਡੀ ਇਨਸ਼ਾਅੱਲਾ ਕੀ ਕੋਸ਼ਿਸ਼ ਹੋਏਗੀ ਤੁਹਾਨੂੰ ਲਾਈਵ ਕਵਰੇਜ ਕਰੀਏ। ਔਰ ਲਾਈਵ ਕਵਰੇਜ ਦੇ ਵਿੱਚ ਮੈਂ ਤੁਹਾਨੂੰ ਬਾਰ-ਬਾਰ ਦੱਸ ਰਿਹਾ ਵਾਂ, ਜਿਹੜੇ ਦੋਸਤ ਲਾਈਵ ਸਾਡੀ ਦੇਖਣਗੇ ਅਸੀਂ ਉਹਨਾਂ ਨੂੰ ਬਕਾਇਦਾ ਸ਼ਡਿਊਲ ਇੱਕ ਫਿਰ ਦਿਆ ਕਰਾਂਗੇ ਲਾਈਵ ਦਾ। ਜਿਹੜੇ ਸਾਡੀ ਲਾਈਵ ਕਵਰੇਜ ਦੇਖਿਆ, ਠਹਿਰ ਜਾ ਬੇਟੇ, ਹਲੇ ਨਹੀਂ ਰੱਖਣਾ, ਕੋਲੇ ਮੈਂ ਰੱਖ ਲਓ। अब्दुल भाई का फिर कमेंट आया हुआ पूछते बकरी की वीडियो बनाई थी कि नहीं। ਬਣਾਈ ਹੈ, ਬਣਾਈ ਹੈ दस दिन उन्होंने पहले सुनिया नहीं थी उन्होंने। ਅਫਜ਼ਲ ਭਾਈ, ਉਹ ਬੱਕਰੀ ਦੀ ਵੀਡੀਓ ਬਣੀ ਹੋਈ ਹੈ ਤੁਹਾਡੀ ਦੀ, ਉਹਦੇ ਵਿੱਚ ਅਸੀਂ ਵਲੌਗ ਦੇ ਵਿੱਚ ਹੈ ਵਾ ਉਹ ਨਾ, ਅਸੀਂ ਇਨਸ਼ਾਅੱਲਾ ਤਾਲਾ ਵਲੌਗ ਕੱਲ ਅਪਲੋਡ ਕਰਾਂਗੇ ਨਾ, ਤੇ ਉਹਦੇ ਵਿੱਚ ਇਨਸ਼ਾਅੱਲਾ ਤਾਲਾ ਤੁਹਾਨੂੰ ਆਪਣੇ ਆਪ ਹੀ ਨਜ਼ਰ ਆ ਜਾਣੀ, ਉਹ ਬਣੀ ਹੋਈ ਹੈ ਉਹਦੇ ਵਿੱਚ ਵੀਡੀਓ। ਤੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਸਾਡੀ ਆਵਾਜ਼ ਸਹੀ ਆ ਰਹੀ ਹੈ ਕਿ ਨਹੀਂ ਆ ਰਹੀ। ਜ਼ਰਾ ਇਹ ਕਮੈਂਟ ਕਰੋ ਅਫਜ਼ਲ ਭਾਈ, ਕਿਉਂਕਿ ਤੁਸੀਂ ਇਸ ਟਾਈਮ ਲਾਈਵ ਸਾਨੂੰ ਦੇਖ ਰਹੇ ਹੋ। ਤੁਸੀਂ ਸਾਨੂੰ ਇਹ ਦੱਸੋ ਕਿ ਤੁਹਾਨੂੰ ਸਾਡੀ ਆਵਾਜ਼ ਸਹੀ ਆ ਰਹੀ ਹੈ ਜਾਂ ਨਹੀਂ ਆ ਰਹੀ, ਹਾਂ ਜਾਂ ਨਾ ਕਰੋ ਜ਼ਰਾ ਇੱਕ ਦਫਾ, ਕਿਉਂਕਿ ਅਸੀਂ ਨਾ ਇਹਨੂੰ ਚੈੱਕ ਕਰ ਰਹੇ ਹਾਂ ਆਪਣੇ ਲਾਈਵ ਨੂੰ ਕਿ ਸਾਡਾ ਲਾਈਵ ਕੈਸਾ ਚੱਲ ਰਿਹਾ ਵਾ, ਤੇ ਫਿਰ ਅਸੀਂ ਉਹਦੇ ਹਿਸਾਬ ਨਾਲ ਆਪਣੀ ਇਹਦੇ 'ਚ ਬਿਹਤਰੀ ਕਰਨ ਦੀ ਕੋਸ਼ਿਸ਼ ਕਰੀਏ, ਕਿਉਂਕਿ ਮੰਡੀਆਂ 'ਚ ਲਾਈਵ ਬੈਠਿਆ ਕਰਾਂਗੇ। ਮੈਂ ਗੱਲ ਕਰਦਾ ਪਿਆ ਸੀ ਇਹ ਕਿ ਬੱਕਰੀ ਫਾਰਮਿੰਗ ਦੀ ਹਿਸਟਰੀ ਦੇ ਵਿੱਚ ਕੋਈ ਵੀ ਵੀਡੀਓ ਜਿਹੜੀ ਆਉਂਦੀ ਆ ਨੈੱਟ ਦੇ ਉੱਤੇ, ਕੋਈ ਵੀ ਉਹ ਆਪਣਾ ਲਾਈਵ ਨਹੀਂ ਬੈਠਦਾ ਆ ਕੇ ਲਾਈਵ ਕਵਰੇਜ ਨਹੀਂ ਕਰਦਾ। ਸਾਡੀ ਕੋਸ਼ਿਸ਼ ਹੋਏਗੀ ਅਸੀਂ ਲਾਈਵ ਕਵਰੇਜ ਕਰਿਆ ਕਰੀਏ। ਔਰ ਜਿਹੜਾ ਦੋਸਤ ਸਾਨੂੰ ਲਾਈਵ ਦੇਖਦਾ ਹੋਏਗਾ, ਕਮੈਂਟਾਂ ਦੇ ਵਿੱਚ ਕਹੇਗਾ ਕੋਈ ਉਹਦੇ ਜਾਨਵਰ ਪਸੰਦ ਆਏਗਾ, ਉਹ ਫੌਰੀ ਕਮੈਂਟ ਕਰੇ ਕਿ ਯਾਰ ਉਹ ਫਲਾਂ ਜਾਨਵਰ ਜਿਹੜਾ ਇਸ ਤੋਂ ਪਹਿਲੇ ਤੁਸੀਂ ਦਿਖਾਇਆ ਵਾ ਉਹ ਮੈਨੂੰ ਦਿਖਾਓ ਜ਼ਰਾ, ਉਹ ਬੜਾ ਅੱਛਾ ਵਾ। ਅਸੀਂ ਉਹ ਫੋਕਸ ਕਰਕੇ ਉਸ ਕੈਮਰੇ ਉਸ ਜਾਨਵਰ ਦੇ ਉੱਤੇ ਉਹਦੇ ਨਾਲ ਉਹਦੀ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਵੀ ਕਰਵਾਵਾਂਗੇ, ਉਹਦਾ ਨੰਬਰ ਵੀ ਉੱਤੇ ਸ਼ੇਅਰ ਕਰਾਂਗੇ ਤਾਂ ਕਿ ਅਗਰ ਤੁਸੀਂ ਖੁਦ ਗੱਲ ਕਰਨੀ ਚਾਹੋ ਤਾਂ ਖੁਦ ਵੀ ਕਰ ਸਕਦੇ ਹੋ, ਕਿਉਂਕਿ ਸਾਡਾ ਇਹਦੇ ਵਿੱਚ ਕੋਈ ਕਮਿਸ਼ਨ ਦਾ ਹਿਸਾਬ ਨਹੀਂ ਹੁੰਦਾ, ਕੋਈ ਗੱਲਬਾਤ ਨਹੀਂ ਹੁੰਦੀ। ਮੈਂ ਵੀਡੀਓ ਵੀ ਜਿਹੜੀ ਅਪਲੋਡ ਕਰਦਾ ਉਹਦੇ ਤੇ ਮੈਂ ਡਾਇਰੈਕਟ ਪਾਰਟੀ ਦਾ ਨੰਬਰ ਦਿੰਦਾ ਵਾਂ ਤਾਂ ਕਿ ਤੁਸੀਂ ਆਪਸ 'ਚ ਸੌਦੇਬਾਜ਼ੀ ਲੈਣ ਦੇਣ ਜਿਹੜਾ ਵਾ ਉਹ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਕਰੋ। ਦੋਸਤੋ ਇੱਕ ਗੁਜ਼ਾਰਿਸ਼ ਹੋਰ ਵੀ ਕਰਾਂਗਾ, ਮੰਡੀ ਦੇ ਵਿੱਚ ਵੈਸੇ ਕਰਨ ਵਾਲੀ ਗੁਜ਼ਾਰਿਸ਼ ਆ, ਲੇਕਿਨ ਮੈਂ ਫਿਰ ਵੀ ਇੱਥੇ ਕਰ ਦਿੰਦਾ ਵਾਂ ਕਿ ਆਨਲਾਈਨ ਖਰੀਦਦਾਰੀ ਕੋਈ ਵੀ ਆ ਉਹਦੇ 'ਚ ਸਾਡੇ ਚੈਨਲ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ, ਤੇ ਉਹ ਤੁਸੀਂ ਆਪਣੀ ਮਰਜ਼ੀ ਨਾਲ ਆਪਣੀ ਸੋਚ ਸਮਝ ਦੇ ਮੁਤਾਬਕ ਕੀਮਤ ਵੀ ਕਰਨੀ ਆ। ਤੇ ਬੰਦੇ ਦੀ ਅਗਰ ਤੁਸੀਂ ਮਾਲੂਮਾਤ ਲੈਣੀ ਚਾਹੋ ਤੇ ਪਰਸਨਲ ਤੌਰ ਤੇ ਮੇਰਾ ਨੰਬਰ 0300 653 1106, ਉਹ ਮੇਰੇ ਕੋਲ ਤੁਸੀਂ ਪਰਸਨਲੀ ਤੌਰ ਤੇ ਪੁੱਛ ਸਕਦੇ ਹੋ ਕਿ ਯਾਰ ਆ ਪੈਸੇ ਲਵਾਉਣੇ ਆ ਜਾਂ ਦੇਣੇ ਆ ਜਾਂ ਲੈਣੇ ਆ ਜਾਂ ਕਰਨੇ ਆ, ਤੇ ਉਹਦੇ ਵਾਸਤੇ ਤੁਹਾਨੂੰ ਮੈਂ ਇਨਸ਼ਾਅੱਲਾ ਤਾਲਾ ਕੋਸ਼ਿਸ਼ ਕਰਿਆ ਕਰਾਂਗਾ ਕਿ ਤੁਹਾਨੂੰ ਮੈਂ ਅੱਛਾ ਤੇ ਸਹੀ ਮਸ਼ਵਰਾ ਦੇ ਦੇਵਾਂ। ਤੇ ਇਸ ਕਰਕੇ ਆਨਲਾਈਨ ਖਰੀਦਦਾਰੀ ਦੀ ਸਾਡੀ ਕਿਸੇ ਵੀ ਕਿਸਮ ਦੀ ਕੋਈ ਗਰੰਟੀ ਨਹੀਂ। ਤੁਸੀਂ ਆਪਣੀ ਮਰਜ਼ੀ ਨਾਲ ਕਿਸੇ ਨੂੰ ਪੈਸੇ ਲਵਾਉਣੇ, ਆਪਣੀ ਮਰਜ਼ੀ ਨਾਲ ਰੇਟ ਕਰਨਾ, ਆਪਣੀ ਮਰਜ਼ੀ ਨਾਲ ਚੀਜ਼ ਲੈਣੀ ਆ,
ਤੇ ਅਸੀਂ ਸਿਰਫ ਤੁਹਾਨੂੰ ਮਸ਼ਵਰਾ ਦੇ ਸਕਦੇ ਹਾਂ, ਮਰਜ਼ੀ ਤੁਹਾਡੀ ਚੱਲਣੀ, ਕਿਉਂਕਿ ਪੈਸੇ ਤੁਹਾਡੇ ਖਰਚ ਹੋਣੇ ਆ। ਆਨਲਾਈਨ ਜਿਹੜਾ ਬੱਕਰੀਆਂ ਦਾ ਖਾਸ ਤੌਰ ਤੇ ਕੰਮ ਆ ਨਾ, ਇਹਦੇ ਵਿੱਚ ਬਾਦਕਾਤ ਗਲਤ ਬੰਦੇ ਵੀ ਆ ਜਾਂਦੇ ਆ, ਜਿਹੜੇ ਵੇਚਣ ਵਾਲੇ ਆ, ਉਹ ਲੈਣ ਵਾਲੇ ਵਿਚਾਰੇ ਇਹਨਾਂ ਵਿੱਚ ਫਸ ਜਾਂਦੇ ਭੋਲੇ ਪੰਛੀ, ਤੇ ਉਹ ਫਿਰ ਕਈ ਵਾਰੀ ਪੈਸੇ ਗਵਾ ਬੈਂਦੇ, ਬਾਅਦ ਚੋਂ ਨੰਬਰ ਬਲਾਕ ਕਰ ਲੈਂਦੇ ਆ। ਇਸ ਚੀਜ਼ ਤੋਂ ਜ਼ਰਾ ਖਾਸ ਇਹਤਿਆਤ ਕਰਿਆ ਕਰੋ। ਅਫਜ਼ਲ ਭਾਈ ਦਾ ਕਮੈਂਟ ਆਇਆ ਵਾ, ਬੋਟੀਆਂ ਥੱਲੇ ਡੇਗ ਰਹੀਆਂ, ਕਿਉਂ? ਬੋਟੀਆਂ ਛੋਟੀਆਂ ਜਾਲੀ ਵੱਡੀ ਆ? ਟਿੱਕਾਂ ਸਹੀ ਆ ਡਗੀ, ਹਾਂ ਬੋਟੀਆਂ ਵਿੱਚ ਐ ਵਿੱਚੋਂ ਡਿੱਗੀ। ਨਹੀਂ ਡਿੱਗਦੀਆਂ ਯਾਰ, ਤੂੰ ਜਦੋਂ ਉੱਤੋਂ ਬੰਦ ਹੋਏ ਨਹੀਂ ਘੁੱਟਦੇ ਨਹੀਂ, ਫੇਰ ਨਹੀਂ ਹੁਣ, ਫੇਰ ਨਹੀਂ ਡਿੱਗਣੀ ਹੈਗੀ, ਨਹੀਂ ਡਿੱਗਦੀ ਹੈਗੀ, ਤੂੰ ਲਾ ਦੇ। ਭਾਈ ਦਾ ਕਮੈਂਟ ਆਇਆ ਵਾ, ਕਹਿੰਦੇ ਸਾਡੇ ਪਿੰਡ ਵੀ ਹੁੰਦੀ ਆ ਕਬੱਡੀ। ਇਹਨਾਂ ਦਾ ਪਿੰਡ ਕਿਹੜਾ ਵਾ? ਅਫਜ਼ਲ ਭਾਈ ਪਿੰਡ ਕਿਹੜਾ ਵਾ ਤੁਹਾਡਾ, ਜ਼ਰਾ ਦੱਸੋ ਸਾਨੂੰ। ਤੁਹਾਡੇ ਪਿੰਡ ਅਗਰ ਕਬੱਡੀ ਹੁੰਦੀ ਆ ਤੇ ਅਸੀਂ ਇਨਸ਼ਾਅੱਲਾ ਤਾਲਾ ਫਿਰ ਯਾਰ ਉਹ ਕਵਰ ਕਰਾਂਗੇ। ਅਸੀਂ ਤੇ ਲੱਭਦੇ ਯਾਰ ਇਦਾਂ ਦੇ ਇਵੈਂਟ। ਤੁਸੀਂ ਮੈਚ ਦੇਖਣਾ ਨਾ ਕਬੱਡੀ ਵਾਲਾ ਜਿਹੜਾ ਮੈਂ ਉਹ ਕਵਰ ਕੀਤਾ ਹੋਇਆ ਵਾ, ਤੁਸੀਂ ਆਪ ਕਹਿਣਾ ਕਿ ਯਾਰ ਵਾਕਈ ਫਰੀਦ ਸਾਹਿਬ ਮਜ਼ਾ ਆਇਆ ਤੁਹਾਡਾ ਮੈਚ ਵੇਖ ਕੇ, ਕਬੱਡੀ ਵਾਲਾ ਤੁਹਾਡਾ ਵਲੌਗ ਵੇਖ ਕੇ ਨਾ ਮਜ਼ਾ ਆਇਆ, ਤੁਸੀਂ ਆਪ ਖੁਦ ਕਹੋਗੇ ਇਨਸ਼ਾਅੱਲਾ ਤਾਲਾ। ਅਫਜ਼ਲ ਭਾਈ ਦਾ ਹੋਰ ਕਮੈਂਟ ਆਇਆ, ਕਹਿੰਦੇ ਮੈਂ ਤੁਹਾਡੀ ਆ ਲਾਈਵ ਆਪਣੇ ਬਥੇਰੇ ਸਾਰੇ ਗਰੁੱਪਾਂ 'ਚ ਸ਼ੇਅਰ ਕਰਤੀ ਹੈ। ਅਫਜ਼ਲ ਭਾਈ ਬਹੁਤ ਮਿਹਰਬਾਨੀ। ਦੇਖੋ ਅਸੀਂ ਇਹ ਤੁਹਾਡੀ ਸਪੋਰਟ ਨਾਲ ਹੀ ਤੁਰੇ ਫਿਰਦੇ ਹਾਂ, ਤੁਸੀਂ ਆਹ ਗੱਲ ਕਰਕੇ ਸਾਡਾ ਦਿਲ ਜਿੱਤ ਲਿਆ, ਤੇ ਜਨਾਬ ਬੜੀ ਮਿਹਰਬਾਨੀ। ਅਗਰ ਤੁਸੀਂ ਸਾਡੇ ਨਾਲ ਇੰਨਾ ਪਿਆਰ ਕਰਦੇ ਪਏ ਹੋ, ਸਾਡੀ ਵੀ ਕੋਸ਼ਿਸ਼ ਹੋਏਗੀ ਕਿ ਤੁਹਾਨੂੰ ਪਿਆਰ ਦਾ ਜਵਾਬ ਪਿਆਰ ਨਾਲ ਹੀ ਦਿੱਤਾ ਜਾਵੇ। ਅਬਦੁੱਲਾ ਭਾਈ ਥੱਲੇ ਉਹ ਤੇ ਲੈ ਕੇ ਆਵੋ ਆਇਲ ਤੇ ਬੁਰਸ਼। ਅਬਦੁੱਲਾ ਭਾਈ ਥੱਲੇ ਆਇਲ ਤੇ ਬੁਰਸ਼ ਲੈ ਕੇ ਆਓ। ਇਹ ਅਬਦੁੱਲਾ ਮੇਰਾ ਬੇਟਾ ਜੀ, ਤੇ ਇਹਨੇ ਹੀ ਇਹ ਸਿਸਟਮ ਸਾਰਾ ਕੀਤਾ। ਆ ਬੋਟੀਆਂ ਇਹਨੇ ਲਾ ਕੇ ਦਿੱਤੀਆਂ ਅਬਦੁੱਲਾ ਨੇ ਮੈਨੂੰ ਇਹਦੇ ਉੱਤੇ। ਇਹ ਅਬਦੁੱਲਾ ਪਰਲੀ ਸਾਈਡ ਤੇ ਰੱਖ ਯਾਰ, ਇੱਧਰ ਇੱਥੇ ਕਰਕੇ ਰੱਖ, ਇੱਥੇ ਕਰਕੇ ਚਲਾ। ਹੁਣ ਅੱਗ ਥੋੜਾ ਨਾ ਮੈਂ ਇੱਥੇ ਖੋਰ ਲਾਣੀ, ਤੇ ਇੱਥੇ ਚਲਾ, ਇੱਥੇ ਅੱਗ ਚਲਾ। ਸਾਰੇ ਪਾਸੇ ਕੋਲੇ? ਅੱਛਾ ਉਹ ਇਹਨੂੰ ਪਰੇ ਕਰ ਦੇਣਾ ਨਾ, ਨਹੀਂ ਬਾਲਣ ਨਾ ਭਾਈ, ਹੁਣ ਨਹੀਂ ਚਾਹੀਦਾ ਬਾਲਣ, ਬਸ ਝੱਲ ਮਾਰ ਦੇ ਇਹਨੂੰ ਜ਼ਰਾ। ਹੁਣ ਇੱਥੇ ਮੈਨੂੰ ਆ ਪਕਾਣ ਦੇ, ਬੜਾ ਸਿਸਟਮ ਸਹੀ ਚੱਲਿਆ ਵਾ। ਇਹ ਉਹ ਲਾ ਇੱਕ ਹੋਰ ਲਾ, ਇੱਕ ਹੋਰ ਲਾ, ਤੇ ਮੈਂ ਇਹਨੂੰ ਪਖਾਨਾ ਹੁਣ ਨਿਕਲ, ਮੈਂ ਤੂੰ ਕੋਲੇ ਪਖਾਨਾ ਤੇ ਤੂੰ ਇੱਕ ਹੋਰ ਲਾ। ਉਸਮਾਨ ਕਲੋਜ਼ ਕਰਕੇ ਦਿਖਾ ਦੇ ਜੀ, ਦਿਖਾਣੀ ਕਿ ਨਹੀਂ? ਦਿਖਾਤਾ। ਦੋਸਤੋ ਦੁਆ ਕਰਨਾ ਸਾਡੀ ਮਲਾਈ ਬੋਟੀ ਕਾਫੀ ਦੇਰ ਬਾਅਦ ਬਣਾਉਣ ਲੱਗੇ। ਵੈਸੇ ਮੈਂ ਬਣਾਉਂਦਾ ਰਹਿੰਦਾ ਵਾਂ, ਤੇ ਦੋਸਤਾਂ ਨਾਲ ਮੈਂ ਇਹਦਾ ਫਾਰਮੂਲਾ ਵੀ ਸੱਚ ਸ਼ੇਅਰ ਕਰ ਦੇਵਾਂ ਯਾਰ, ਕਿ ਅਗਰ ਕੋਈ ਦੋਸਤ ਘਰ 'ਚ ਬਣਾਉਣਾ ਚਾਹੁੰਦੇ, ਜਿਹੜਾ ਫਾਰਮੂਲਾ ਮੈਂ ਯੂਜ਼ ਕੀਤਾ ਵਾ, ਇਹ ਸਹੀ ਬਣਦੀ ਹੈ ਗਲਤ ਬਣਦੀ ਹੈ ਤੇ ਹੁਣ ਅੱਲਾ ਨੂੰ ਪਤਾ ਵਾ, ਤੇ ਇਨਸ਼ਾਅੱਲਾ ਤਾਲਾ ਉਮੀਦ ਆ ਕਿ ਸਹੀ ਬਣੇਗੀ, ਕਿਉਂਕਿ ਅਸੀਂ ਪਹਿਲੇ ਵੀ ਬਣਾਉਂਦੇ ਰਹਿੰਦੇ ਹਾਂ, ਲੇਕਿਨ ਕੈਮਰੇ ਦੇ ਅੱਗੇ ਅੱਜ ਪਹਿਲੀ ਦਫਾ ਬਣ ਰਹੀ ਆ। ਇਹਦਾ ਫਾਰਮੂਲਾ ਦੋਸਤੋ ਇਹ ਸੀਗਾ ਕਿ ਇਹ ਟੋਟਲ ਸੀਗਾ 6 ਕਿਲੋ ਮੁਰਗੇ ਦਾ ਗੋਸ਼ਤ, ਠੀਕ ਆ ਜੀ। ਇਹਦੇ ਵਿੱਚ ਮੈਂ 200 ਰੁਪਏ ਦੀ ਪਾਈ ਆ ਵਾਈਟ ਮਿਰਚ, ਇਹਦੇ 'ਚ 10 ਤੋਂ 12 ਨਿੰਬੂ ਪਾਏ ਆ, ਨਮਕ ਹਸਬੇ ਜ਼ਾਇਕਾ ਪਾਇਆ ਵਾ, ਬਾਕੀ ਮਲਾਈ ਬੋਟੀ ਮਸਾਲੇ ਦਾ ਇੱਕ ਪੈਕਟ ਪਾਇਆ ਵਾ ਇਹਦੇ ਵਿੱਚ, ਇੱਕ ਪੈਕਟ ਇਹਦੇ ਵਿੱਚ ਪਾਇਆ ਵਾ ਕਰੀਮ ਦਾ, ਉਹ ਜਿਹੜੀ ਕਰੀਮ ਹੁੰਦੀ ਆ ਆਪਣੀ ਡੱਬੇ ਦੇ ਵਿੱਚ ਆਉਂਦੀ ਨਾ ਕਰੀਮ, ਉਹ ਕਰੀਮ ਦਾ ਇੱਕ ਪੈਕਟ ਪਾਇਆ ਵਾ ਅਸੀਂ। ਤੇ ਹੋਰ ਕੀ ਪਾਇਆ? ਅਜਵੈਨ ਹੈ, ਜਵੈਨ ਪਾਈ ਆ। ਤੇ ਹੋਰ ਅਬਦੁੱਲਾ ਭਾਈ ਕੀ ਪਾਇਆ ਆਪਾਂ ਇਹਦੇ ਹੈਂ? ਨਿੰਬੂ ਦੱਸਦੇ ਮੈਂ, ਇਸ ਤੋਂ ਇਲਾਵਾ ਕੋਈ ਚੀਜ਼? ਦਮ ਬੁਖਤ ਕੜਿੰਬਾ ਕੀ ਹੁੰਦਾ ਵਾ? ਅੱਛਾ ਇਹ ਜੀ ਅਬਦੁੱਲਾ ਭਾਈ ਇਸ ਟਾਈਮ ਫੁੱਲ ਮਜ਼ਾਕ ਦੇ ਮੂਡ 'ਚ ਆ, ਜੋਲੀ ਮੂਡ 'ਚ ਜਿਹਨੂੰ ਕਹਿੰਦੇ ਆ, ਕਹਿੰਦੇ ਦਮ ਪੁਖਤ ਕੜਿੰਬਾ ਵੀ ਪਾਇਆ ਵਾ। ਮੈਂ ਤੇ ਅਜੇ ਤੱਕ ਕੋਈ ਸੁਣਿਆ ਨਹੀਂ ਕੜਿੰਬਾ ਕਿਹੜਾ ਹੁੰਦਾ। ਕੜਿੰਬਾ ਸਾਡੇ ਕੋਲ ਗਲਤੀ ਹੋ ਗਈ ਹੈ, ਸਾਡੇ ਕੋਲ ਗਲਤੀ ਹੋ ਗਈ, ਇਹ ਦਮ ਕੜਿੰਬਾ। ਦੋਸਤੋ ਆ ਵੇਖੋ ਤੁਸੀਂ, ਇਨਸ਼ਾਅੱਲਾ ਤਾਲਾ ਬਣ ਰਿਹਾ ਵਾ। ਅਬਦੁੱਲਾ ਭਾਈ ਆਇਲ ਲਿਆਓ ਯਾਰ, ਆਇਲ ਆਪਾਂ ਨੂੰ ਲਾਣਾ ਪੈਣਾ ਵਾ ਇਹਨਾਂ ਨੂੰ। ਆਹ ਦੇਖੋ ਮਾਈਕ ਤੇ ਕਹੋ ਆ ਜਾਂਦਾ ਉੱਪਰ, ਆਇਲ ਉੱਪਰ ਪਹੁੰਚਾ। ਆਹੋ ਦੇਬੀ ਯਾਰ ਮਾਈਕ ਲੈ ਕੇ ਆ, ਮਾਈਕ ਕਹਿ ਰਿਹਾ ਵਾ, ਆਇਲ ਲੈ ਗਿਆ, ਆਇਲ ਤੇ ਬੁਰਸ਼ ਲੈ ਗਿਆ। ਦੇਬੀ ਥੱਲੇ ਬੇਟਾ ਵਾ ਮੇਰਾ, ਉਹ ਲਾਈਵ ਦੇਖਦਾ ਪਿਆ ਮੈਨੂੰ, ਮੇਰਾ ਖਿਆਲ। ਦੇਬੀ ਉੱਤੇ ਲੈ ਕੇ ਆ ਯਾਰ, ਦੇਖਦਾ ਪਿਆ ਦੇਬੀ ਵੇਖ ਤਾਂ। ਹਾਂਜੀ ਹਾਂਜੀ ਆ ਲੱਗਾ, ਆਹੋ ਥੱਲੋਂ ਮੈਨੂੰ ਆਵਾਜ਼ ਆਈ।
ਕਿਉਂਕਿ ਇਹਨਾਂ ਨੂੰ ਆਇਲ ਵੀ ਲਾਣਾ ਪੈਣਾ ਵਾ, ਫਿਰ ਬੋਟੀਆਂ ਨਹੀਂ ਤਾਂ ਖੁਸ਼ਕ ਹੋ ਜਾਂਦੀਆਂ ਵਾ। ਆਇਲ ਤੋਂ ਬਗੈਰ ਨਾ ਸਹੀ ਮਜ਼ੇਦਾਰ ਨਹੀਂ ਬਣਦੀ ਹੈਗੀ। ਇਹਨੂੰ ਕਹੋ ਉਹ ਵੀ ਲੈ ਕੇ ਆਵੇ ਝਾਲ ਮਾਰਨ ਵਾਸਤੇ। ਓ ਯਾਰ ਉਹ ਵੀ ਲੈ ਕੇ ਆਵੀਂ ਪੱਖੀ ਝਾਲ ਮਾਰਨ ਵਾਸਤੇ ਦੇਬੀ। ਪੱਖੀ ਤੋਂ ਬਗੈਰ ਨਹੀਂ ਗੱਲ ਬਣਨੀ ਹੈਗੀ ਯਾਰ, ਅੱਗ ਨਹੀਂ ਸਹੀ ਦੇ ਰਹੀ, ਮਜ਼ਾ ਨਹੀਂ ਦੇ ਰਹੀ ਅੱਗ ਸਹੀ। ਅੱਛਾ ਦੋਸਤੋ ਆਪਾਂ ਗੱਲ ਕੀ ਕਰਦੇ ਪਏ ਸੀ ਭਲਾ? ਕੀ ਗਾ? ਹਾਂ ਤਰੀਕਾਕਾਰ ਦੱਸਦੇ ਪਏ ਸੀਗੇ। ਤੇ ਇਹਦੇ ਵਿੱਚ ਆਹ ਚੀਜ਼ਾਂ ਜਿਹੜੀਆਂ ਤੁਹਾਨੂੰ ਦੱਸੀਆਂ ਨਾ ਦੋਸਤੋ, ਇਹਦੇ ਵਿੱਚ ਨਿੰਬੂ ਜ਼ਰੂਰੀ ਚੀਜ਼ ਆ, ਨਿੰਬੂ ਜ਼ਰੂਰ ਪਾਇਆ ਕਰੋ ਇਹਦੇ ਵਿੱਚ। ਤੇ ਇਹਦੇ ਵਿੱਚ ਉਹ ਬਾਕੀ ਵਾਈਟ ਮਿਰਚ, ਤੇ ਕਈ ਲੋਕ ਇਹਦੇ ਵਿੱਚ ਪਾ ਲੈਂਦੇ ਆ ਦਹੀਂ ਵੀ ਪਾ ਲੈਂਦੇ, ਦਹੀਂ ਵੀ ਪਾਇਆ ਸੱਚ ਥੋੜਾ ਜਿਹਾ, ਅਦਰਕ ਪਾਇਆ, ਹਰੀ ਮਿਰਚ ਪਾਈ, ਉਹਦਾ ਮੈਨੂੰ ਯਾਦ ਨਹੀਂ ਰਿਹਾ ਤੁਹਾਨੂੰ ਦੱਸਣ ਦਾ। ਉਹ ਗ੍ਰੈਂਡ ਕਰਕੇ ਨਾ ਉਹਦੇ ਵਿੱਚ ਬਣਾ ਕੇ ਪਹਿਲੇ ਖੁਸ਼ਕ ਨੂੰ ਜਿਹੜਾ ਨਾ ਅਸੀਂ ਲਾਈਦਾ ਵਾ, ਖੁਸ਼ਕ ਮਸਾਲੇ ਲਾਈਦੇ ਤਾਂ ਕਿ ਨਮਕ ਮਿਰਚ ਮਸਾਲੇ ਵਿੱਚ ਵੜ ਜਾਣ ਚੰਗੀ ਤਰ੍ਹਾਂ। ਆ ਗਿਆ ਜੀ ਇਹ ਦੇਬੀ ਮੇਰਾ ਬੇਟਾ ਵੱਡਾ, ਇਹ ਲੈ ਕੇ ਆ ਗਿਆ। ਪੱਖੀ ਲੈ ਕੇ ਆਇਆ, ਛੋਟੀ ਜਿਹੀ ਪੱਖੀ ਹੈ ਯਾਰ, ਵੱਡੀ ਲੈ ਕੇ ਆ। ਨਾਲੇ ਬੁਰਸ਼ ਦੂਸਰਾ ਨਹੀਂ ਹੈਗਾ, ਉਹ ਲੈ ਕੇ ਆ, ਦੂਸਰਾ ਬੁਰਸ਼ ਲੈ ਕੇ ਆ। ਠਹਿਰ ਜਾ, ਹਲੇ ਨਾ ਰੱਖੀ ਅਬਦੁੱਲਾ, ਅਬਦੁੱਲਾ ਹਲੇ ਠਹਿਰ ਜਾ ਇੱਕ ਮਿੰਟ, ਹਲੇ ਨਾ ਰੱਖੀ। ਇਹਨੂੰ ਅੱਗ ਨੂੰ ਸੈੱਟ ਕਰ ਲੈਂਦੇ ਮੈਨੂੰ। ਦੇਖੋ ਜੀ ਲਾਈਵ ਦਾ ਕਿੰਨਾ ਫਾਇਦਾ ਹੋਇਆ। ਬੇਟਾ ਮੇਰਾ ਥੱਲੇ ਦੇਖਦਾ ਪਿਆ ਸੀ, ਮੈਨੂੰ ਆਵਾਜ਼ ਨਹੀਂ ਦੇਣੀ ਪਈ, ਹੁਣ ਮੈਂ ਕਿਹਾ ਤੇ ਉਹ ਲੈ ਕੇ ਆ ਗਿਆ। ਦੋਸਤੋ ਅੱਗ ਸਾਡੀ ਥੋੜਾ ਜਿਹੀ ਨਾ ਘੱਟ ਰਹਿ ਗਈ, ਉਹਦੀ ਵਜ੍ਹਾ ਤੋਂ ਸਾਡੀ ਹੁਣ ਇੱਕ ਹੋਰ ਸੀਖ ਆ ਉਹ ਵੀ ਲਾਣੀ ਹੈ, ਉਹ ਹੁਣ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਓਏ ਹੋਏ ਬਸ ਠਹਿਰ ਜਾ ਠਹਿਰ ਜਾ ਠਹਿਰ ਜਾ ਠਹਿਰ ਜਾ ਪੁੱਤਰ, ਠਹਿਰ ਜਾ। ਬਸ ਠੀਕ ਆ, ਬਸ ਠੀਕ ਆ, ਠੀਕ ਆ, ਰਹਿਣ ਦੇ ਇਹਨਾਂ ਨੂੰ ਪਰੇ ਰੱਖ, ਹੁਣ ਪਰੇ ਰੱਖ ਇਹਨਾਂ ਨੂੰ, ਬਸ ਪਰੇ ਰੱਖ, ਮੇਰਾ ਕੰਮ ਸਰ ਗਿਆ ਬਸ ਠੀਕ ਆ। ਹੁਣ ਇਹਨਾਂ ਨੇ ਆਪ ਹੀ ਭੱਖੀ ਜਾਣਾ, ਇਦਾਂ ਨਾ ਛੇੜ ਹੁਣ ਇਹਨਾਂ। ਉਹ ਕਿੱਧਰ ਗਈ ਹੋਰ? ਹਾਂ ਲੋ ਜੀ ਦੋਸਤੋ ਇੱਕ ਹੋਰ ਲੱਗ ਗਈ, ਠੀਕ ਆ ਦੋਸਤੋ। ਖੁਸ਼ਬੂ ਯਕੀਨ ਕਰੋ, ਆਏ ਹਾਏ ਹਾਏ ਬੜੀ ਮਜ਼ੇਦਾਰ ਖੁਸ਼ਬੂ ਆ ਰਹੀ ਆ। ਬਾਕੀ ਅੱਲਾ ਜਾਣਦਾ ਵਾ ਸਹੀ। ਇੱਕ ਦੋਸਤ ਹੈਗੇ ਮੇਰੇ ਪਾਪਾ ਦੇ, ਸਾਡੇ ਜਿਹੜੇ ਦੋਸਤਾਂ ਦੇ ਵਿੱਚੋਂ ਜਿਨ੍ਹਾਂ ਨੂੰ ਅਸੀਂ ਮਿਸ ਕਰ ਰਹੇ ਹਾਂ ਉਹ ਹੈਗੇ ਨੇ ਜਨਾਬ ਸ਼ੇਖ ਰਿਜ਼ਵਾਨ ਗੁੱਡੂ ਸਾਹਿਬ, ਸਾਬਕਾ ਇਨਸਾਫ ਬੂਟ ਹਾਊਸ ਵਾਲੇ, ਤੇ ਉਸ ਤੋਂ ਇਲਾਵਾ ਸ਼ੇਖ ਆਸਫ ਸਾਹਿਬ, ਬਾਬਾ ਅਰਸ਼ਾਦ ਕਲਾਥ ਹਾਊਸ ਵਾਲੇ। ਅਸੀਂ ਉਹਨਾਂ ਦੋਸਤਾਂ ਨੂੰ ਮਿਸ ਕਰਦੇ ਪਏ ਹਾਂ, ਸਾਡੇ ਦਿਨ 'ਚੋਂ ਨਿਕਲ ਗਿਆ ਸੀ, ਉਹਨਾਂ ਨੂੰ ਇਨਵਾਈਟ ਵੀ ਕਰਨਾ ਸੀਗਾ। ਤੇ ਤਲਹਾ ਪਰਾਚਾ ਲਾਲਦੀਨ ਪਰਾਚਾ ਬੁਰਖਾ ਹਾਊਸ, ਉਹਨਾਂ ਨੂੰ ਅਸੀਂ ਬੜਾ ਮਿਸ ਕਰ ਰਹੇ ਹਾਂ। ਤੇ ਹਮਜ਼ਾ ਭਾਈ, ਹਮਜ਼ਾ ਸ਼ੂਜ਼ ਵਾਲੇ, ਉਹਨਾਂ ਨੂੰ ਅਸੀਂ ਬੜਾ ਮਿਸ ਕਰ ਰਹੇ ਹਾਂ। ਤੇ ਦੋਸਤੋ ਅਸੀਂ ਉਹਨਾਂ ਨੂੰ ਇਨਸ਼ਾਅੱਲਾ ਤਾਲਾ ਕੋਸ਼ਿਸ਼ ਕਰਾਂਗੇ ਕਿ ਅਗਲੀ ਜਿਹੜੀ ਇਦਾਂ ਦੀ ਕੋਈ ਲਾਈਵ ਹੋਵੇ ਤੇ ਅਸੀਂ ਸਾਰੇ ਦੋਸਤਾਂ ਨੂੰ ਵੀ ਇਨਵਾਈਟ ਕਰੀਏ। ਕੀ ਲੈ ਕੇ ਆਇਆ? ਪੱਖੀ ਲੈ ਕੇ ਆਇਆ, ਲਿਆ। ਇਹ ਬੁਰਸ਼ ਕਿਹੜਾ ਕਾਲਾ ਕੋਲਾ ਲਾਉਣ ਵਾਲਾ ਲਿਆਂਦਾ ਤੂੰ? ਆ ਸਹੀ ਹੈ ਪਾਪਾ, ਤੇ ਉਹ ਕੱਪੜੇ ਵਾਲਾ ਨਹੀਂ ਲੱਗਾ ਤਾਂ ਨਹੀਂ ਪਾਪਾ ਜੀ, ਆ ਸਹੀ ਹੈ। ਚੱਲ ਚੱਲ ਠੀਕ ਆ ਆ, ਸਹੀ ਹੈ ਤੇ ਨਾ ਬੈਜ ਵੀ ਬੁਰੀ ਦੇ ਕੱਪੜੇ ਨਹੀਂ ਲਾ ਲਾ ਇਹਨਾਂ ਨੂੰ ਲਾ, ਪਹਿਲੇ ਇੱਧਰ ਨੂੰ ਲਾ ਸਾਈਡ, ਇਦਾਂ ਲਾ, ਥੋੜਾ ਥੋੜਾ ਲਾ ਤੇ ਲੋ ਜੀ। ਸਾਡੇ ਤੇ ਇੱਥੇ ਹਰ ਬੰਦਾ ਕਾਰੀਗਰ ਆ, ਮੈਨੂੰ ਤਾਂ ਕੁਝ ਕਰਨ ਦੀ ਲੋੜ ਹੀ ਨਹੀਂ ਹੈਗੀ। ਅੱਲਾ ਰੱਖੇ ਖੈਰ, ਤੰਦਰੁਸਤੀ, ਸਿਹਤ ਹੈ। ਇੱਥੇ ਤੇ ਹਰ ਬੰਦਾ ਜਨਾਬ ਕਾਰੀਗਰ ਬਣਨ ਨੂੰ ਫਿਰਦਾ। ਹਾਂਜੀ ਹਾਂਜੀ ਹੈ ਹੀ ਕਾਰੀਗਰ। ਤੇ ਦੋਸਤੋ ਉਧਰਲੇ ਪਾਸੇ ਥੋੜੀ ਅੱਗ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਆਪਾਂ, ਇੱਕ ਅੱਧਾ ਕੋਲਾ। ਤੇ ਇੱਧਰਲੀ ਸਾਈਡ ਤੇ ਆਹ ਦੇਖੋ, ਇੱਧਰ ਵੈਸੇ ਕੰਮ ਤੇ ਠੀਕ ਸੀਗਾ, ਲੇਕਿਨ ਫਿਰ ਵੀ ਮੈਂ ਕਿਹਾ ਚਲੋ ਇੱਧਰ ਜ਼ਿਆਦਾ ਵਾ ਕੰਮ, ਇੱਧਰ ਲੱਗ ਜ਼ਿਆਦਾ ਲੱਗਦੀ ਯਾਰ ਮੈਨੂੰ। ਤੇ ਠੀਕ ਆ ਇੱਧਰ। ਨਹੀਂ ਠੀਕ ਆ, ਘੋਲੇ ਪੱਖੇ ਨਹੀਂ ਹੈ ਇਹਦੇ। ਅੱਛਾ ਕੀ ਕਿੱਥੇ ਡਿੱਗ ਪਈ? ਬੁਲਾ ਚੁੱਕ ਕੇ ਰੱਖ ਦੇ ਉਹਨੂੰ ਵਿੱਚ, ਚੁੱਕ ਨੂੰ ਹੱਥ ਨਾਲ ਚੁੱਕ ਲਾ, ਚੁੱਕ ਕੇ ਵਿੱਚ ਰੱਖ ਦੇ, ਬਸ ਜਾਲੀ ਦੇ ਵਿੱਚ ਰੱਖ ਦੇ। ਤੇ ਤੂੰ ਘੁੱਟ ਕੇ ਲਾਇਆ ਕਰ ਸਹੀ, ਫਿਰ ਨਹੀਂ ਖਰਾਬ ਹੁੰਦੀ। ਉਹ ਹੋਰ ਡਿੱਗ ਪਈ ਆ, ਇਹਨੂੰ ਚੁੱਕ ਲਾ, ਸਾਰੇ ਨੂੰ ਸੈੱਟ ਕਰ ਦੇ ਇੱਕ ਵਾਰੀ, ਪਿੱਛੇ ਘਰ ਇਹਨੂੰ ਦੁਬਾਰਾ ਸੈੱਟ ਕਰਕੇ ਲਿਆ। ਬੋਟੀ ਵਿੱਚੋਂ ਡਿੱਗਣ ਨਾ ਦੇ, ਸੈਟਿੰਗ ਇਹਨਾਂ ਦੀ ਇਦਾਂ ਦੀ ਕਰਦੇ ਸੀ, ਡਿੱਗਣ ਨਾ ਦੇ ਬੋਟੀ ਨੂੰ। ਹੱਥ ਨਾਲ ਚੁੱਕ ਲਾ ਪੁੱਤਰ, ਹੱਥ ਨਾਲ ਨਹੀਂ, ਠੰਡੀ ਆ ਯਾਰ। ਸਾਰੇ ਕੋਲੇ ਉਹ ਕੋਲੇ ਠੰਡੀ ਪਈ ਬੋਟੀ ਯਾਰ। ਵਾਲਾ
ਤੂੰ ਸੰਗਣੀਆਂ ਕਰਕੇ ਲਾ ਦੇਣਾ, ਫਿਰ ਨਹੀਂ ਡਿੱਗਦੀਆਂ ਅਬਦੁੱਲਾ। ਆਹ ਸੀ ਇਹਦੇ ਨਾਲ ਗੱਡੀ ਸੀ ਲਾਣੀ, ਹੁਣ ਕਿ ਰੱਖਦਾ ਏਦਾਂ ਹੀ? ਲਾ ਦੋ ਉੱਥੇ ਲਾ ਦੋ। ਅਗਲਾ ਇਹਨਾਂ ਨੂੰ ਬੋਟੀਆਂ ਨੂੰ ਧੋ ਲਾ ਨਾ, ਵਾਸ਼ ਕਰ ਲਾ ਦੋ ਉਹਨਾਂ ਨੂੰ, ਵਾਸ਼ ਕਰਕੇ ਦੁਬਾਰਾ ਮਸਾਲੇ ਸੁੱਟ ਦੇ ਜਾ। ਕੀ ਆਹੋ ਓਹੋ ਹੋ ਆਰਾਮ ਨਾਲ ਚੱਲੋ ਇਹਨੂੰ। ਓਏ ਚਿਮਟਾ ਲੈ ਫੜ ਕੇ। मानो उसमें बैल लाते देखा नहीं। ਪੈਪ ਨੂੰ ਵੀ ਬੁਲਾ ਲਓ, ਪੈਪ ਸ਼ੁਰੂ ਮੇਲਾ ਲਾਈ ਦੇ ਖੁੱਲੇ ਕਿਹੜੇ ਤਾਂ ਫੜਾ ਯਾਰ, ਉਹਨੇ ਚਿਮਟਾ ਫੜਾ, ਉਹਨੇ ਫੜ ਕੇ ਲਿਆ ਕੋ ਬਰਤਨ ਵਗੈਰਾ ਨਾ, ਜਿਹੜੀਆਂ ਬੋਟੀਆਂ ਵਿੱਚ ਡਿੱਗਦੀਆਂ ਨਾ। ਕਿੱਥੇ? ਉਹਦੇ ਵਿੱਚ ਗੋਲੀ ਵਿੱਚੋਂ ਕੱਢੋ ਨਾ। ਅੱਛਾ ਦੋਸਤੋ, ਨੁਸਖਾ ਸਾਡਾ ਥੋੜਾ ਨਾ ਫੇਲ ਹੋ ਰਿਹਾ ਵਾ, ਇਹਦੀ ਵਜ੍ਹਾ ਤੋਂ, ਸਿੱਖਾਂ ਦੀ ਵਜ੍ਹਾ ਤੋਂ। ਜਾਲੀ ਨਾ ਥੋੜੀ ਜਿਹੀ ਖੁੱਲੀ ਆ, ਬੋਟੀ ਵਿੱਚੋਂ ਥੱਲੇ ਡਿੱਗ ਪੈਂਦੀ ਆ। ਦੁੱਲਾ ਹੁਣ ਨਾ ਫੁੱਲ ਤੰਗ ਕਰਕੇ ਲਾਈ, ਫੁੱਲ ਨਾਲ ਜੋੜ ਕੇ ਲਾਈ, ਜਿਹੜੀ ਡਿੱਗੇ ਹੀ ਨਾ ਬੋਟੀ, ਉਹਨੂੰ ਰੱਖੀ ਇਸ ਹਿਸਾਬ ਨਾਲ ਕਿ ਜਿਹੜੀ ਡਿੱਗਣ ਵਾਲਾ ਸਿਸਟਮ ਬਣੇ ਹੀ ਨਾ ਐਤਕੀ, ਫਿਰ ਠੀਕ ਰਹੇਗਾ। ਬੋਟੀਆਂ ਲਾ ਦੇਣਾ ਪਹਿਲੇ। ਉਹ ਯਾਰ ਆ ਕੀ ਕਰ ਦਿੱਤਾ ਇੱਥੇ? ਕਪੜਾ ਮੰਗਵਾਈ ਥੱਲੇ ਉਹਦਾ ਸਾਫ਼ ਕਰੀਏ। ਚਲੋ ਕਪੜਾ ਭੇਜਿਓ ਉੱਪਰ ਕੋਈ। ਨਹੀਂ ਹੁਣ ਨਹੀਂ ਡਿੱਗਦੀ, ਹੁਣ ਜ਼ਰਾ ਤਰੀਕੇ ਨਾਲ ਕਰਦੇ ਪਏ ਕੰਮ। ਉਹ ਨਾ ਸਾਰਾ ਕੰਮ ਬਹੁਤਾ ਮਜ਼ੇਦਾਰ ਹੋਣਾ। ਕਿਹੜਾ ਸਟਿਕਾਂ ਤੇ ਬੋਟੀਆਂ ਲਾਈਆਂ ਜ਼ਰਾ ਹੋਰ ਹਿਸਾਬ ਦੀਆਂ ਵਾ, ਉਹ ਜ਼ਰਾ ਸਹੀ ਕਰਕੇ ਲਾਏਗਾ ਨਾ ਤੇ ਹੋ ਜਾਣੀਆਂ ਸਹੀ। ਉਰੇ ਲਿਆ, ਮੈਂ ਇੱਕ ਵਾਰੀ ਲਾ ਕੇ ਦੇਖਾਂ, ਹੈਗੀ ਹੈ ਕੋਈ ਸੀਖ ਹੋਰ? ਮੈਂ ਤੁਹਾਨੂੰ ਦੱਸਾਂ ਇੱਧਰ ਹਾਂ ਤਾਰਾਂ ਦਾ ਰੁੱਖ ਇਦਾਂ ਤੇ ਇਦਾਂ ਵਾ, ਹਾਂ ਤੁਸੀਂ ਇਦਾਂ ਲਾਓ। ਹਾਂ ਏਦਾਂ ਬੋਟੀ ਲਾਓ। ਹਾਂ ਆਹ ਦੇਖ, ਆਹ ਬੋਟੀ ਲੱਗੀ ਨਾ ਹੁਣ ਰੇ ਅਬਦੁੱਲਾ, ਦੱਸਾਂ ਤੈਨੂੰ। ਤੇ ਆਹ ਵਾਲੀ ਜਿਹੜੀ ਬੋਟੀ ਲੱਗੀ ਹੈ, ਇਹ ਪੂਰੀ ਸਿੱਧੀ ਐਸ ਰੁੱਖ ਲੱਗੀ ਹੁੰਦੀ ਤੇ ਟਿਕ ਪੈਣੀ ਸੀ ਉੱਤੇ, ਸਮਝ ਗਿਆ ਨਾ? ਨਾਲੇ ਆ ਜਿੱਥੇ ਕ੍ਰਾਸ ਹੁੰਦੇ ਨਾ, ਇਹਦੇ ਕ੍ਰਾਸ ਨਹੀਂ ਹੈਗੇ, ਕਿਤੇ ਕ੍ਰਾਸ ਨਹੀਂ ਹੈਗੇ, ਇਹਦਾ ਐਸ ਰੁੱਖ ਲਾਈਆ ਬਸ ਟਿਕੀ ਜਾਣਗੀਆਂ ਬੋਟੀਆਂ, ਸਮਝ ਗਿਆ ਨਾ? ਨਾਲੇ ਨਾ ਇੱਧਰ ਵੇਖ, ਅੱਧੀ ਬੋਟੀ ਇਹ ਤਾਰ ਦੇ ਸੈਂਟਰ 'ਚ ਆ ਜਾਂਦੀ, ਇੱਧਰ ਤੇ ਅੱਧੀ ਇੱਧਰ, ਫਿਰ ਡਿੱਗੇਗੀ ਨਹੀਂ। ਦੋਸਤੋ ਵੇਖ ਰਹੇ ਹੋ, ਸਾਡਾ ਨਾ ਆਹ ਪੰਗਾ ਪਿਆ ਹੋਇਆ ਵਾ ਇੱਥੇ। ਨਾ ਛੇੜ ਅਬਦੁੱਲਾ, ਨਾ ਛੇੜ, ਮੈਂ ਕਰਦਾ ਇਹਨੂੰ, ਮੈਂ ਥਲਦਾ ਬਸ। ਏਦਾਂ ਚੁੱਕ ਕੇ ਤਾਂ ਉਹਨੂੰ ਦੇਖ ਲਿਆ ਕਰ, ਏਦਾਂ ਇਹ ਏਦਾਂ ਵੇਖ ਲਿਆ ਕਰ, ਸੜਨ ਫੁੱਟਣ ਵਾਲਾ ਸਿਸਟਮ ਦੇਖਣਾ। ਕੀ ਕਰਨੀ? ਦੋਸਤੋ ਇਹ ਅੱਲਾ ਖੈਰ ਕਰੇ। ਦੋਸਤੋ ਦੁਆ ਕਰੋ ਸਾਡਾ ਪੂਰ ਸਹੀ ਲੱਥ ਜਾਵੇ, ਅਸੀਂ ਅਗਲਾ ਪੂਰ ਜਿਹੜਾ ਲਾਵਾਂਗੇ ਨਾ ਜ਼ਰਾ। ਲੋਕਾਂ ਨੂੰ ਆਉਂਦੇ ਕਿ ਨਹੀਂ? ਹਾਂਜੀ, ਲੋਕਾਂ ਨੂੰ ਪੁੱਛੋ ਆਉਂਦੇ ਕਿ ਨਹੀਂ? ਖੁਸ਼ਬੂ ਕਿੱਥੋਂ ਜਾਣੀ ਕੈਮਰੇ 'ਚ? ਦੋਸਤੋ ਖੁਸ਼ਬੂ ਆ ਰਹੀ ਹੈ ਤੁਹਾਨੂੰ? ਕਿੰਨੇ ਬੰਦੇ ਇਸ ਟਾਈਮ ਆਪਾਂ ਨੂੰ ਦੇਖਦੇ ਪਏ? ਹੁਣ 5 ਆ ਕੇ 15-20 ਹੋ ਗਏ। ਅੱਛਾ। ਦੁੱਲਾ ਵੀ ਫੜੀ ਯਾਰ ਬੋਟੀ, ਓਏ ਇਹਨੂੰ ਵੀ ਧੋ ਕੇ ਨਾ ਫੜੀ, ਉਹਦੇ ਵਿੱਚ ਧੋ ਕੇ ਰੱਖ ਦੇ ਨਾ, ਮਸਾਲਾ ਲੱਗ ਜੂਗਾ ਨਾਲ ਹੀ ਫਿਰ ਲਾਣ। ਬੋਟੀ ਪੱਕੀ ਹੋਈ ਹੈ ਜਿਹੜੀ ਸਹੀ ਕਹਿੰਦੇ। मानो उसमें बैल पे देखा नहीं, इन्हें मजा आती है देखा नहीं। मैं लाइव देख लाइव भी आओगी इधर ਹਾਂ ਇੱਕ ਮਿੰਟ। मान सलाम मिली से ਦੀਵਾਰ ਵੀ ਜਾਂਦੀ ਹੈ। ਆ ਵੀ ਫੜ ਦੁੱਲਾ ਬੋਟੀ, ਇਹ ਵੀ ਡਿੱਗ ਪਈ ਆ। ਕਿਹੜੀ ਡਿਗਨ ਮੈਂ ਕਰਦਾ ਮੈਂ ਇੱਥੇ ਵੀ ਅੱਜ ਨਾ ਕੱਚੀਆਂ ਮਾਂ ਹਲੇ ਫੁੱਲ ਕੱਚੀਆਂ, ਤੂੰ ਕਿੱਥੇ ਖਾਈ ਜਾਂਦਾ? ਸਹੀ ਪੱਕੀ ਹੋਈ ਬੋਟੀ। ਉਹ ਨਹੀਂ ਤੈਨੂੰ ਲੱਗਦੀ ਪੱਕੀ ਹੋਈ ਕੱਚੀਆਂ ਹੋ ਪੁੱਤਰ। ਦੋਸਤੋ ਸਾਡਾ ਨਾ ਪੈਕੇਜ ਇੱਕ ਥੋੜਾ ਜਿਹਾ ਖਰਾਬ ਇਹ ਹੋ ਗਿਆ ਵਾ ਕਿ ਬੋਟੀਆਂ ਨਿੱਕੀਆਂ ਰਹਿ ਗਈਆਂ, ਗਿਰਦੀਆਂ ਪਈਆਂ।
ਆ ਫੜ ਯਾਰ ਆ ਵੀ ਇਹ ਵੀ ਖਾਵਾਂ? ਕੱਚੀਆਂ ਵਾ ਪੁੱਤਰ ਨਾ ਖਾ ਹਲੇ, ਕੱਚੀਆਂ ਢਿੱਡ ਦਰਦ ਹੋਏਗਾ, ਪੱਕ ਲੈਂਦੇ ਹਲੇ। ਬਿਲਕੁਲ ਹੀ ਕੱਚੀਆਂ ਜਿਹੜੀਆਂ ਤੂੰ ਖਾਣ ਦਿਆਂ, ਫਾਇਦਾ ਹੀ ਕੋਈ ਨਹੀਂ ਉਹਨਾਂ ਦੇ ਖਾਣ ਦਾ। ਕਰੋ ਦੋਸਤੋ ਕੱਚੀ ਆ, ਮੈਨੂੰ ਤੇ ਹਲਕੀ ਹਲਕੀ ਪੱਕੀ ਲੱਗਦੀ ਆ, ਦੇਖੋ। ਦੋਸਤੋ ਆ ਸਟਿੱਕਾਂ ਵਾਲਾ ਕੰਮ ਬੜਾ ਜ਼ਬਰਦਸਤ ਹੋਇਆ ਵਾ। ਜਿਹੜੀਆਂ ਸਟਿੱਕਾਂ ਸੀ ਲਾਈਆਂ ਨਾ ਪੱਟ, ਇਹਨਾਂ ਨੂੰ ਸਟਿੱਕਾਂ ਕਹੀਦਾ ਵਾ ਅਸੀਂ, ਤੇ ਇਹ ਬੜੀਆਂ ਜ਼ਬਰਦਸਤ ਲੱਗ ਰਹੀਆਂ, ਇਹ ਨਹੀਂ ਡਿੱਗੀਆਂ ਹੈਗੀਆਂ। ਆਹ ਜਿਹੜਾ ਕੰਮ ਨਾ ਬੋਟੀ ਛੋਟੀ ਵਾਲਾ, ਇਹ ਕੰਮ ਗਲਤ ਆ। ਅਸੀਂ ਅਗਲੀ ਵਾਰੀ ਇਨਸ਼ਾਅੱਲਾ ਤਾਲਾ ਬੋਟੀਆਂ ਵੱਡੀਆਂ ਬਣਵਾਵਾਂਗੇ, ਜਿਹੜੀਆਂ ਇਹਨਾਂ ਸਿੱਖਾਂ ਦੇ ਉੱਤੇ ਲੱਗਣ ਤੇ ਆਸਾਨੀ ਨਾਲ ਲੱਗਣ, ਵੱਡੀਆਂ ਬੋਟੀਆਂ ਬਣਵਾਵਾਂਗੇ। ਇੰਜੋਇਮੈਂਟ ਹੋ ਰਹੀ ਹੈ ਕਿ ਨਹੀਂ ਦੋਸਤਾਂ ਨੂੰ ਮਜ਼ਾ ਕਰ ਰਹੇ, ਇੰਜੋਏ ਕਰਦੇ ਨੇ। ਦੋਸਤੋ ਤੁਸੀਂ ਸਾਡੀ ਲਾਈਵ ਨੂੰ ਇੰਜੋਏ ਕਰ ਰਹੇ ਹੋ ਕਿ ਨਹੀਂ, ਕਿ ਬੋਰ ਹੋ ਰਹੇ ਹੋ? ਸ਼ਾਇਦ ਅੱਜ ਬੋਰ ਦੇ ਹੀ ਮੈਸੇਜ ਆਣਗੇ ਮੇਰੇ ਖਿਆਲ 'ਚ। ਦੋਸਤੋ ਸਾਡੀ ਪਹਿਲੀ ਐਫਰਟ ਸੀ, ਲਾਈਵ ਦੀ ਪਹਿਲੀ ਕੋਸ਼ਿਸ਼ ਸੀਗੀ, ਤੇ ਅਸਲ ਸਾਡਾ ਮਕਸਦ ਟਿੱਕੇ ਦਿਖਾਣਾ ਨਹੀਂ ਸੀ ਤੁਹਾਨੂੰ। ਅਸਲ ਸਾਡਾ ਮਕਸਦ ਇਹੀ ਸੀਗਾ ਕਿ ਅਸੀਂ ਲਾਈਵ ਕਵਰੇਜ ਜਿਹੜੀ ਮੰਡੀਆਂ ਦੀ ਨਾ ਉਹ ਕਰਿਆ ਕਰਨੀ ਹੈ, ਤੇ ਅਸੀਂ ਉਹ ਟਰਾਈ ਕਰ ਰਹੇ ਹਾਂ ਕਿ ਯਾਰ ਕਿਹਦਾ ਰਹੇਗਾ। ਉਸਮਾਨ ਹੈ ਜਿਹੜੀ ਆਪਾਂ ਲਾਈਵ ਅੱਜ ਬੈਠੇ ਪਏ ਆ, ਇਹ ਲਾਈਵ ਜਿਹੜੀ ਆ ਇਹ ਅਪਲੋਡ ਹੋ ਜਾਏਗੀ? ਤੁਹਾਡੀ ਮਰਜ਼ੀ ਹੈ, ਤੁਸੀਂ ਅਪਲੋਡ ਕਰਨੀ ਹੈ ਅਪਲੋਡ ਕਰ ਦਿਓ, ਨਹੀਂ ਤਾਂ ਪ੍ਰਾਈਵੇਟ ਕਰ ਦਿਓ। ਨਹੀਂ ਅਪਲੋਡ ਹੀ ਰਹਿਣ ਦੇਣੀ, ਪ੍ਰਾਈਵੇਟ ਨਹੀਂ ਆਪਾਂ ਰਹਿਣ ਦੇਣੀ, ਇਹਨੂੰ ਅਪਲੋਡ ਕਰ ਦੀ, ਠੀਕ ਆ, ਤਾਂ ਕਿ ਵਾਮ ਦੇਖੇ। ਵਾਮ ਸਾਨੂੰ ਆਪਣੀ ਬਾਅਦ ਚੋਂ ਵੀ ਰਾਏ ਦੇ ਸਕਦੀ ਆ। ਜਿਹੜਾ ਵੀ ਬੰਦਾ ਸਾਡੀ ਵੀਡੀਓ ਵੇਖਦਾ, ਉਹ ਸਾਨੂੰ ਬਾਅਦ ਚੋਂ ਵੀ ਫਿਰ ਲਾਈਕ ਜਾਂ ਡਿਸਲਾਈਕ ਕਰ ਸਕਦਾ ਵਾ। ਮਾਸ਼ਾਅੱਲਾ ਮਾਸ਼ਾਅੱਲਾ। ਇਨਸ਼ਾਅੱਲਾ ਉਮੀਦ ਆ ਕਿ ਦੋਸਤ ਲਾਈਕ ਕਰਨਗੇ। ਆ ਜਾ ਭਾਵ ਬੈ ਵਾਲੇਕੁਮ ਸਲਾਮ। ਆ ਮੇਰਾ ਭਾਈ ਆ ਸਭ ਤੋਂ ਵੱਡਾ, ਸੇਠ ਆਬਦ, ਇਹ ਮੇਰਾ ਵੱਡਾ ਭਾਈ ਆ, ਤੇ ਇਹਨੂੰ ਮੈਂ ਸਪੈਸ਼ਲ ਦਾਵਤ ਦਿੱਤੀ, ਮੈਂ ਕਿਹਾ ਯਾਰ ਉੱਤੇ ਆ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਤੇ ਇਹਨੂੰ ਮੈਂ ਕਿਹਾ ਸੀ, ਮੈਂ ਕਿਹਾ ਰੋਟੀ ਭਾਵੇਂ ਥੱਲੋਂ ਖਾ ਵੀ ਕੋਈ ਗੱਲ ਨਹੀਂ, ਖੈਰ। ਖਾਇਆ ਸੀ ਰੋਟੀ ਖਾਇਆ ਸੀ। ਦੋਸਤੋ ਹਲਕਾ ਫੁਲਕਾ ਮਜ਼ਾਕ ਵੀ ਹੋਣਾ ਚਾਹੀਦਾ ਨਾ ਯਾਰ, ਮੈਂ ਕਿਹਾ। ਦੋਸਤੋ ਸਾਨੂੰ ਕਮੈਂਟ ਕਰਕੇ ਦੱਸੋ ਕਿ ਸਾਡੇ ਕੰਮ ਦੇ ਵਿੱਚ ਕੀ ਗਲਤੀ ਆ। ਆ ਜਿਹੜਾ ਬਾਰਬੀਕਿਊ ਵਾਲਾ ਕੰਮ ਆ, ਇਹਦੇ 'ਚ ਕੀ ਗਲਤੀ ਆ? ਲਾਈਵ ਕਵਰੇਜ ਜਿਹੜੀ ਚੱਲ ਰਹੀ ਆ, ਉਹਦੇ 'ਚ ਕੀ ਗਲਤੀ ਆ, ਤਾਂ ਕਿ ਸਾਨੂੰ ਆਪਣੀ ਸਲਾਹ ਦਾ ਮੌਕਾ ਮਿਲੇ। ਤੁਸੀਂ ਕੁਝ ਆਵਾਮ ਨਾਲ ਗੱਲ ਕਰਨੀ ਚਾਹੋ? ਹਾਂ, ਕੋਈ ਗੱਲ ਪੁਰਾਣੀ ਰਹਿੰਦੀ ਹੋਵੇ। ਕਹਾਂਗਾ ਮੇਰਾ ਭਰਾ ਵਾ, ਸੁਗਲੀ ਮੁਗਲੀ ਆ, ਉਹ ਚੰਗਾ ਵਾ, ਤੇ ਇਹਦੀ ਗੱਲ ਦਾ ਗੁੱਸਾ ਨਹੀਂ ਹੁੰਦਾ। ਦੇਖ ਲਓ ਜੀ, ਸੇਠ ਆਬਦ ਸਾਹਿਬ ਸਾਡੇ ਬਾਰੇ 'ਚ ਕਮੈਂਟ ਪਾਸ ਕਰਦੇ ਪਏ ਆ ਕਿ ਮੇਰਾ ਭਰਾ ਕਹਿੰਦਾ ਚੰਗਾ ਵਾ। ਦੋਸਤੋ ਇਹ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਕੋਈ ਭੈਣ ਭਰਾ ਬੰਦੇ ਦਾ ਨਾਲ ਰਹਿੰਦਾ ਹੋਵੇ, ਅੱਜ ਕੱਲ੍ਹ ਤੇ ਲੋਕ ਇੱਕ ਦੂਜੇ ਨੂੰ ਖਾਣ ਨੂੰ ਪੈਂਦੇ ਆ, ਤੇ ਜੇ ਕੋਈ ਚੰਗਾ ਕਹਿ ਦੇਵੇ, ਮੈਂ ਕਹਿੰਦਾ ਬੜੀ ਗਰੀਬਤ ਦੀ ਗੱਲ ਆ। ਬਾਕੀ ਬੰਦਾ ਤੇ ਤੁਹਾਨੂੰ ਪਤਾ ਵਾ ਐਡਾ ਚੰਗਾ ਕੋਈ ਵੀ ਨਹੀਂ ਹੁੰਦਾ, ਲੇਕਿਨ ਕੋਈ ਚੰਗਾ ਫਿਰ ਵੀ ਕਹਿ ਦੇਵੇ ਤੇ ਬੜੀ ਗੱਲ ਹੁੰਦੀ ਹੈ। ਹਾਂਜੀ, ਬਹੁਤ ਅੱਛਾ ਭਰਾ ਵਾ ਜੀ ਮੇਰਾ, ਕੋਈ ਕਿਸੇ ਕਿਸਮ ਦਾ ਕੋਈ ਸ਼ਿਕਵਾ ਲੰਬਾ ਨਹੀਂ ਹੈ ਕਿਸੇ ਕਿਸਮ ਦਾ। ਇਹ ਮਿਹਰਬਾਨੀ ਹੈ ਜੀ ਮੇਰੇ ਭਾਈ ਦੀ ਕਿ ਮੇਰੇ ਬਾਰੇ 'ਚ ਇਦਾਂ ਗੱਲ ਕਰਦਾ ਪਿਆ। ਔਰਲੀ ਗ੍ਰਿਲ ਥੱਲੇ ਇੱਕ ਬੋਟੀ ਇਧਰੋਂ ਉਹ ਨਿੱਕੀ ਜਿਹੀ ਆ। ਸ਼ੌਕ ਵੀ ਕਰਵਾ ਲਓ, ਮੈਂ ਕਹਿੰਦਾ ਮੁਰਗੀਆਂ ਦਾ ਵਿੱਚ ਹਾਂ ਟੈਬ ਦੀ ਮੁਰਗੀਆਂ ਦਾ ਸ਼ੌਕ। ਨਹੀਂ ਯਾਰ, ਹਨੇਰਾ ਵਾ ਉੱਥੇ ਕਿੱਥੇ ਸ਼ੌਕ ਕਰਵਾਉਣਾ। ਲਓ ਜੀ, ਪਹਿਲੀ ਚੈਕਿੰਗ ਹੋਣ ਲੱਗੀ ਆ। ਸੇਠ ਆਬਦ ਸਾਹਿਬ ਚੈੱਕ ਕਰਨਗੇ। ਉਹ ਬੋਟੀ ਥੱਲੇ ਡਿੱਗੀ ਸੀ, ਨਾਲੇ ਤਕਰੀਬਨ ਪੱਕੀ, ਗਰਮ ਬੜੀ ਹੈ। ਸੇਠ ਸਾਹਿਬ ਖਾ ਕੇ ਦੱਸਣਗੇ ਬੋਟੀ ਸਹੀ ਹੈ ਜਾਂ ਨਹੀਂ, ਕੱਚੀ ਹੈ ਕਿ ਪੱਕੀ। ਵਾਹ ਵਾਹ ਵਾਹ, ਕੀ ਬਾਤ, ਵਾਹ ਨਹੀਂ ਸਹੀ ਦੱਸ। ਵਾਹ ਵਾਹ, ਸਹੀ ਬਿਲਕੁਲ ਹੈ, ਇਮਾਨਦਾਰੀ ਨਾਲ ਦੱਸ। ਹਾਂ। ਲਓ ਜੀ ਦੋਸਤੋ, ਪਹਿਲਾ ਕਮੈਂਟ ਆ ਗਿਆ ਕਿ ਬੋਟੀ ਸਹੀ ਪੱਕੀ ਆ। ਬਾਕੀ ਤੇ ਹੁਣ ਅੱਲਾ ਹੀ ਜਾਣਦਾ ਵਾ ਇਹਦੇ 'ਚ ਹਕੀਕਤ ਕੀ ਆ। ਅਫਜ਼ਲ ਭਾਈ ਦਾ ਫੇਰ ਕਮੈਂਟ ਹੈ, ਜ਼ਬਰਦਸਤ ਜਨਾਬ, ਬਹੁਤ ਖੂਬ। ਅਫਜ਼ਲ ਭਾਈ ਥੈਂਕ ਯੂ ਸਰ, ਤੁਹਾਨੂੰ ਸਪੈਸ਼ਲ ਸਲੂਟ ਆ ਕਿ ਤੁਸੀਂ ਅੱਜ ਬਿਲਕੁਲ ਸਾਡੇ ਨਾਲ ਹੋ, ਸਾਡਾ ਸਾਥ ਦੇ ਰਹੇ ਹੋ। ਤੁਹਾਡੇ ਵਰਗੇ ਲੋਕਾਂ ਦੀ ਸਾਨੂੰ ਬੜੀ ਜ਼ਰੂਰਤ ਹੈ। ਮੈਂ ਵੀ ਤੁਹਾਡੀ ਵੀਡੀਓ ਦੇਖ ਕੇ ਆ, ਮੈਨੂੰ ਵੀ ਚੈੱਕ ਕਰਾਓ। ਚੈੱਕ ਕਰੋ ਭਾਈਆ, ਨਾ ਦੇਖੋ ਜ਼ਰਾ ਪੱਕ ਹੀ ਆ। ਆ ਮੇਰਾ ਵੱਡਾ ਬੇਟਾ ਆਇਆ ਜੀ, ਸਭ ਤੋਂ ਵੱਡਾ ਬੇਟਾ ਇਹ ਆ।
ਇਸ ਤੋਂ ਛੋਟਾ ਜਿਹੜਾ ਵਾ ਉਹ ਇਸ ਟਾਈਮ ਕੈਮਰਾਮੈਨ ਹੀ ਕਰ ਰਿਹਾ ਵਾ ਤੇ ਉਸ ਤੋਂ ਛੋਟੇ ਜਿਹੜੇ ਦੋ ਬੇਟੇ ਆ ਉਹ ਗਏ ਹੋਏ ਆ ਉੱਥੇ, ਉਹਨਾਂ ਨੂੰ ਬੈਡਮਿੰਟਨ ਦਾ ਬੜਾ ਸ਼ੌਕ ਆ, ਉਹਨਾਂ ਦਾ ਅੱਜ ਕੋਈ ਮੈਚ ਸੀਗਾ, ਟੂਰਨਾਮੈਂਟ ਸੀਗਾ, ਉਹ ਕਲੱਬ ਗਏ ਹੋਏ, ਸ਼ਾਇਦ ਦੌਰਾਨੇ ਲਾਈਵ ਉਹ ਵੀ ਆ ਜਾਣ ਉਨੀ ਦੇਰ ਤੱਕ। ਆਹ ਵਾਲੀਆਂ ਆਹ ਤੇ ਮੈਂ ਹੁਣੀ ਥਲ ਕੇ ਹਟਿਆ ਮੇਰੇ ਖਿਆਲ 'ਚ। ਆਹੋ ਇਹ ਵੀ ਦੇਖੀ ਹੈ ਮੇਰੇ ਖਿਆਲ 'ਚ, ਚੈੱਕ ਕਰ ਲੈਨੇ ਫੇਰ ਇੱਕ ਵਾਰੀ, ਦੇਖੀ ਹੋਈ ਸੀ ਅੱਗੇ ਲੇਕਿਨ ਆਲਾ ਫੇਰ ਥਲ ਦਿੱਤੀ। ਦੁਲਾ ਨੂੰ ਥੋੜਾ ਆਇਲ ਲਾ ਉਹਨੂੰ ਪਰਲੇ ਨੂੰ, ਉਹਨੂੰ ਆਇਲ ਲਾ। ਭਾਜੀ ਰੰਗ ਰੁੰਗ ਬੋਟੀ ਦਾ ਲੋਕਾਂ ਨੂੰ ਵੀ ਆਇਲਾਂ ਦਾ ਵੀ ਦਾ ਲੈ ਵੀ ਠਹਿਰ ਜਾ, ਹੁਣ ਟੇਸਟ ਕਰਕੇ ਜਾਈ ਯਾਰ, ਕਰ ਲਾ ਯਾਰ। ਖਬਰ ਕਰ। ਆ ਬਸ ਤਿਆਰ ਹੋਣ ਵਾਲੀਆਂ ਸਟਿੱਕਾਂ, ਇਹ ਤੁਹਾਨੂੰ ਮੈਂ ਦਿਨਾਂ ਕੱਢ ਕੇ। ਦੋਸਤੋ ਮੈਨੂੰ ਤੇ ਨਾ ਇਹ ਹੁਣ ਇਦਾਂ ਹੋ ਰਿਹਾ ਵਾ ਨਾ, ਬਸ ਇਹਨਾਂ ਨੂੰ ਮੇਰੇ ਖਿਆਲ ਠੀਕ ਆ ਅਬਦੁੱਲਾ, ਫਿਰ ਬਹੁਤੀ ਆਇਲੀ ਹੋ ਜਾਂਦੀ। ਮੈਂ ਤੇ ਹੁਣ ਇਹ ਪਛਤਾਉਂਦਾ ਪਿਆ ਵਾਂ ਕਿ ਮੈਂ ਸਾਰੀਆਂ ਸਟਿੱਕਾਂ ਲੈਂਦਾ ਇਹਦੇ ਨਾਲ, ਉਹ ਸਹੀ ਸੀਗਾ ਕੰਮ। ਤੇ ਜਾਂ ਫਿਰ ਅਗਲੀ ਵਾਰੀ ਤੋਂ ਨਾ ਬੋਟੀ ਆਪਾਂ ਇਦਾਂ ਦੀ ਕਟਵਾ, ਹਾਂ ਬੋਟੀ ਉਹਦੇ ਕੋਲ ਇਦਾਂ ਦੀ ਕਟਵਾਇਆ ਕਰਾਂਗੇ ਜਿਸ ਤਰ੍ਹਾਂ ਉਹਨੂੰ ਕਵਾਂਗੇ ਆਪਾਂ ਗ੍ਰਿਲ ਫਿਸ਼ ਕਰੀ ਦੀ ਆ, ਉਸ ਹਿਸਾਬ ਦੀ ਬੋਟੀ ਕੱਟ ਕੇ ਦੇ ਕਿ ਜਿਹੜੀ ਗ੍ਰਿਲ ਦੇ ਵਿੱਚ ਲੱਗ ਕੇ ਸੈੱਟ ਹੋ ਜਾਵੇ ਕੰਮ। ਚਲੋ ਪਹਿਲਾ ਤਜਰਬਾ ਸੀਗਾ ਮੇਰੇ ਦੇਣ 'ਚ, ਇਹ ਸੀਗਾ ਮੈਂ ਕਿਹਾ ਸ਼ਾਇਦ ਇਹਨਾਂ ਦੀਆਂ ਨਾ ਜਾਲੀਆਂ ਤੰਗ ਨੇ ਥੋੜ੍ਹੀਆਂ, ਬੋਟੀ ਨਹੀਂ ਡਿੱਗੇਗੀ, ਲੇਕਿਨ ਉਹ ਥੋੜਾ ਜਿਹਾ ਨਾ ਸਿਸਟਮ ਇਹ ਖਰਾਬ ਹੋ ਗਿਆ ਬੋਟੀ ਡਿੱਗਣ ਵਾਲਾ। ਇਹ ਆ ਦੇਖੋ ਉਹ ਨਹੀਂ ਡਿੱਗੀ ਸੀ। ਦੋਸਤੋ ਟੇਸਟ ਤੇ ਇਸ ਟਾਈਮ ਤੱਕ ਬਿਲਕੁਲ ਠੀਕ ਆ। ਦੁੱਲਾ ਨਾ ਛੇੜੀ, ਕੁਛ ਨਾ ਕਰੀ, ਉਹ ਇਦਾਂ ਡਿੱਗਣੀ ਆ ਬਹੁਤੀ ਜਿੱਦਾਂ ਅਬਦੁੱਲਾ। ਉਹ ਡਿੱਗਣ ਲੱਗੀ ਸੀ ਨਾ, ਮੈਂ ਤਾਂ ਹੀ ਤੇ ਪਹਿਲੇ ਹੀ ਉੱਤੋਂ ਚੁੱਕਣ ਲੱਗਾ। ਇੱਧਰ ਲੈ ਆ। ਇਹ ਕੰਮ ਦੋਸਤੋ ਹੋ ਰਿਹਾ ਵਾ, ਆ ਜਿਹੜਾ ਡਿੱਗਣ ਵਾਲਾ ਕੰਮ ਆ ਨਾ। ਪੱਖੀ ਕਿੱਥੇ ਵੱਡੀ ਆ ਪਿੱਛੇ ਦੋਸਤੋ? ਮਿਰਚ ਮਸਾਲੇ ਬੜੇ ਜ਼ਬਰਦਸਤ ਆ, ਕਾਲੀ ਮੈਂ ਖਾਦਾ ਥੋੜਾ ਜਿਹਾ ਤੇ ਕਾਲੀ ਮਿਰਚ ਦੀ ਵਿੱਚੋਂ ਆਈ ਆ ਖੁਸ਼ਬੂ ਜਨਾਬ। ਅਬਦੁੱਲਾ ਇੱਥੋਂ ਨਾ ਇੱਕ ਕੋਲਾ, ਇੱਕ ਦੋ ਵੱਡੇ ਕੋਲੇ ਲੈ ਕੇ ਨਾ ਆ ਅਬਦੁੱਲਾ ਫੜੀ ਦੇ ਰੱਖ। ਹਾਂਜੀ ਹਾਂਜੀ ਆਹ ਕੋਲੇ ਫੜ ਕੇ ਨਾ ਉਧਰ ਛੱਡ ਕੇ ਇਧਰ ਸੈਂਟਰ 'ਚ ਰੱਖ ਦੇਣੀ, ਤਾਂ ਇੱਥੇ ਸੈਂਟਰ 'ਚ ਰੱਖ। ਆ ਲੈ ਲਾ, ਇਹ ਇੱਥੇ ਰੱਖ ਦੇ ਸੈਂਟਰ 'ਚ, ਸੈਂਟਰ 'ਚ ਨਹੀਂ ਹੈਗਾ ਮਾਲ। ਹੋਰ ਕੋਈ ਇੱਕ ਅੱਧਾ ਕੋਲਾ ਹੈਗਾ? ਹਾਂ ਇਦਾਂ ਰੱਖ ਦੇ ਬਸ, ਇੱਕ ਅੱਧਾ ਹੋਰ ਰੱਖ ਦੇ ਸੈਂਟਰ 'ਚ। ਛੋਟੇ ਛੋਟੇ ਰੱਖ, ਛੋਟੇ 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 ਰੱਖ, ਵੱਡੇ ਸਮਾਂ ਉੱਥੇ ਰਹਿਣ ਦੇ। ਖਿਲਾਰ ਕੇ ਰੱਖ, ਖਿਲਾਰ ਕੇ ਉਹ ਪੱਲੇ ਬਸ, ਬਸ ਬਾਹਰ ਨੂੰ ਰਹਿਣ ਦੇ ਸਮਾਂ, ਬਾਹਰੋਂ ਫਿਰ ਕੱਚਾ ਰਹਿ ਜਾਣਾ। ਠੀਕ ਹੈ ਨਾ? ਨਹੀਂ ਠੀਕ ਆ, ਬਸ ਸਾਡਾ ਕੰਮ ਪੂਰਾ ਹੀ ਆ ਤਕਰੀਬਨ ਕੋਲਿਆਂ ਕੂਲਿਆਂ ਵਾਲਾ। ਇੱਥੇ ਥੋੜਾ ਬਾਹਰ ਹੀ ਰਹਿਣ ਦੇ ਇਹਨੂੰ। ਦੁੱਲਾ ਕੀ ਖਿਆਲ ਆ, ਪੱਕ ਗਏ ਕਿ ਨਹੀਂ ਆ ਵਾਲੇ ਨਹੀਂ ਹਲੇ ਸਟਿੱਕਾਂ? ਕਰੰਚੀ ਹੋਈ ਹੈ ਅੱਛਾ ਅੱਛਾ, ਚੱਲ ਮਾਰੀਏ ਫਿਰ ਦਹਾਰ। ਠਹਿਰ ਜਾਂ ਤਾਂ ਲੋਕ ਸ਼ਾਇਦ ਰੇਡ ਡਿਸ਼ ਵੱਡੀ ਹੈ ਹਾਂ ਲੈ ਆ ਕੋਈ ਚੀਜ਼। ਜਾਂ ਪੁੱਤ ਗਣੀ ਪਾ ਦੋਸਤੋ ਸਾਡਾ ਨਾ ਕੋਲਿਆਂ ਵਾਲਾ ਸਿਸਟਮ ਆ ਜਿਹੜਾ, ਇਹ ਮਾਸ਼ਾਅੱਲਾ ਬੜਾ ਸੈੱਟ ਰਹਿ ਗਿਆ। ਅਗਰ ਥੱਲੇ ਅੱਗ ਬਲਦੀ ਹੋਵੇ ਨਾ ਦੋਸਤੋ ਤੇ ਫਿਰ ਉਹ ਸੜ ਜਾਂਦੇ ਆ। ਸਾਡੀ ਅੱਗ ਨਹੀਂ ਬਲਣ, ਸਾਡੇ ਕੋਲਿਆਂ ਦਾ ਸਿਰਫ ਸੇਕ ਹੀ ਆ ਰਿਹਾ ਵਾ। ਤੇ ਸੇਕ ਜਿਹੜਾ ਵਾ ਇਹ ਬੜੀ ਅੱਛੀ ਚੀਜ਼ ਹੈਗੀ ਆ, ਸੇਕ ਦੇ ਨਾਲ ਹੀ ਬੋਟੀ ਬਣਦੀ ਆ। ਜਦੋਂ ਥੱਲੇ ਅੱਗ ਬਲ ਜਾਂਦੀ ਹੈ ਨਾ ਫਿਰ ਬੋਟੀਆਂ ਸੜ ਜਾਂਦੀਆਂ ਵਾ, ਫਿਰ ਉਹ ਟੇਸਟ ਨਹੀਂ ਦਿੰਦਾ, ਫਿਰ ਉਹ ਸਵਾਦ ਨਹੀਂ ਦਿੰਦਾ, ਫਿਰ ਉਹ ਮਜ਼ਾ ਨਹੀਂ ਦਿੰਦਾ। ਹੋਰ ਕੋਈ ਕਮੈਂਟ ਇਸ ਟਾਈਮ ਆਇਆ ਹੋਵੇ? ਦੋਸਤ ਹੀ ਥੋੜੇ ਦੇਖਦੇ ਪਏ ਸਾਨੂੰ, ਕਿਉਂਕਿ ਅਸੀਂ ਪਹਿਲੀ ਦਫਾ ਬੈਠੇ ਆ। ਤੇ ਕਿੰਨੇ ਦੋਸਤ ਦੇਖਦੇ ਪਏ ਇਸ ਟਾਈਮ? ਅੱਛਾ 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 ਅੱਛਾ। ਦੋਸਤੋ ਨਵਿਆਂ ਦੋਸਤਾਂ ਵਾਸਤੇ ਆ ਕਿ ਸਾਡਾ ਇਹ ਲਾਈਵ ਚੈਨਲ ਬਹਿਣ ਦਾ ਇਹ ਸਿਰਫ ਮਕਸਦ ਇਹ ਸੀਗਾ ਕਿ ਅਸੀਂ, ਸਾਡਾ ਚੈਨਲ ਦਾ ਨਾਮ ਅਬਦੁੱਲਾ ਫਰੀਦ ਗੋਟ ਫਾਰਮ, ਅਸੀਂ ਲਾਈਵ ਮੰਡੀਆਂ ਦੀ ਕਵਰੇਜ ਕਰੀਦੀ ਆ। ਤੇ ਸੌਰੀ ਮੰਡੀਆਂ ਦੀ ਕਵਰੇਜ ਅਸੀਂ ਕਰੀਦੀ, ਵਲੋਗ ਲਗਾਈ ਦੇ ਆ। ਤੇ ਹੁਣ ਸਾਡੀ ਕੋਸ਼ਿਸ਼ ਸੀ ਅਸੀਂ ਲਾਈਵ ਵੀ ਉੱਥੇ ਮੰਡੀਆਂ ਦੇ ਵਿੱਚ ਨਾ ਲਾਈਵ ਦਿਖਾਇਆ ਕਰੀਏ, ਤੁਹਾਨੂੰ ਰੇਟ ਲੈ ਕੇ ਦਿਆ ਕਰੀਏ, ਵਪਾਰੀਆਂ ਨਾਲ ਗੱਲਾਂ ਬਾਤਾਂ ਕਰਿਆ ਕਰੀਏ, ਮੰਡੀ ਦੀ ਸੂਰਤ ਹਾਲ ਦੱਸਿਆ ਕਰੀਏ, ਜਾਨਵਰਾਂ ਦਾ ਸ਼ੌਕ ਕਰਾਇਆ ਕਰੀਏ। ਤੇ ਉਹ ਨਾ ਅਸੀਂ ਇਸ ਕਰਕੇ ਇੱਥੇ ਲਾਈਵ ਬੈਠੇ ਆ ਕਿ ਅਸੀਂ ਇਹਨੂੰ ਚੈੱਕ ਕਰ ਸਕੀਏ ਕਿ ਯਾਰ ਸਾਡਾ ਲਾਈਵ ਕਿਹਦਾ ਚੱਲ ਰਿਹਾ।
ਜਿੰਨੇ ਵੀ ਦੋਸਤ ਦੇਖਦੇ ਪਏ ਆ ਸਾਰਿਆਂ ਨੂੰ ਮੇਰੇ ਵੱਲੋਂ ਜਸ਼ਨ ਆਜ਼ਾਦੀ ਮੁਬਾਰਕ। ਤੇ ਦੋਸਤ ਵੀ ਆਪਣੀ ਕਮੈਂਟਾਂ ਦੇ ਵਿੱਚ ਰਾਏ ਦਾ ਇਜ਼ਹਾਰ ਜ਼ਰੂਰ ਕਰਨ। ਲਿਆ ਯਾਰ ਇਹਨੂੰ ਲਾ ਦਈਏ ਮੇਰੇ ਹਿਸਾਬ ਨਾਲ ਹੁਣ। ਦੋਸਤੋ ਸਾਡੀਆਂ ਸਟਿੱਕਾਂ ਤਿਆਰ ਹੋ ਗਈਆਂ ਵਾ। ਇਹਨੂੰ ਹੁਣ ਅਸੀਂ ਲਾਣਾ ਵਾ, ਲਾ ਕੇ ਤੇ ਫਿਰ ਅਸੀਂ ਤੁਹਾਨੂੰ ਥੋੜਾ ਟੇਸਟ ਕਰਕੇ ਵੀ ਚੈੱਕ ਕਰਵਾਵਾਂਗੇ ਤੇ ਮੁxtਲਿਫ ਬੰਦਿਆਂ ਨੂੰ ਆਪਾਂ ਖਵਾਵਾਂਗੇ। ਤਿੰਨ ਚਾਰ ਜਣੇ ਸਾਰਿਆਂ ਨੂੰ ਖਿਲਾਵਾਂਗੇ ਤੇ ਸਾਰਿਆਂ ਕੋਲੋਂ ਅੱਛਾ ਖੈਰ ਜੋ ਦੋ ਸਾਈਡ ਮੈਂ ਹੁਣੀ ਚੇਂਜ ਕੀਤੀ ਆ। ਇਹਨਾਂ ਨੂੰ ਆਪਾਂ ਲਾ ਕੇ ਨਾ ਦੋਸਤੋ ਤੇ ਸਾਰਿਆਂ ਕੋਲੋਂ ਇਮਾਨਦਾਰੀ ਨਾਲ ਪੁੱਛ ਯਾਰ ਦੱਸੋ ਦੇ ਥੱਲਣਾ ਤੇ ਬੜੇ ਆਰਾਮ ਨਾਲ ਥੱਲੀ ਡਿੱਗੇ ਨਾ। ਦੇ ਦੇ ਪਲਟਾ ਫਟਾਫਟ ਦੇ ਦਿਆ ਕਰ। ਉਹ ਪਰਲੀ ਸਾਈਡ ਇਹਨੂੰ ਇਦਾਂ ਕਰ, ਇਹਨੂੰ ਸਾਈਡ ਘੁਮਾ ਦੇ। ਉਹਦੇ ਉਰਲੀ ਸਾਈਡ ਆ ਬੇਟਾ ਆ ਲੈ ਜਾ ਨਾ ਉਧਰ ਤੇ ਉਹ ਚੀਜ਼ ਇੱਧਰ ਲੈ ਜਾ ਤੇ ਆਹ ਸਾਈਡ ਪਰਲੇ ਪਾਸੇ ਚਲੀ ਜਾਊਗੀ ਆਪੇ। ਇਹਦੀ ਸਾਈਡ ਬਦਲ ਦੇ ਬੇਟਾ, ਉਧਰ ਲੈ ਜਾ ਪਰਲੇ ਪਾਸੇ। ਉਧਰ ਕੋਲ ਹੀ ਨਹੀਂ ਆ ਇੱਥੇ। ਚੱਲ ਇਦਾਂ ਕਰ ਲੈ, ਇਹ ਵੀ ਸਹੀ ਹੈ। ਠੀਕ ਆ, ਸਹੀ ਹੈ ਸਹੀ ਹੈ ਸਹੀ ਹੈ ਸਹੀ। ਚੱਲ ਰੱਖ ਦੇ ਹੁਣ ਸਹੀ ਹੋ ਗਿਆ ਕੰਮ। ਹੁਣ ਸਹੀ ਲੱਗੇਗਾ ਸੇਕ। ਉਸ ਜਗ੍ਹਾ ਤੇ ਵਾਕਈ ਨਹੀਂ ਸੇਕ ਲੱਗ ਰਿਹਾ ਸੀ। ਦੋਸਤੋ ਇਹ ਹੁਣ ਥੱਲੇ ਆਉਣ ਦੀ ਦੇਰ ਆ ਤੇ ਲੜਫੇ ਲੱਥਣੇ ਹੁਣ ਇਹਨਾਂ ਦੇ। ਉਹ ਕਰ ਲਿਆ ਸਾਨੇ। ਕੌਣ ਆਇਆ? ਕਿਹੜਾ ਕਰ ਲਿਆ? ਨਹੀਂ ਹਲੇ ਕਰਨਾ। ਹਾਂ ਲਈਓ ਜੋ ਆਂਦਾ। ਅੱਜ 14 ਅਗਸਤ ਆ, ਖਿੱਚੀ ਜਾਓ ਕੰਮ ਨੂੰ। ਇਹ ਕਿੱਥੋਂ ਆਏ ਭਾਵ ਚਾਵਲ? ਘਰ ਪਕਾਏ? ਉਹ ਸੜ ਗਈਆਂ ਸਟਿੱਕਾਂ। ਲੋ ਜੀ ਦੋਸਤੋ ਸਾਡੀਆਂ ਸਟਿੱਕਾਂ ਹੋ ਗਈਆਂ ਤਿਆਰ। ਅਸੀਂ ਸਟਿੱਕਾਂ ਨੂੰ ਲੱਗੇ ਆ ਲਾਣ। ਠੀਕ ਹੋ ਗਿਆ ਤੇ ਤੁਹਾਨੂੰ ਇਮਾਨਦਾਰੀ ਨਾਲ ਸਹੀ ਗੱਲ ਦੱਸਾਂਗੇ, ਸਾਨੂੰ ਨੰਬਰ ਬਣਾਉਣ ਦਾ ਕੋਈ ਸ਼ੌਕ ਨਹੀਂ। ਜੇ ਸਹੀ ਹੋਈਆਂ ਤੇ ਅਸੀਂ ਤੁਹਾਨੂੰ ਸਹੀ ਦੱਸਾਂਗੇ। ਅਗਰ ਜ਼ਾਇਕਾ ਸਹੀ ਨਾ ਹੋਇਆ ਤੇ ਤਦ ਵੀ ਤੁਹਾਨੂੰ ਅਸੀਂ ਦੱਸਾਂਗੇ। ਲੋ ਜੀ ਥੱਲੇ ਹੀ ਬੁੱਲਾ ਆ ਸਾਫ ਕਰ ਅਬਦੁੱਲਾ ਇਹਨੂੰ। ਆ ਨਾਲ ਆ ਵੀ ਲਾ ਆ ਉੱਪਰ। ਲੋ ਜੀ ਦੋਸਤੋ ਇੱਧਰ ਦੇ ਇਹਦੇ ਚ ਦੇ ਪਾ ਕੇ ਇਹਦੇ ਚ ਇੱਕ ਸਟਿੱਕ ਪਾ ਕੇ ਦੇ। ਆ ਸਟਿੱਕ ਇੱਕ ਦੇ ਪਾ ਕੇ ਦੇ ਵੀ ਭਾਈ ਨੂੰ ਚੈੱਕ ਕਰਵਾ। ਕਰ ਚੱਕ ਯਾਰ। ਗਰਮ ਆ ਕਿ ਠੰਡਾ ਵਾ ਕੰਮ? ਨਹੀਂ ਤੇ ਲਾਇਆ ਗਰਮ ਹੀ ਹੋਣਾ। ਉਹ ਕੰਮ ਗੈਸ ਲਾ ਕੇ ਮਾਰਦਾ। ਹਾਂ ਇਹ ਦੱਸ। ਨਹੀਂ ਆਉਂਦੀ ਹੈ। ਕੋਈ ਨਹੀਂ ਬੱਚਾ ਹਲੇ ਅਕਲ ਦਾ ਕੱਚਾ ਹੈ, ਹੋ ਜਾਊਗਾ ਸਹੀ। ਕਰੋ ਚੈੱਕ। ਉਹੀ ਕਰਨ ਲੱਗਾ। ਲਓ ਜੀ ਦੋਸਤੋ ਆ ਫੜੀ ਆਪਾਂ ਬੋਟੀ। ਕਿੰਨੀ ਟੈਂਡਰ ਆ ਬੋਟੀ। ਅੱਲਾ ਦੀ ਬਰਕਤ। ਇੱਕ ਦੋ 15 ਪੂਰੇ ਹੀ ਆ ਸਾਰੇ ਨੇ ਆ ਗਏ ਦੋਸਤੋ। ਬਹੁਤ ਮਜ਼ੇਦਾਰ ਆ ਲੇਕਿਨ ਅਬਦੁੱਲਾ ਹਲਕਾ ਜਿਹਾ ਕੱਚਾ ਵਾ ਕੰਮ, ਹਨਾ? ਉਹ ਕੱਚੀਆਂ ਕਿਉਂ ਆ ਸਟਿੱਕਾਂ ਭਲਾ? ਕਿਉਂ? ਸਟਿੱਕਾਂ ਨੂੰ ਚੀਰੇ ਦੇਣੇ ਚਾਹੀਦੇ ਆਪਾਂ। ਹਾਂ ਦੇਖਿਆ, ਇਹ ਵੀ ਨੁਕਸ ਨਿਕਲ ਆਇਆ। ਚਲੋ ਬਹਰਹਾਲ ਕੋਈ ਗੱਲ ਨਹੀਂ ਦੋਸਤੋ, ਹੋਰ ਖਾ ਕੇ ਚੈੱਕ ਕਰਦਾ। ਇਹਦੇ ਇੱਥੇ ਹੀ ਮੁੱਕ ਜਾਣੀਆਂ, ਥੱਲੇ ਨਹੀਂ ਲੈ ਕੇ ਜਾਣੀਆਂ। ਕੋਈ ਨਹੀਂ ਅਬਦੁੱਲਾ ਉਸਮਾਨ ਭਾਈ ਨੂੰ ਦੇਖ। ਏਦਾਂ ਦੇ ਢੱਕਣ ਚ ਇਹਦੇ ਵਿੱਚ ਲਾ ਬੋਟੀਆਂ ਲਾ। ਹੋਰ ਹੁਣ ਜ਼ਰਾ ਤਰੀਕੇ ਨਾਲ ਲੈ ਜਿੱਦਾਂ ਮੈਂ ਤੈਨੂੰ ਦੱਸਿਆ ਅੱਗੇ ਹੈ ਕਿ ਪਹਿਲੇ ਮਾਲ ਦੇ ਦੇਣਾ। ਜਾ ਭਾਈ ਥੱਲੇ ਲਿਜਾ ਕੇ ਚੈੱਕ ਕਰਾਇਆ ਜਾ। ਲੈ ਜਾ ਥੱਲੇ ਬਸ। ਦੋਸਤੋ ਬਹੁਤ ਮਜ਼ੇਦਾਰ ਬਣੀਆਂ ਵਾ। ਬਸ ਥੋੜਾ ਜਿਹਾ ਨਾ ਕੱਚੀਆਂ ਰਹਿ ਗਈਆਂ ਇਹ ਸਾਡੇ ਕੋਲ, ਕਿਉਂਕਿ ਚੀਰੇ ਵਗੈਰਾ ਨਹੀਂ ਸੀ ਦਿੱਤੇ ਹੈਗੇ ਤੇ ਲੇਕਿਨ ਹੈ ਮਜ਼ੇਦਾਰ। ਮਿਰਚ ਮਸਾਲੇ ਬਿਲਕੁਲ ਲਾਈਟ ਆ, ਤੇਜ਼ ਮਿਰਚ ਮਸਾਲੇ ਨਹੀਂ।
ਕਿਉਂਕਿ ਮੈਂ ਦੋਸਤੋ ਤੇਜ਼ ਮਿਰਚ ਮਸਾਲੇ ਪਸੰਦ ਨਹੀਂ ਕਰਦਾ। ਵੈਸੇ ਮਜ਼ੇਦਾਰ ਆ। ਇਹਨੂੰ ਤੁਸੀਂ ਮਿਰਚ ਮਸਾਲੇ ਮੁਨਾਸਬ ਲਾਓ, ਇਹਨੂੰ ਖਟਾਈ ਜ਼ਿਆਦਾ ਲਾਓ, ਥੋੜੀ ਜਿਹੀ, ਬਹੁਤ ਜ਼ਿਆਦਾ ਵੀ ਨਹੀਂ, ਤੇ ਉਹਦੇ ਨਾਲ ਦਾ ਟੇਸਟ ਬੜਾ ਸਹੀ ਬਣ ਜਾਂਦਾ। ਲੇਕਿਨ ਦੋਸਤੋ ਹੈ ਜੂਸੀ ਆ, ਖੁਸ਼ਕ ਨਹੀਂ ਅੰਦਰੋਂ। ਤੁਸੀਂ ਬੋਟੀ ਖਾਓਗੇ ਅੰਦਰੋਂ ਨਰਮ ਆ। ਖਾ ਕੇ ਚੈੱਕ ਕਰੋ ਇੱਕ ਦੋਸਤਾਂ ਨੂੰ ਇੱਕ ਬੋਟੀ ਵੀ ਖਵਾਓ ਨਾ। ਹਾਵ ਨੂੰ ਨਹੀਂ ਚੈੱਕ ਕਰਵਾਈ? ਕਰ ਲੈਂਦੇ ਆ। ਲੈ ਹੈਂ, ਬਰਤਨ ਲਿਆ, ਦੂਜੀਆਂ ਵੀ ਪੱਕ ਗਈਆਂ। ਚੱਲ ਇੱਥੋਂ ਚੈੱਕ ਕਰਾਨੇ। ਕਵੋ ਲਾਈਵ ਦੇ ਵਿੱਚ ਆਇਆ ਨਾ ਹੁਣ। ਦੇਬੀ ਯਾਰ ਬਰਤਨ ਲੈ ਕੇ ਆ ਉੱਪਰ ਪੁੱਤਰ। ਦੇਬੀ ਮੇਰਾ ਬੇਟਾ ਥੱਲੇ ਲਾਈਵ ਦੇਖਦਾ ਪਿਆ ਵਾ, ਤੇ ਬਰਤਨ ਹੁਣੀ ਉੱਤੇ ਆ ਜਾਣਾ। ਦੇਖ ਲਓ ਦੋਸਤੋ ਕੈਸਾ ਦੌਰ ਆ ਗਿਆ ਹੈ। ਹਰ ਚੀਜ਼ 'ਚ ਜਿੱਦਤ ਆ ਗਈ। ਕੋਈ ਉਹ ਵੀ ਵਕਤ ਹੁੰਦਾ ਸੀਗਾ ਪੂਰੇ ਪਿੰਡ 'ਚ ਇੱਕੋ ਹੀ ਟੈਲੀਫੋਨ ਹੁੰਦਾ ਸੀ ਤੇ ਇੱਕੋ ਹੀ ਰੇਡੀਓ ਹੁੰਦਾ ਸੀ, ਪੂਰਾ ਪਿੰਡ ਖਬਰਾਂ ਸੁਣਨ ਜਾਂਦਾ ਹੁੰਦਾ ਸੀ ਹੈ। ਤੇ ਟੈਲੀਫੋਨ ਵੀ ਇੱਕ ਹੁੰਦਾ ਸੀਗਾ। ਜਾ ਓਏ ਲੰਬੜਾਂ ਦੇ ਘਰ ਫੋਨ ਆਇਆ ਈ, ਉਹ ਬੁਲਾ ਕੇ ਲਿਆ ਫਲਾਣੇ ਨੂੰ, ਹੁੰਦਾ ਸੀ ਨਾ ਦਪਲੇ ਵਕਤਾਂ 'ਚ ਭਾਵ ਇੱਦਾਂ ਹੁੰਦਾ ਸੀ ਨਾ। ਤੇ ਹੁਣ ਦੇਖੋ ਕੈਸਾ ਦੌਰ ਆ। ਅਸੀਂ ਇੱਥੇ ਬਣਾ ਰਹੇ ਹਾਂ ਉੱਤੇ ਵੀਡੀਓ, ਪਤਾ ਨਹੀਂ ਪੂਰੀ ਦੁਨੀਆ 'ਚੋਂ ਕਿੱਥੇ ਕਿੱਥੇ ਲੋਕ ਦੇਖ ਰਹੇ ਆ, ਥੋੜੇ ਦੇਖ ਰਹੇ ਜਾਂ ਜ਼ਿਆਦਾ ਦੇਖ ਰਹੇ ਆ। ਇੱਕ ਸਾਡੇ ਮਸਕਤ 'ਚੋਂ ਭਾਈ ਦੇਖ ਰਹੇ ਆ, ਭਾਈ ਅਫਜ਼ਲ ਸਾਹਿਬ, ਉਹ ਲਗਾਤਾਰ ਸਾਡੇ ਨਾਲ ਟੱਚ ਨੇ ਜਦੋਂ ਦੇ ਅਸੀਂ ਆ ਲਾਈਵ ਬੈਠੇ ਹਾਂ। ਤੇ ਹੋਰ ਵੀ ਲੋਕ ਦੇਖ ਨੇ। ਮਤਲਬ ਗੱਲ ਕਰਨ ਦਾ ਹੈ ਕਿ ਐਕਟੀਵਿਟੀ ਇੱਥੇ ਹੋ ਰਹੀ ਆ ਤੇ ਇਹਦੀ ਖਬਰ ਪੂਰੀ ਦੁਨੀਆ 'ਚ ਇਸ ਟਾਈਮ ਛਾਈ ਹੋਈ ਆ। ਮੇਰਾ ਗੱਲ ਕਰਨ ਦਾ ਮਕਸਦ ਇਹ ਹੈ ਕਿ ਦੇਖ ਲਓ ਕੈਸਾ ਦੌਰ ਆ ਗਿਆ, ਤੇ ਅੱਗੋਂ ਸਾਡੀਆਂ ਨਸਲਾਂ ਨੇ ਜਿਹੜਾ ਦੌਰ ਦੇਖਣਾ ਉਹ ਪਤਾ ਨਹੀਂ ਕੀ ਹੋਣਾ ਵਾ। ਕਿ ਯਾਰ ਹੈ ਦਿਮਾਗ 'ਚ ਗੱਲ ਸੋਚੀ ਤੇ ਹੋ ਗਈ, ਬਲਕਿ ਆ ਗਿਆ ਵਾ AI ਦਾ ਦੌਰ ਆ। ਜਿਹੜੀ ਹੁਣ ਦੋਸਤੋ ਪਹਿਲੇ ਭਲੇ ਵਕਤਾਂ ਦੇ ਵਿੱਚ ਤੇ ਨਾਨੀ ਅੰਮਾ ਦਾਦੀ ਅੰਮਾ ਗੱਲ ਸੁਣਾਉਂਦੇ ਹੁੰਦੇ ਸੀਗੇ, ਤੇ ਅੱਜ ਦੇ ਦੌਰ ਦੀ ਜਦੀਦ ਨਾਨੀ ਅੰਮਾ ਤੇ ਜਦੀਦ ਦਾਦੀ ਅੰਮਾ ਚੈਟ ਜੀਪੀ। ਤੁਸੀਂ ਜੋ ਮਰਜ਼ੀ ਚੈਟ ਜੀਪੀ ਕੋ ਪੁੱਛੋ, ਜੋ ਮਰਜ਼ੀ ਕੁਐਸਚਨ ਕਰੋ ਜਨਾਬ, ਚੈਟ जीपीटी है वो पूरा ਤੁਹਾਨੂੰ ਉਹਦਾ ਰਿਪਲਾਈ ਦੇਗੀ, पूरा ਦੱਸੇਗੀ कि आप ऐसे नहीं ऐसे करें। दोस्तों आ देखो, आ थोड़ा ਜਿਹਾ ਕੰਮ ਗੱਲਾਂ ਦੇ ਵਿੱਚ ਥੋੜਾ ਜਿਹਾ ਲਾਲ ਜ਼ਿਆਦਾ ਹੋ ਗਿਆ। ਚਲੋ ਖੈਰ ਕੋਈ ਗੱਲ ਨਹੀਂ, ਪਹਿਲਾ ਕੰਮ ਕੱਚਾ ਸੀਗਾ, ਇਹ ਥੋੜਾ ਜਿਹਾ ਜ਼ਿਆਦਾ ਪੱਕਾ ਹੋ ਗਿਆ। ਦੇ ਭਾਈ अफजल भाई ने कमेंट किया आज हम भी बनाएंगे रात को। माशाल्लाह जी माशाल्लाह। अफजल भाई फिर सानू तो इनवाइट करो यार। दोस्तों आ गया लैके बेटा ते हुण इहदे विच असीं दूसरा भूर लावांगे। इहनूं भी चैक कर लीए किते सड़ तां नहीं गया। हाए हाए ओहो ठीक आ, काम सही आ दोस्तों। हुण आ काम कुछ लगदा वा मैनूं पहले नालों सही होएगा, क्यों भावत सेठ साहब है ना। ਸਾਡੇ ਚੋਂ ਇੱਕ ਪਾਰਟੀ ਕਹਿ ਰਹੀ ਸੀਗੀ ਕਿ ਕੋਲੇ ਜਿਹੜੇ ਆ ਨਾ ਉਹ ਬਹੁਤ ਜ਼ਿਆਦਾ ਹੋ ਜਾਣੇ ਆ, ਤੁਸੀਂ ਜ਼ਿਆਦਾ ਕਰ ਲਏ ਆ, ਲੇਕਿਨ ਸਾਡਾ ਕੰਮ ਹਲੇ ਵੀ ਕੋਲਿਆਂ ਦਾ ਪੂਰਾ ਹੀ ਆ। ਕਿਉਂ ਸੇਠਾਬਦ? ਪੂਰਾ ਸਹੀ ਆ, ਹਨਾ। ਕੋਲੇ ਇੰਨੇ ਦੇ ਹਾਂ ਜ਼ਿਆਦਾ ਨਹੀਂ ਹੈਗੇ, ਕੋਲੇ ਸਹੀ ਆ ਤੇ ਘੱਟ ਵੀ ਨਹੀਂ ਕਹਿ ਸਕਦੇ ਆਪਾਂ। ਸਾਡਾ ਖਾਣ ਪੀਣ ਦਾ ਸਿਸਟਮ ਤਕਰੀਬਨ ਪੂਰਾ ਹੋ ਜਾਣਾ। ਘੱਟ ਵੀ ਗਿਆ ਤੇ ਦੋਸਤੋ ਸਾਡੇ ਕੋਲ ਨਾ ਫਟੀਆਂ ਕਰੇਟਾਂ ਦੀਆਂ ਕਾਫੀ ਪਈਆਂ ਵਾ, ਅਸੀਂ ਉਹ ਪਾ ਕੇ ਕੰਮ ਚਲਾ ਲੈਣਾ। Yeah. ਕੀ ਮੰਗਾਣਾ ਮੰਗਾ ਲਾ, ਕੁਛ ਮੰਗਾਣਾ ਤੇ ਕੀ? ਅੱਛਾ यार अखबार हैगी भाव थले कोई तेरे को? अखबार का पीस ते मंगवा यार एक। ਸੇਬਾਂ ਜੋ ਕੱਢੀਏ ਉਹਦੇ ਤੇ ਸਹੀ ਸੇਬਾਂ ਫਿਰ ਕੀ ਹੋਇਆ, ਉਹਦੇ ਤੋਂ ਯਾਰ ਸਹੀ ਨਿਕਲ ਜਾਂਦੀ ਹੈ, ਥੱਲੇ ਡਿੱਗ ਪੈਣੀ ਜਦੋਂ ਆਪਾਂ ਲਾਣੀ ਆ। ਇਹ ਛੋਟੀ ਆ ਡਿਸ਼, ਮੰਗਵਾ ਯਾਰ ਭਾਵ। ਅੱਜ ਬੋਰੇ ਚ ਪਈ ਆ ਕਿੱਥੇ? ਅਬਦੁੱਲਾ ਜਾ ਲੈ ਕੇ ਆ ਯਾਰ ਅਖਬਾਰ। ਕਿੱਥੇ ਕਹਿੰਦਾ ਤਾਇਆ ਆਬੂ? ਉਹਨੂੰ ਪੁੱਛੇ ਅਖਬਾਰ ਬੋਰੇ ਚ ਪਈ ਆ, ਕਿੱਥੇ ਆ? ਥੱਲੇ ਪਈ ਨਹੀਂ ਆ। ਡਿੱਗਦੀਆਂ ਤੁਸੀਂ ਲਿਆਓ। ਜਾ ਲੈ ਆ। ਮੈਂ ਕਿਹਾ ਨਹੀਂ ਡਿੱਗਦੀਆਂ। ਹਾਂ ਤੇ ਕੀ ਕਰਾਂ? ਐਨੂੰ ਲਿਆਓ। ਅੱਛਾ ਇੱਕ ਮਿੰਟ ਠਹਿਰ ਜਾ, ਫਿਰ ਪੱਕ ਲੈਂਦੇ।
ਦੋਸਤੋ ਸਾਡੇ 2 ਪੂਰ ਇਕੱਠੇ ਤਿਆਰ ਹੋ ਰਹੇ ਆ ਇਨਸ਼ਾਅੱਲਾ ਤਾਲਾ। ਆਖਰੀ ਪੂਰਾ ਜਿਹੜਾ ਲਾਤਾ ਕਿਹੜਾ ਸਾਰਾ ਹੀ ਮੁੱਕ ਗਿਆ? ਹਾਂਜੀ 6 ਕਿਲੋ ਦਾ 6 ਕਿਲੋ ਹੀ। ਲਓ ਜੀ ਅਸੀਂ ਤੇ ਇਹਦੀਆਂ 2 ਕਿਸ਼ਤਾਂ ਕਰਦੇ ਫਿਰਦੇ ਸੀਗੇ, ਉਹ ਇੱਕ ਕਿਸ਼ਤ ਵੀ ਨਹੀਂ ਪੂਰੀ ਹੋਣ ਡਈ ਲੱਗਦੀ। ਲਾਈਏ ਨਾ ਅਬਦੁੱਲਾ ਕਿ ਨਹੀਂ? ਲਾਓ ਲਾਓ ਸੜ ਗਏ ਆ। ਨਹੀਂ ਉਧਰਲੀ ਸਾਈਡ ਹਲੇ ਦੇ ਉਧਰ ਲਾ ਲਓ ਹੈ ਲਾ ਲਓ। ਲਾ ਲਈਏ। ਲਓ ਜੀ ਦੋਸਤੋ ਇੱਕ ਹੋਰ ਪੂਰਾ ਆ ਗਿਆ। ਹੁਣ ਤਾਂ ਆਬੂ ਨੂੰ ਯਾਰ ਚੈੱਕ ਕਰਾਈ, ਅੱਗੇ ਵੀ ਨਹੀਂ, ਅੱਗੇ ਉਹ ਚਾਵਲ ਖਾ ਰਿਹਾ ਸੀ ਬਸ। ਅੱਛਾ ਆਰਾਮ ਨਾਲ ਦੂਜੀ ਤਰ੍ਹਾਂ ਦੂਸਰੀ ਤਰ੍ਹਾਂ ਮਾਰ ਬੇਟਾ, ਐਸ ਰੁਖ ਮਾਰ, ਏਦਾਂ ਕਰ, ਆਰਾਮ ਨਾਲ ਡਿੱਗ ਪੈਣੀ ਥੱਲੇ, ਉਧਰੋਂ ਥੱਲੇ ਡਿੱਗ ਪੈਣੀ, ਆਰਾਮ ਨਾਲ ਕਰ। ਆ ਚਿਮਟੇ ਨਾ ਕਰ ਲਾ ਫੜ ਕੇ। ਨਹੀਂ ਦੇਖੋ ਰੁਕੋ ਰੁਕੋ ਇੱਕ ਸਾਈਡ, ਬਸ ਇੱਕ ਸਾਈਡ ਤੇ ਸਟਿਲ ਰੱਖੋ ਤੁਸੀਂ, ਮੈਨੂੰ ਇੱਕ ਜਗ੍ਹਾ ਇਕੱਠੀਆਂ ਕਰੋ। ਦੂਜੀ ਤਰ੍ਹਾਂ ਕਰ ਲਾ, ਮੁੱਦੀ ਕਰਕੇ ਪਲੇਟ ਮਾਰ, ਇਹ ਮੁੱਦੀ ਕਰਕੇ ਮਾਰ ਪਲੇਟ। ਹੁਣ ਨਹੀਂ ਦੇਖੋ, ਹੁਣ ਇਹਨੂੰ ਇਸ ਤਰ੍ਹਾਂ ਕਰੋ, ਹਾਂ ਏਦਾਂ। ਚਲੋ ਹਲ ਗਈਆਂ ਆਰਾਮ ਨਾਲ ਸਾਰੀਆਂ ਵਿੱਚ। ਉੱਤਰ ਡਿੱਗ ਪਈ, ਫਿਰ ਵੀ ਥੱਲੇ ਅਖਬਾਰ ਤੋਂ ਲੈ ਆਂਦਾ ਤੇ ਆਪਾਂ ਸੌਖੇ ਹੋ ਜਾਣਾ ਸੀ। ਦੋਸਤੋ ਥੱਲਿਓਂ ਚੁੱਕ ਕੇ ਖਾਣਾ ਲੁਕਮਾ ਜਿਹੜਾ ਨਾ, ਸਾਫ਼ ਕਰਕੇ, ਸੁਨਨਤ ਵੀ ਆ ਤੇ ਸਵਾਬ ਵੀ ਆ ਤੇ ਰਿਜ਼ਕ ਚ ਇਜ਼ਾਫਾ ਵੀ ਹੁੰਦਾ। ਖਾਣੇ ਥੱਲੇ ਆ ਖਾਂਦੇ ਯਾਰ। ਸੇਠਾ ਵਾ ਚੈੱਕ ਤੇ ਕਰ ਯਾਰ, ਚੈੱਕ ਕਰਕੇ ਜਰਾ ਇਧਰ ਕੈਮਰੇ ਦੇ ਵਿੱਚ ਜਰਾ ਦੱਸਣਾ, ਐ ਕਰਕੇ ਜਰਾ ਐ ਸਹੀ ਹੈ ਕਿ ਗਲਤ ਆ, ਸਹੀ ਦੱਸਣੀ ਜਿਹੜੀ ਵੀ ਗੱਲ ਹੋਣੀ ਆ, ਮਸਾਲਾ ਲਾ ਕੇ ਨਹੀਂ ਦੱਸਣੀ। ਮਾਸ਼ਾਅੱਲਾ ਇੱਧਰ ਵੀ ਤਾਂ ਵਾਹ ਵਾਹ ਸਾੜਦੀਆਂ। ਕੀ ਬਾਤ, ਲੈ ਮਜ਼ਾ ਆ ਰਿਹਾ, ਐਵੇਂ ਹੀ ਬਹੁਤ ਮਜ਼ਾ, ਜਾਣ ਦੇ ਯਾਰ, ਭਾਵਤ ਕਹਾਣੀ ਨਾ ਸੁਣਾ। ਬਹੁਤ ਮਜ਼ੇਦਾਰ ਆ ਯਾਰ। ਇਹਦੇ ਥੱਲੇ 2 ਬੋਟੀਆਂ ਕੱਢੋ। ਘਰ ਵਾਲੀ ਮਿਲਦਾ ਇਸ ਬਿਜਲੇ ਉਹ ਹੋ ਦੇਖੀ ਉਹ ਲੈ ਤੂੰ ਤਾਂ ਕਹਿੰਦਾ ਨਹੀਂ ਦੇਖਦੀ ਅਬਦੁੱਲਾ। ਮੈਂ ਕਿਦੋਂ ਕਿਹਾ ਨਹੀਂ ਡਰਦੀ। ਇੱਕ ਪਾਸੇ ਪਹਿਲੇ ਸੇਕਾ ਲੱਗਾ ਹੁੰਦਾ ਨਾ, ਉਹ ਚਿਮੜ ਜੂਗੀ, ਉਹਦੇ ਨਾਲ ਤਾਰ ਦੇਣਾ, ਉਹ ਡੇਗੀ ਡੇਗੀ ਲੈ ਇਹ ਤਾਂ ਸਾਰੀਆਂ ਡਿੱਗੀ ਜਾਂਦੀਆਂ। ਬੋਟੀਆਂ ਛੋਟੀਆਂ ਹੁਣ ਮੈਂ ਕਰਾਂ। ਆ ਲਾ ਲਾ ਉੱਤੋਂ ਸੜ ਨਾ ਜਾਵੇ, ਡੋਂਗਾ ਨਾ ਸੜ ਜਾਵੇ, ਉੱਤੋਂ ਲਾ ਲਾ। ਪਲੇਟ ਦੇ ਉਹ ਪਲੇਟ ਫੜ ਗਿਓ। ਆ ਲੈ ਫੜ ਇਹਨੂੰ ਵੀ ਲਾਈ। ਅਬਦੁੱਲਾ ਯਾਰ ਅਖਬਾਰ ਫੜ ਲਾ, ਨਹੀਂ ਕੰਮ ਸਹੀ ਹੈਗਾ, ਮੇਰਾ ਦਿਲ ਹੀ ਮੁਤਮਨ ਹੁੰਦਾ, ਥੱਲੇ ਡਿੱਗਦੀਆਂ ਪੁੱਤਰ। ਨਹੀਂ ਡੇਗਦੀਆਂ, ਤੁਸੀਂ ਲੈ ਕੇ ਆਓ। ਉੱਥੇ ਥੱਲੇ ਪਈ ਤਾਈ ਕੋ ਜਾ ਮੇਰਾ ਪੁੱਤਰ, ਹੈਗੀ ਹੈਗੀ ਨਵੀਂ ਆ ਲੈ ਵੀ ਥੱਲੇ ਅਖਬਾਰ ਲਿਆਈ, ਕਿੱਥੇ ਪਈ ਦੱਸ ਤੈਨੂੰ। ਆ ਥੱਲੇ ਬੋਰੇ ਚ ਬੋਰੇ ਪਈ ਚ ਥੋੜੇ ਪਈ ਹੋਈ ਥੱਲੇ ਜਾਈ ਪਾ ਦੇ ਯਾਰ। ਠੀਕ ਹੈ ਲੈ ਲਾ ਭਾ, ਵਧਾ ਵੀ ਲੈ ਲਾ ਯਾਰ ਜਿਹੜੀ, ਫਿਰ ਲੈ ਲਾ कमेंट आया, मैं ਮੈਂ ਇੱਥੇ ਥੱਲੇ ਪਈ ਆ। हाँ। सलमान भाई ने छोटी लेली छोड़ने आना है 1 तारीख को। तस्वीर शक्करगढ़ जिला नारोवाल गांव, तहसील शक्करगढ़ जिला नारोवाल गांव डेसर कलाम। आप इधर आए तो नोट वाले हैं, एंड वाले पता नहीं की लफज लिखे, नोट वाले की है एंड ते पता नहीं की लिखा। आप इधर आए तो अगे पता नहीं की लिखा हुआ, सही टाइप नहीं है। ਅਫਜ਼ਲ ਭਾਈ ਐਂਡ ਵਾਲੇ ਲਫ਼ਜ਼ਾਂ ਸਮਝ ਨਹੀਂ ਲੱਗੀ, ਜ਼ਰਾ ਦੁਬਾਰਾ ਟਾਈਪ ਕਰਕੇ ਦੱਸੋ ਕੀ ਤੁਸੀਂ ਕਿਹਾ। सलमान भाई ने छोटी लेली छोड़ने आना है 1 तारीख को। ਹੈ ਗੰਦੀ ਮੰਦੀ ਕਿੱਥੇ ਨਾ, ਚੱਲ ਫਿਰ ਲਿਆ ਲਾਈਆ ਸੜ ਗਏ, ਚਲੋ ਆ ਫੜ। ਛੱਡ ਦੇ ਹੁਣ। ਆਹ ਕਿਉਂ ਲਾਈਟ ਵਧੀ ਘਟੀ ਕਿਉਂ भाई का कमेंट आया, आप अब खाने में मसरूफ हो गए। ਹੈ? आप अब खाने में मसरूफ हो गए। ਸਰ ਜੀ ਸਾਡੀ ਤਵੱਜੋ ਤੁਹਾਡੇ ਵੱਲ ਆ, ਤੁਸੀਂ ਹੁਕਮ ਕਰੋ। ਸਾਨੂੰ ਨਾ ਤੁਹਾਡੇ ਕਮੇਟੀ ਦੀ ਸਮਝ ਨਹੀਂ ਆਈ ਸੀ,
ਅਸੀਂ ਇਸ ਕਰਕੇ ਉਹਦਾ ਰਿਪਲਾਈ ਨਹੀਂ ਕੀਤਾ ਹੈਗਾ। ਔਰ ਨਾ ਐਂਡ ਤੇ ਜਿਹੜਾ ਤੁਸੀਂ ਤਹਿਰੀਰ ਲਿਖੀ ਹੈ ਨਾ ਕਮੈਂਟਾਂ ਦੇ ਵਿੱਚ, ਉਹਦੀ ਨਹੀਂ ਸਮਝ ਲੱਗੀ ਹੈਗੀ ਉਹ ਤੁਸੀਂ ਕੀ ਕਿਹਾ ਵਾ। ਉਹ ਤੁਸੀਂ ਜ਼ਰਾ ਦੁਬਾਰਾ ਸਾਨੂੰ ਕਮੈਂਟ ਕਰਕੇ ਦੱਸੋ ਤੇ ਅਸੀਂ ਫਿਰ ਤੁਹਾਨੂੰ ਉਹਦਾ ਅੱਛੇ ਤਰੀਕੇ ਨਾਲ ਜਵਾਬ ਦੇ ਦਈਏ ਕਿ ਤੁਸੀਂ ਆਪਣੇ ਇਲਾਕੇ ਦਾ ਨਾਮ ਦੱਸਿਆ ਵਾ ਤੇ ਉੱਥੇ ਉਹਨੇ ਛੱਡਣ ਜਾਣਾ ਵਾ ਬੱਕਰੀ। ਅੱਗੋਂ ਕੀ ਕਿਹਾ ਵਾ, ਅੱਗੋਂ ਦੀ ਨਹੀਂ ਸਾਨੂੰ ਸਮਝ ਲੱਗੀ ਗੱਲ ਦੀ। ਉਹ ਜ਼ਰਾ ਤੁਸੀਂ ਦੁਬਾਰਾ ਕਾਈਂਡਲੀ। बहुत बड़ी खुशकिस्मती है, भतीजे भी साथ में, भाई भी साथ में हैं। ਜੀ ਅੱਲਾਹ ਪਾਕ ਦਾ ਕਰਮ ਆ, ਅੱਲਾਹ ਪਾਕ ਦਾ ਸ਼ੁਕਰ ਆ, ਇਹ ਤੁਹਾਡੀਆਂ ਦੁਆਵਾਂ ਆ। ये वो दास दो बेटे हैं उन्होंने भतीजे ਦੋਸਤੋ ਇਹ ਅੱਲਾਹ ਪਾਕ ਦਾ ਕਰਮ ਆ। ਰਿਜ਼ਕ, ਮਾਲ, ਦੌਲਤ ਇਹ ਸਾਰੀ ਅੱਲਾਹ ਪਾਕ ਦੀ ਦੇਣ ਆ। ਲੇਕਿਨ ਦੁਆ ਇਹ ਕਰਿਆ ਕਰੋ ਕਿ ਅੱਲਾਹ ਪਾਕ ਇਹਦੇ ਨਾਲ ਨਾਲ ਸਕੂਨ ਵੀ ਦੇਵੇ। ਦੋਸਤੋ ਜਿਹਦੀ ਜ਼ਿੰਦਗੀ 'ਚ ਸਕੂਨ ਨਹੀਂ ਨਾ ਹੈਗਾ, ਉਹਦੀ ਦੌਲਤ ਦਾ ਵੀ ਕੋਈ ਫਾਇਦਾ ਨਹੀਂ। ਉਹਨੂੰ ਜਿਹਨੂੰ ਰਾਤ ਨੂੰ ਵੀ ਸਕੂਨ ਨਾ ਆਵੇ ਤੇ ਦਿਨ ਨੂੰ ਵੀ ਸਕੂਨ ਨਾ ਆਵੇ ਤੇ ਉਹਦੀ ਦੌਲਤ ਕਿਸੇ ਕੰਮ ਦੀ ਨਹੀਂ। ਉਹ ਵਿਚਾਰਾ ਪਰੇਸ਼ਾਨ ਰਹਿੰਦਾ ਵਾ। ਇਸ ਕਰਕੇ ਦੁਆ ਕਰਿਆ ਕਰੋ ਕਿ ਨਾਲ ਨਾ ਰੱਬ ਦੌਲਤ ਦੇ ਨਾਲ ਨਾਲ ਰੱਬ ਸਕੂਨ ਵੀ ਦੇਵੇ। अफजल भाई कहते ਤੁਹਾਡੀ ਵੀਡੀਓ ਵੇਖਣ ਦਾ ਮੈਨੂੰ ਮਜ਼ਾ ਆਉਂਦਾ ਵਾ, ਲੇਕਿਨ ਮੇਰੇ ਕੋਲ ਕਸਟਮਰ ਵੀ ਹੈ ਨਾਲ ਮੈਂ ਕਸਟਮਰ ਵੀ ਦੇਖਣੇ, ਮੈਂ ਫਿਰ ਵੀਡੀਓ ਜ਼ਿਆਦਾ ਸੁਣਦਾ ਪਿਆ ਮੈਂ ਦੇਖਣ ਨਾਲੋਂ। ਅੱਛਾ ਅਫਜ਼ਲ ਭਾਈ ਤੁਹਾਡਾ ਕਸਟਮਰ ਕਾਹਦੇ ਨੇ? ਤੁਸੀਂ ਕੀ ਕੰਮ ਕਰਦੇ ਹੋ ਇੱਥੇ ਬਾਹਰ? ਜ਼ਰਾ ਥੋੜਾ ਜਿਹਾ ਤਾਰਫ ਤੇ ਕਰਵਾ ਦਿਓ। ਕੰਮ ਕੀ ਕਰਦੇ ਹੋ ਤੁਸੀਂ? ਕਾਹਦੇ ਕਸਟਮਰ ਡੀਲ ਕਰ ਰਹੇ ਹੋ? ਸਾਨੂੰ ਜ਼ਰਾ ਥੋੜਾ ਜਿਹਾ ਹੋਰ ਹੈਗਾ ਵਾ ਅਬਦੁੱਲਾ ਕਹਿੰਦਾ ਕਿ ਨਹੀਂ? ਬਸ ਚਲੋ ਠੀਕ ਹੈ। ਸਾਨੂੰ ਅਫਜ਼ਲ ਭਾਈ ਆਪਣੇ ਕੰਮ ਦੇ ਬਾਰੇ ਚ ਜ਼ਰਾ ਥੋੜਾ ਜਿਹਾ ਦੱਸੋ। ਹਾਂ ਡਿੱਗ ਪਈ ਆ? ਹਾਂ ਅੱਛਾ ਦੋਸਤੋ ਸਾਡਾ ਨਾ ਇਹ ਫਾਰਮੂਲਾ ਜਿਹੜਾ ਫੇਲ ਹੋ ਗਿਆ ਸਿਰਫ ਔਰ ਸਿਰਫ, ਬਾਕੀ ਤਕਰੀਬਨ ਸਾਰਾ ਕੰਮ ਠੀਕ ਰਹਿ ਗਿਆ। ਆ ਜਿਹੜਾ ਸਿੱਖਾਂ ਵਾਲਾ ਕੰਮ ਆ ਨਾ ਇਹ ਸਾਡਾ ਫੇਲ ਹੋ ਗਿਆ। ਸਾਨੂੰ ਨਾ ਇਹਦੇ ਬਾਰੇ 'ਚ ਕੁਝ ਸੋਚਣਾ ਪੈਣਾ ਵਾ। ਅਸੀਂ ਇਨਸ਼ਾਅੱਲਾ ਤਾਲਾ ਅਗਲੀ ਵਾਰੀ ਨਾ ਸੈਟਿੰਗ ਕੋਈ ਹੋਰ ਕਰਾਂਗੇ ਜਿਹਦੇ ਨਾਲ ਨਾ ਬੋਟੀਆਂ ਡਿੱਗਣ ਨਾ ਸਾਡੀਆਂ। ਐਪ ਦਵਾ ਸਾਡੀ ਇਹ ਸੈਟਿੰਗ ਦੇ ਫੇਲ ਹੋ ਗਈ ਆ। ਅਫਜ਼ਲ ਭਾਈ ਸਿਰਫ ਤੁਹਾਡਾ ਇੰਤਜ਼ਾਰ ਆ। ਤੁਸੀਂ ਹੁਣ ਦੱਸਣਾ ਵਾ ਕਿ ਤੁਸੀਂ ਕਮੈਂਟ ਕੀ ਕੀਤਾ ਐਂਡ ਵਾਲਾ, ਕਿਉਂਕਿ ਅਸੀਂ ਫਿਰ ਵੀਡੀਓ ਨੂੰ ਹੁਣ ਕਲੋਜ਼ ਕਰਨ ਲੱਗੇ ਹਾਂ ਤੇ ਤੁਹਾਡਾ ਇੱਕ ਕਮੈਂਟ ਦਾ ਸਿਰਫ ਇੰਤਜ਼ਾਰ ਆ। ਤੁਸੀਂ ਦੱਸੋ ਕੀ ਕਹਿ ਰਹੇ ਹੋ ਤੁਸੀਂ ਸਾਨੂੰ? ਉਹ ਜਿਹੜੀ ਸਲਮਾਨ ਕੋ ਬੱਕਰੀ ਹੈ ਜਿਹੜੀ ਤੁਹਾਨੂੰ ਕੋਨੇ ਛੱਡਣ ਜਾਣਾ ਵਾ, ਉਹਦੀ ਜ਼ਰਾ ਗੱਲ ਦੀ ਪੂਰੀ ਸਮਝ ਨਹੀਂ ਲੱਗੀ ਹੈਗੀ ਤੇ ਜ਼ਰਾ ਬਰਾਏ ਮਿਹਰਬਾਨੀ ਸਾਡੇ ਤੇ ਆਸਾਨ ਆ ਤੁਹਾਡਾ ਇਹ ਕਿ ਤੁਸੀਂ ਇੱਕ ਦਫਾ ਸਾਨੂੰ ਦੁਬਾਰਾ ਦੱਸੋ ਕਿ ਤੁਸੀਂ ਕੀ ਫਰਮਾ ਰਹੇ ਹੋ, ਤਾਂ ਕਿ ਅਸੀਂ ਉਸ ਗੱਲ ਨੂੰ ਅੱਛੇ ਤਰੀਕੇ ਨਾਲ ਸਮਝ ਕੇ ਤੁਹਾਡੀ ਸੋਚ ਦੇ ਮੁਤਾਬਕ ਜੋ ਸਾਡੇ ਵਾਸਤੇ ਹੈਗਾ ਵਾ ਅਸੀਂ ਉਹ ਕਰਨ ਦੀ ਕੋਸ਼ਿਸ਼ ਕਰੀਏ। अफजल भाई तुसी मैनू सुन रहे हो तो रिप्लाई करो फिर। सलमान भाई ने छोटी लेली छोड़ने आना है 1 तारीख को, हाँ। तहसील शक्करगढ़, जिला नारोवाल, गांव लैसर कलाम में। अच्छा आप इधर आए तो अगली जी लाइन ओदी नहीं समझ आई की लिखा हुआ। आप इधर आए तो लिखिया की लफज जिदा दा पढ़ हुंदा पढ़ हुंदा रिमोट वाले हैं, हैं? रिमोट वाले हैं या मोस्ट वेलकम लिखना होगा, ये पता की लिखना उन्होंने, रिमोट वाले हैं। ਅਫਜ਼ਲ ਭਾਈ ਮੈਨੂੰ ਜਿਹੜਾ ਤੁਹਾਡੀ ਗੱਲ ਦੀ ਸਮਝ ਲੱਗੀ ਹੈ ਕਿ ਤੁਸੀਂ ਸਾਨੂੰ ਵੀ ਇਨਵਾਈਟ ਕਰ ਰਹੇ ਹੋ ਕਿ ਉਹਦੇ ਨਾਲ ਸਲਮਾਨ ਦੇ ਨਾਲ ਤੁਸੀਂ ਆਓ। ਅਫਜ਼ਲ ਭਾਈ ਮੈਂ ਇਨਸ਼ਾਅੱਲਾ ਤਾਲਾ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਕੋਲ ਕਦੀ ਨਾ ਕਦੀ ਜ਼ਰੂਰ ਚੱਕਰ ਲਾਵਾਂ, ਲੇਕਿਨ ਮੈਂ ਉਹ ਸਲਮਾਨ ਭਾਈ ਦੇ ਨਾਲ ਨਹੀਂ ਆ ਸਕਦਾ ਹੈਗਾ ਕਿਉਂਕਿ ਮੇਰਾ ਵੀ ਸਕੂਲ ਬੈਗ ਦਾ ਬਿਜ਼ਨਸ ਆ। ਮੈਂ ਵੀ ਨਾ ਬੇਸਿਕਲੀ ਬਿਜ਼ਨਸਮੈਨ ਆ। ਇਹ ਸਿਰਫ ਬੱਕਰੀਆਂ ਸ਼ਕਰੀਆਂ ਦਾ ਮੇਰਾ ਸ਼ੌਕ ਆ
ਤੇ ਆਪਣਾ ਇੱਕ ਛੋਟਾ ਜਿਹਾ ਫਾਰਮ ਆ, ਹਵੇਲੀ ਬਣਾਈ ਹੋਈ ਆ, ਉੱਥੇ ਆਪਣੇ ਮੱਝ ਮੁੱਝ ਰੱਖੀ ਹੋਈ ਆ ਦੁੱਧ ਸ਼ੁੱਧ ਪੀਣ ਵਾਸਤੇ। 2 ਬੱਕਰੀਆਂ ਵਾਲੇ ਵੀ ਆਤੇ ਉਹਨਾਂ ਦੀ ਵੀਡੀਓ ਸ਼ੀਡੀਓ ਬਣਾਣੀ ਹੈ, ਆਪकी मेहमान नवाजी करेंगे। ਠੀਕ ਆ ਅਫਜ਼ਲ ਭਾਈ, ਇਨਸ਼ਾਅੱਲਾ ਤਾਲਾ ਇਸ ਮੌਜੂ ਤੇ ਥੋੜਾ ਜਿਹਾ ਨਾ ਫਿਰ ਆਪਾਂ ਬਾਅਦ ਚੋਂ ਡਿਸਕਸ ਕਰਾਂਗੇ। ਇਹ ਤੁਹਾਡੀ ਗੱਲ ਮੈਂ ਜਿਹੜੀ ਇਨਸ਼ਾਅੱਲਾ ਤਾਲਾ ਜ਼ਿਹਨ 'ਚ ਰੱਖੀ ਆ, ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਸਲਮਾਨ ਦੇ ਨਾਲ ਅਗਰ ਮੇਰਾ ਟੂਰ ਬਣਦਾ ਵਾ ਤੇ ਅਸੀਂ ਉਹ ਸਲਮਾਨ ਦੇ ਨਾਲ ਹੀ ਚਲੇ ਜਾਈਏ, ਲੇਕਿਨ ਅਗਰ ਨਾ ਹੋ ਸਕਿਆ ਤੇ ਫਿਰ ਅਸੀਂ ਇਨਸ਼ਾਅੱਲਾ ਤਾਲਾ ਕੋਸ਼ਿਸ਼ ਕਰਾਂਗੇ ਕਿ ਫਿਰ ਕਦੀ ਨੈਕਸਟ ਤੇ ਚੱਕਰ ਲਾਈਏ। ਤੇ ਤੁਸੀਂ ਇਹ ਮਿਹਰਬਾਨੀ ਕਰੋ ਕਿ ਜਿਹੜਾ ਉਹ ਬੱਕਰੀਆਂ ਵਾਲੇ ਹੈਗੇ ਨੇ ਨਾ, ਜਿਹੜੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਕੋਲ ਬੱਕਰੀਆਂ ਵੀ ਹੈਗੀਆਂ ਨੇ, ਉਹਨਾਂ ਦੀ ਵੀਡੀਓ ਵੀ ਆਪਾਂ ਬਣਾਵਾਂਗੇ। ਉਹ ਬੱਕਰੀਆਂ ਦੀ ਨਾ ਅਗਰ ਤੁਸੀਂ ਉਸ ਬੰਦੇ ਨੂੰ ਕਿਸੇ ਨੂੰ ਕਹਿ ਕੇ ਆਪਣੇ ਪਿੰਡ ਦੇ ਵਿੱਚ ਥੋੜੀ ਜਿਹੀ ਹਲਕੀ ਜਿਹੀ ਸ਼ਾਰਟ ਜਿਹੀ ਵੀਡੀਓ ਮੈਨੂੰ WhatsApp ਕਰਵਾ ਦਿਓ, ਤੇ ਉਸ ਬੰਦੇ ਦਾ ਨੰਬਰ ਵੀ ਕਰਵਾ ਦਿਓ WhatsApp, ਤਾਂ ਕਿ ਮੈਂ ਉਹਦੇ ਨਾਲ ਥੋੜੀ ਜਿਹੀ ਡਿਸਕਸ ਕਰ ਲਾਂ ਜਾਣ ਤੋਂ ਪਹਿਲੇ, ਵੀਡੀਓ ਬਣਾਉਣ ਤੋਂ ਪਹਿਲੇ, ਕਿ ਯਾਰ ਕਿਉਂਕਿ ਸਫ਼ਰ ਬਹੁਤ ਦੂਰ ਆ, ਇਸ ਕਰਕੇ ਮੈਂ ਥੋੜੀ ਜਿਹੀ ਉਹਦੇ ਨਾਲ ਡਿਸਕਸ ਕਰ ਲਵਾਂ ਟਾਈਮਿੰਗ ਦੇ ਲਿਹਾਜ਼ ਨਾਲ ਵੀ, ਤੇ ਦੂਸਰੀ ਵੀ ਉਹ ਸਾਰੀ ਉਹਦੇ ਨਾਲ ਡਿਸਕਸ ਕਰ ਲਵਾਂ ਕਿ ਯਾਰ ਉਹਦੇ ਜਾਨਵਰ ਕੈਸੇ ਆ, ਕੀ ਤਰੀਕਾਕਾਰ ਆ। ਫਿਰ ਕਿਸੇ ਛੁੱਟੀ ਛੱਟੀ ਵਾਲੇ ਦਿਨ ਮੈਂ ਜਾ ਸਕਦਾ ਵਾਂ, ਕਿਉਂਕਿ ਉਸ ਤੋਂ ਇਲਾਵਾ ਮੇਰੇ ਕੋਲ ਟਾਈਮ ਨਹੀਂ ਹੈਗਾ। ਤੇ ਉਹ ਵੀ ਇਨਸ਼ਾਅੱਲਾ ਆਪਸ਼ਨ 'ਚ ਗੱਲ ਆ, ਫਾਈਨਲ ਨਹੀਂ, ਕੋਸ਼ਿਸ਼ ਕਰਾਂਗਾ ਇਨਸ਼ਾਅੱਲਾ ਤਾਲਾ ਕਿ ਮੈਂ ਜ਼ਰੂਰ ਉੱਥੇ ਪਹੁੰਚਾਂ। ਰੀਜ਼ਨ ਵੀ ਦੱਸ ਦੇਣਾ, ਸਾਡਾ ਸਕੂਲ ਬੈਗ ਦਾ ਕਾਰੋਬਾਰ ਤਾਂ ਨਹੀਂ ਆ ਸਕਦਾ। ਹਾਂਜੀ, ਇਹ ਰੀਜ਼ਨ ਮੈਂ ਦੱਸਿਆ ਅੱਗੇ ਵੀਡੀਓ ਦੇ ਵਿੱਚ, ਇਹਦੇ ਵਿੱਚ ਥੋੜੀ ਦੇਰ ਪਹਿਲੇ ਮੈਂ ਡਿਸਕਸ ਕੀਤੀ ਆ ਕਿ ਆਪਣੇ ਕਾਰੋਬਾਰ ਦੀ ਵਜ੍ਹਾ ਤੋਂ ਸਾਡਾ ਸਕੂਲ ਬੈਗ ਦਾ ਬਿਜ਼ਨਸ ਆ। ਸਕੂਲ ਬੈਗ ਦਾ ਅੱਜ ਕੱਲ੍ਹ ਤੁਹਾਨੂੰ ਪਤਾ ਵਾ ਸਕੂਲਾਂ ਦੀ ਓਪਨਿੰਗ ਹੈ ਇਨਸ਼ਾਅੱਲਾ ਤਾਲਾ, ਹਫਤੇ ਤੋਂ ਕੱਲ੍ਹ ਤੋਂ ਹੀ ਯਾਨੀ ਕਿ ਕੰਮ ਫੁੱਲ ਸਟਾਰਟ ਸ਼ੁਰੂ ਹੋ ਜਾਣਾ ਵਾ, ਤੇ ਉਹਦੇ ਵਿੱਚ ਕੰਮ ਦੀ ਕਾਫੀ ਜ਼ਿਆਦਾ ਦੌਰ ਹੁੰਦਾ, ਕੰਮ ਦਾ ਕਾਫੀ ਡਿਮਾਂਡ ਹੁੰਦੀ ਆ, ਤੇ ਫਿਰ ਦੁਕਾਨ ਤੇ ਡਿਊਟੀ ਦੇਣਾ। ਮੇਰਾ ਆਪਣਾ ਇੱਕ ਛੋਟਾ ਜਿਹਾ ਕਾਰਖਾਨਾ ਵੀ ਆ, ਤੇ ਉੱਥੇ ਕਾਰੀਗਰ ਵੀ 2-3 ਕੰਮ ਕਰਦੇ ਨੇ, ਤੇ ਉਹਨਾਂ ਕੋਲ ਵੀ ਕੰਮ ਕਰਵਾਉਣਾ ਹੁੰਦਾ। ਤਕਰੀਬਨ 50% ਮੈਨੂਫੈਕਚਰਿੰਗ ਬੈਗ ਦੇ ਮਾਮਲੇ 'ਚ ਸਾਡੀ ਆਪਣੀ ਹੁੰਦੀ ਆ, 50% ਸਾਡੇ ਕੋਲ ਇੰਪੋਰਟਡ ਮਾਲ ਤੇ ਦੂਸਰੇ ਲੋਕਾਂ ਦਾ ਮਾਲ ਵੀ ਹੁੰਦਾ। ਤੇ ਅਲਹਮਦੁਲਿਲਾ ਸਾਡੇ ਕੋਲ ਬੈਗ ਦੀ ਹਰ ਕਿਸਮ ਦੀ ਵੈਰਾਈਟੀ ਹੁੰਦੀ ਆ, ਤੇ ਇਸ ਕਰਕੇ ਨਾ ਸਾਡੀ ਉੱਥੇ ਜ਼ਿਆਦਾ ਮਸਰੂਫੀਅਤ ਆ। 2 ਮਹੀਨੇ ਤੇ ਬਿਲਕੁਲ 110% ਮਸਰੂਫੀਅਤ ਆ, ਤੇ ਇਨਸ਼ਾਅੱਲਾ ਤਾਲਾ ਉਸ ਤੋਂ ਬਾਅਦ 'ਚੋਂ ਫਿਰ ਸ਼ਡਿਊਲ ਕਰਾਂਗੇ ਤੁਹਾਡੇ ਕੋਲ ਪਹੁੰਚਣ ਦਾ, ਤੇ ਤੁਹਾਡੇ ਨਾਲ ਡਿਸਕਸ WhatsApp ਤੇ ਜਾਰੀ ਰਹੇਗੀ ਇਨਸ਼ਾਅੱਲਾ ਤਾਲਾ। ਤੁਹਾਡਾ ਨੰਬਰ ਮੇਰੇ ਕੋਲ ਹੈ, ਮੇਰਾ ਤੁਹਾਡੇ ਕੋਲ ਹੈ ਵਾ, ਤੇ ਇਨਸ਼ਾਅੱਲਾ ਅੱਗੇ ਵੀ ਆਪਾਂ ਰਾਬਤੇ 'ਚ ਇਨਸ਼ਾਅੱਲਾ ਮਜ਼ੀਦ ਆਪਾਂ ਇਸ ਬਾਰੇ 'ਚ ਵੀ ਡਿਸਕਸ ਕਰਦੇ ਰਵਾਂਗੇ, ਠੀਕ ਹੈ ਨਾ। ਕੋਸ਼ਿਸ਼ ਕਰਕੇ ਜਦੋਂ ਵੀ ਮੁਮਕਿਨ ਹੋਇਆ ਤੇ ਤੁਹਾਡੇ ਕੋਲ ਇਨਸ਼ਾਅੱਲਾ ਤਾਲਾ ਅਸੀਂ ਜ਼ਰੂਰ ਚੱਕਰ ਲਾਉਣ ਦੀ ਕੋਸ਼ਿਸ਼ ਕਰਾਂਗੇ, ਠੀਕ ਆ। ਸਾਰੇ ਦੋਸਤਾਂ ਅੱਗੇ ਅਪੀਲ ਆ ਕਿ ਜਿਹੜੇ ਲਾਈਵ ਨਹੀਂ ਆ ਸਕੇ, ਅਸੀਂ ਇਹ ਵੀਡੀਓ ਅਪਲੋਡ ਕਰ ਦੇਣੀ ਆ, ਅਸੀਂ ਇਹਨੂੰ ਪ੍ਰਾਈਵੇਟ ਨਹੀਂ ਕਰਨਾ ਹੈਗਾ। ਤੇ ਦੋਸਤਾਂ ਅੱਗੇ ਗੁਜ਼ਾਰਿਸ਼ ਇੱਕ ਕਰਨੀ ਆ ਕਿ ਜਿਹੜੀ ਸਾਡੀ ਇਹ ਬਾਅਦ ਚੋਂ ਵੀ ਲਾਈਵ ਇਹ ਵੀਡੀਓ ਦੇਖਣਗੇ ਨਾ, ਅਸੀਂ ਜਿਹੜੀ ਅਪਲੋਡ ਕਰ ਦੇਣੀ ਆ, ਕੱਲ ਦੇਖੋ ਪਰਸੋਂ ਦੇਖੋ, ਜਦੋਂ ਵੀ ਦੇਖੋ ਤੁਸੀਂ, ਤੇ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ ਵਾ ਕਿ ਤੁਸੀਂ ਕੀ ਚੀਜ਼ਾਂ ਵੇਖਣੀਆਂ ਪਸੰਦ ਕਰਦੇ ਹੋ। ਕਬੱਡੀ ਦੇ ਬਾਰੇ 'ਚ ਖਾਸ ਤੌਰ ਤੇ ਡਿਸਕਸ ਕਰਨੀ ਦੋਸਤਾਂ ਨੇ, ਲੇਕਿਨ ਉਹ ਤੁਸੀਂ ਵੀਡੀਓ ਵੇਖ ਕੇ ਕਰਿਆ ਜੇ, ਜਿਹੜੀ ਵੀਡੀਓ ਅਸੀਂ ਕੱਲ ਅਪਲੋਡ ਕਰਨੀ ਆ ਨਾ ਇਨਸ਼ਾਅੱਲਾ ਤਾਲਾ, ਉਹ ਵੇਖ ਕੇ ਤੁਸੀਂ ਫਿਰ ਸਾਨੂੰ ਰਿਪਲਾਈ ਕਰਿਆ ਜੇ। ਫਿਰ ਸਾਨੂੰ ਤੁਹਾਡੀ ਰਾਏ ਦਾ ਜ਼ਿਆਦਾ ਮਜ਼ਾ ਆਏਗਾ, ਤੁਹਾਡੀ ਗੱਲਬਾਤ ਸੁਣਨ ਦਾ ਜ਼ਿਆਦਾ ਮਜ਼ਾ ਆਏਗਾ, ਔਰ ਅਸੀਂ ਵੀ ਫਿਰ ਬਿਹਤਰ ਫੈਸਲੇ ਤੇ ਪਹੁੰਚ ਸਕਾਂਗੇ ਕਿ ਅਸੀਂ ਤੁਹਾਨੂੰ ਕੀ ਦਿਖਾਈਏ ਤੇ ਕੀ ਨਾ ਦਿਖਾਈਏ। ਤੇ ਇਨਸ਼ਾਅੱਲਾ ਕੱਲ ਜਿਹੜਾ ਵਲੋਗ ਆਣਾ ਨਾ, ਤੇ ਉਹ ਫੁੱਲ ਮਸਾਲੇਦਾਰ ਕਬੱਡੀ ਦਾ ਵਾ, ਚਪੇੜਾਂ ਵਾਲੀ ਕਬੱਡੀ ਜਿਹੜੀ ਹੁੰਦੀ ਆ ਦੋਸਤੋ। ਮੈਂ ਬੜਾ ਇੰਜੋਏ ਕੀਤਾ ਉਹਨੂੰ, ਜਦੋਂ ਮੈਂ ਵਲੋਗ ਬਣਾ ਰਿਹਾ ਸੀ ਮੈਂ ਨਾਲ ਇੰਜੋਏ ਵੀ ਕਰ ਰਿਹਾ ਸੀਗਾ, ਤੇ ਕਾਫੀ ਸਾਰੇ ਐਸੇ ਸੀਨ ਸੀਗੇ ਜਿਹੜੇ ਅਸੀਂ ਇਨਸ਼ਾਅੱਲਾ ਤਾਲਾ ਉਹਦੇ 'ਚ ਕੈਪਚਰ ਕੀਤੇ ਆ। ਲੇਕਿਨ ਉਹਦੇ ਵਿੱਚ ਇੱਕ ਪ੍ਰੋਬਲਮ ਆ ਗਈ ਸੀ ਦੋਸਤੋ, ਉਹ ਇਹ ਆਈ ਸੀਗੀ ਕਿ ਅਸੀਂ ਜਿਹੜੇ ਮੋਬਾਈਲ ਤੋਂ ਬਣਾਈ ਦੀ ਆ ਨਾ ਵੀਡੀਓ, ਉਹਦੀ ਨਾ ਮੈਮਰੀ ਫੁੱਲ ਹੋ ਗਈ, ਤੇ ਉਹ ਮੇਰੇ ਬੇਟੇ ਨੂੰ ਨਾ, ਦੂਸਰੇ ਨੂੰ ਜਿਹਦਾ ਮੋਬਾਈਲ ਸੀਗਾ ਉਹ ਨਹੀਂ ਸੀ ਨਾਲ ਗਿਆ, ਦੂਸਰਾ ਹੋਰ ਬੇਟਾ ਗਿਆ ਸੀਗਾ, ਉਹਨੂੰ ਉਹ ਇੰਨਾ ਆਪਰੇਟ ਕਰਨਾ ਨਹੀਂ ਸੀ ਆਉਂਦਾ ਹੈਗਾ, ਤੇ ਉਹਦੀ ਮੈਮਰੀ ਫੁੱਲ ਹੋ ਗਈ ਸੀ। ਤੇ ਉਹ ਦਿਨ ਦਾ ਟਾਈਮ ਸੀਗਾ, ਮੇਰੀ ਨਜ਼ਰ ਕਿਉਂਕਿ ਵੀਕ ਆ, ਉਹ ਮੈਸੇਜ ਉੱਥੇ ਆ ਰਿਹਾ ਸੀ, ਮੇਰੇ ਕੋਲ ਨਹੀਂ ਸੀ ਪੜ੍ਹ ਹੋ ਰਿਹਾ ਹੈਗਾ, ਨਜ਼ਰ ਵੀਕ ਦੀ ਵਜ੍ਹਾ ਤੋਂ ਐਨਕ ਨਹੀਂ ਸੀ ਮੇਰੇ ਕੋਲ ਹੈਗੀ। ਤੇ ਫਿਰ ਮੈਂ ਉਹਨੂੰ ਕਿਹਾ ਬੱਚੇ ਨੂੰ, ਮੈਂ ਕਿਹਾ ਪੜ੍ਹ ਕੇ ਮੈਨੂੰ ਇੱਕ ਲਫ਼ਜ਼ ਸੁਣਾਈ ਆ, ਤੇ ਉਹਨੇ ਪੜ੍ਹਿਆ, ਫਿਰ ਮੈਂ ਟਰਾਂਸਲੇਟ ਕੀਤਾ, ਉਹ ਮੈਮਰੀ ਫੁੱਲ ਦਾ ਮੈਸੇਜ ਸੀਗਾ ਉਹ, ਤੇ ਉੱਥੇ ਲਾਈਟ ਦੇਣ ਦੇ ਟਾਈਮ ਇੰਨੀ ਸੂਰਜ ਦੀ ਲਾਈਟ ਸੀ, ਨਹੀਂ ਸੀ ਪੜ੍ਹ ਹੋ ਰਿਹਾ ਹੈਗਾ। ਤੇ ਫਿਰ ਮੈਂ ਨਾ ਦੂਸਰੇ ਕੈਮਰੇ ਤੋਂ ਕੈਪਚਰ ਕੀਤੀ ਆਪਣੇ ਮੋਬਾਈਲ, ਐਂਡਰਾਇਡ ਮੋਬਾਈਲ ਤੋਂ, ਤੇ ਉਹ ਸਾਰਾ ਵਲੋਗ ਸਾਰਾ ਰਿਕਾਰਡ ਕੀਤਾ ਹੋਇਆ ਵਾ, ਲੇਕਿਨ ਉਹ 19-20 ਸ਼ਾਇਦ ਰਿਜ਼ਲਟ ਦਾ ਫਰਕ ਆਏਗਾ। ਬਾਕੀ ਇਨਸ਼ਾਅੱਲਾ ਵਲੋਗ ਤੁਹਾਨੂੰ ਅਸੀਂ ਸਾਰਾ ਵੀ ਦੇਵਾਂਗੇ, ਤੇ ਟੋਟਿਆਂ 'ਚ ਵੀ ਕਬੱਡੀ ਦਾ ਵਲੋਗ ਦੇਵਾਂਗੇ, ਤੇ ਤੁਹਾਡੇ ਕਮੈਂਟਾਂ ਦੇ ਵਿੱਚ ਅਸੀਂ ਰਾਏ ਦੇ ਮੁਤਾਬਕ ਅਸੀਂ ਅੱਗੋਂ ਵੀ ਉਹਦੇ ਤੇ ਅਮਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਯਾਰ ਸਾਨੂੰ ਅੱਗੋਂ ਲਾਈਵ ਸਾਨੂੰ ਅੱਗੋਂ ਕਬੱਡੀ ਦੇ ਮੈਚ ਵੀ ਕਵਰ ਕਰਨੇ ਚਾਹੀਦੇ ਵਲੋਗ ਦੇ ਸੂਰਤ 'ਚ, ਜਾਂ ਲਾਈਵ ਦੀ ਸੂਰਤ 'ਚ ਕਵਰ ਕਰਨੇ ਚਾਹੀਦੇ ਜਾਂ ਨਹੀਂ ਕਰਨੇ ਚਾਹੀਦੇ, ਠੀਕ ਆ ਦੋਸਤੋ। ਦੁਆਵਾਂ 'ਚ ਯਾਦ ਰੱਖਣਾ। ਅੱਲਾ ਹਾਫਿਜ਼, ਲਵ ਯੂ ਹੋ ਗਿਆ। ਭਾਈ ਦਾ ਕਮੈਂਟ ਆਇਆ, ਪਾਕਿਸਤਾਨ ਜ਼ਿੰਦਾਬਾਦ। ਅੱਛਾ ਜੀ, ਕੀ ਕਮੈਂਟ ਆਇਆ ਜੀ? ਕਿ ਕਟਿੰਗ ਸ਼ੇਪ ਦਾ ਉਹਨਾਂ ਦਾ ਸਲੂਨ ਆ ਉੱਤੇ। ਅੱਛਾ ਅਫਜ਼ਲ ਭਾਈ ਦਾ, ਠੀਕ ਹੋ ਗਿਆ। ਅਫਜ਼ਲ ਭਾਈ ਬਹੁਤ ਸ਼ੁਕਰੀਆ, ਤੁਸੀਂ ਤੇ ਫਿਰ ਬਹੁਤ ਬਿਜ਼ੀ ਬੰਦੇ ਹੋ ਮਾਸ਼ਾਅੱਲਾ,
ਤੇ ਬੜਾ ਅੱਛਾ ਕਾਰੋਬਾਰ ਆ, ਬੜਾ ਅੱਛਾ ਬਿਜ਼ਨਸ ਆ, ਸਹੀ ਬਿਜ਼ਨਸ ਹੈਗਾ। ਤੇ ਅੱਲਾਹ ਪਾਕ ਤੁਹਾਨੂੰ ਇਹਦੇ 'ਚ ਮਜ਼ੀਦ ਕਾਮਯਾਬੀਆਂ ਅਤਾ ਫਰਮਾਵੇ। ਅੱਲਾਹ ਤਾਲਾ ਤੁਹਾਡੇ ਦਿਲ ਦੀਆਂ ਮੁਰਾਦਾਂ ਪੂਰੀਆਂ ਫਰਮਾਵੇ। ਜਿਹੜੇ ਜਿਹੜੇ ਦੋਸਤ ਸਾਨੂੰ ਦੇਖ ਰਹੇ, ਅੱਲਾਹ ਤਾਲਾ ਉਹਨਾਂ ਸਾਰਿਆਂ ਦੇ ਦਿਲ ਦੀਆਂ ਜਾਇਜ਼ ਮੁਰਾਦਾਂ ਸਾਰੀਆਂ ਪੂਰੀਆਂ ਫਰਮਾਵੇ। ਤੇ ਅੱਲਾਹ ਪਾਕ ਤੁਹਾਨੂੰ ਵੀ ਤੇ ਮੈਨੂੰ ਵੀ ਸਾਰਿਆਂ ਨੂੰ ਨਮਾਜ਼ ਰੋਜ਼ੇ ਦਾ ਪਾਬੰਦ ਰਹਿਣ ਦੀ ਤੌਫੀਕ ਅਤਾ ਫਰਮਾਵੇ ਤੇ ਆਪਣੀਆਂ ਔਲਾਦਾਂ ਨੂੰ ਵੀ ਨਮਾਜ਼ ਰੋਜ਼ੇ ਦੀ ਤਲਕੀਲ ਕਰਨ ਦੀ ਸਾਨੂੰ ਅੱਲਾਹ ਤਾਲਾ ਤੌਫੀਕ ਅਤਾ ਫਰਮਾਵੇ। ਕਿਉਂਕਿ ਦੋਸਤੋ ਜਿਹੜਾ ਅਸਲ ਸਰਮਾਇਆ ਇਹੀ ਆ ਕਿ ਤੁਹਾਡੀ ਔਲਾਦ ਅਗਰ ਤੁਹਾਡੇ ਮਰਨ ਤੋਂ ਬਾਅਦ 'ਚ ਤੁਹਾਡੇ ਵਾਸਤੇ ਉਹ ਨਮਾਜ਼ ਰੋਜ਼ਾ ਕਰਦੀ ਆ, ਸਦਕਾ ਖੈਰਾਤ ਕਰਦੀ ਆ, ਅਸਲ ਤੁਹਾਨੂੰ ਇਸਾਲੇ ਸਵਾਬ ਉਹ ਹੁੰਦਾ ਵਾ, ਨਾ ਕਿ ਜਿਹੜਾ ਦੂਸਰੇ ਲੋਕ ਸਾਨੂੰ ਪੜ੍ਹ ਕੇ ਕਰਦੇ ਆ। ਉਹਦੇ ਤੇ ਸ਼ੱਕ ਹੋ ਸਕਦੀ, ਇਹਦੇ ਤੇ ਕੋਈ ਸ਼ੱਕ ਨਹੀਂ ਕਿ ਸਾਡੀ ਔਲਾਦ ਜਿਹੜੀ ਸਾਨੂੰ ਕਰਦੀ ਹੈ ਨਾ ਉਹ ਸਾਡੇ ਵਾਸਤੇ ਸਦਕਾ ਜਾਰੀਆ। ਦੂਸਰੇ ਲੋਕ ਵੀ ਕਰਦੇ, ਉਹਨਾਂ ਦਾ ਵੀ ਬੰਦੇ ਨੂੰ ਅਜਰ ਮਿਲਦਾ, ਸਵਾਬ ਮਿਲਦਾ, ਲੇਕਿਨ ਜਿਹੜੀ ਔਲਾਦ ਕਰਦੀ ਉਹ ਜ਼ਿਆਦਾ ਅਫਜ਼ਲ ਆ, ਜ਼ਿਆਦਾ ਬਿਹਤਰ ਆ। ਮੇਰਾ ਗੱਲ ਕਰਨ ਦਾ ਮਕਸਦ ਇਹ ਹੈ। ਠੀਕ ਆ ਦੋਸਤੋ, ਦੁਆਵਾਂ 'ਚ ਯਾਦ ਰੱਖਣਾ। ਅੱਲਾਹ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ। ਅਫਜ਼ਲ ਭਾਈ ਦਾ ਫਿਰ ਕਮੈਂਟ ਆਇਆ ਵਾ, ਕਹਿੰਦੇ ਸਲਮਾਨ ਦੇ ਨਾਲ ਆਓ ਤੁਸੀਂ। ਠੀਕ ਆ ਆਪਣਾ ਅਫਜ਼ਲ ਭਾਈ, ਮੈਂ ਇਨਸ਼ਾਅੱਲਾ ਤਾਲਾ ਪੂਰੀ ਕੋਸ਼ਿਸ਼ ਕਰਾਂਗਾ। ਮੈਂ ਤੁਹਾਨੂੰ ਦੱਸਿਆ ਕਿ ਮੈਂ ਬਿਜ਼ੀ ਹਾਂ ਕੰਮ ਦੇ ਮਾਮਲੇ 'ਚ। ਤੇ ਅਫਜ਼ਲ ਭਾਈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹੈਗਾ ਕਿ ਮੈਂ 110% ਕਿਹਾ ਵਾ। ਤੁਸੀਂ ਅਗਰ ਸਹੀ ਪੁੱਛੋ ਤਾਂ ਮੈਂ 200% ਬਿਜ਼ੀ ਹਾਂ ਅਗਲੇ ਦਿਨਾਂ ਦੇ ਵਿੱਚ, ਅਗਲੇ ਕਮ ਸੇ ਕਮ 2 ਮਹੀਨੇ ਲਾਜ਼ਮੀ। ਤੇ ਫਿਰ ਵੀ ਉਸ ਦੇ ਬਾਵਜੂਦ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਅਗਰ ਮੇਰਾ ਦਾਲ ਲੱਗਿਆ ਤਾਂ ਮੈਂ ਛੁੱਟੀ ਵਾਲੇ ਦਿਨ ਕੋਈ ਹਿਸਾਬ ਲਾ ਕੇ ਤੇ ਮੈਂ ਇਨਸ਼ਾਅੱਲਾ ਤਾਲਾ ਉਹਦੇ ਨਾਲ ਜਾਵਾਂ। ਠੀਕ ਆ ਦੋਸਤੋ, ਦੁਆਵਾਂ 'ਚ ਯਾਦ ਰੱਖਣਾ ਜੀ। ਅੱਲਾਹ ਹਾਫਿਜ਼। ਇਨਸ਼ਾਅੱਲਾ ਕੱਲ ਦਾ ਵਲੋਗ ਦੇਖਣਾ ਨਾ ਭੁੱਲਿਆ ਜੇ। ਕੱਲ ਤੁਹਾਨੂੰ ਕਬੱਡੀ ਦਾ ਵਲੋਗ ਵੀ ਮਿਲੇਗਾ, ਬੱਕਰੀਆਂ ਦੇ। ਅਗਲੇ ਪੂਰੇ ਹਫਤੇ ਦੇ ਵਿੱਚ ਨਾ ਤੁਹਾਨੂੰ ਕਬੱਡੀ ਦੇ ਤੇ ਬੱਕਰੀਆਂ ਦੇ ਵਲੋਗ ਵੇਖਣ ਨੂੰ ਮਿਲਣਗੇ। ਤੇ ਪੂਰਾ ਹਫਤਾ 2-3 ਦੇ ਵਕਫੇ ਦੇ ਨਾਲ ਇਨਸ਼ਾਅੱਲਾ 2-3 ਜਾਂ 3 ਦਿਨ ਦੇ ਵਕਫੇ ਦੇ ਨਾਲ ਨਾ ਤੁਹਾਨੂੰ ਵਲੋਗ ਲਗਾਤਾਰ ਆਉਂਦੇ ਰਹਿਣਗੇ। ਕੋਈ 3-4 ਵਲੋਗ ਮੈਂ ਬਣਾਏ ਨੇ, ਉਹ ਐਡਿਟ ਕਰਕੇ ਇਨਸ਼ਾਅੱਲਾ ਤਾਲਾ ਅਪਲੋਡ ਕਰਦੇ ਰਵਾਂਗੇ। ਠੀਕ ਆ ਜੀ, ਲਵ ਯੂ ਹੋ ਗਿਆ ਜੀ। ਪਾਕਿਸਤਾਨ ਜ਼ਿੰਦਾਬਾਦ। ਆਈ ਲਵ ਯੂ ਸਰ। ਅੱਲਾਹ ਹਾਫਿਜ਼। भैया पापा जी